ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 4 ਜੂਨ 2025 21 ਜੇਠ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਜਿਹੜੀ ਸਪਾਂਸਰਸ਼ਿਪ ਦੇ ਵਾਲਿਆਂ ਨੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੁਰਮੇਲ ਸਿੰਘ ਢੇਸੀ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਕਿ ਟੀਵੀ 84 ਸਾਨੂੰ ਸਭ ਨੂੰ ਅਵੇਅਰ ਕਰ ਰਿਹਾ ਜੋ ਰਾਉਂਡ ਵਿੱਚ ਵਾਪਰੀਆਂ ਘਟਨਾਵਾਂ ਬਾਰੇ। ਸੋ ਇਸ ਦੀ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ ਢੇਸੀ ਜੀ ਕਹਿ ਰਹੇ ਨੇ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਮੇਲ ਸਿੰਘ ਜੀ ਢੇਸੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਜੂਨ 84 ਦੇ ਘੱਲੂਘਾਰੇ ਦੀ 41ਵੀਂ ਦੁੱਖ ਜਿਹੜੀ ਯਾਦ ਹੈ ਉਹ ਸਾਰੇ ਸੰਸਾਰ ਵਿੱਚ ਸਿੱਖਾਂ ਵੱਲੋਂ ਮਨਾਈ ਜਾ ਰਹੀ ਹੈ। ਜਿਸ ਤਰ੍ਹਾਂ ਕਿ ਰੋਸ ਮੁਜ਼ਾਹਰੇ ਕਰਕੇ ਗੁਰਬਾਣੀ ਵਿਚਾਰਾਂ ਕਰਕੇ ਨਗਰ ਕੀਰਤਨ ਤਾਂ ਆਪਾਂ ਜਿਸ ਤਰ੍ਹਾਂ ਕਿ ਆਪਣੇ ਸੈਲੀਬ੍ਰੇਟ ਕਰਦੇ ਹਾਂ ਆਪਣੇ ਗੁਰੂਆਂ ਦੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ। ਸੋ ਜਿਹੜੀ ਇਹ ਦੁੱਖ ਯਾਦ ਹੈ ਇਹ ਕੀਰਤਨ ਦਰਬਾਰਾਂ ਦੇ ਵਿੱਚ ਆਪਣੀਆਂ ਵਿਚਾਰਾਂ ਰੱਖ ਕੇ ਔਰ ਕੀਰਤਨ ਕਰਕੇ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ। ਸੋ ਅੱਜ ਵੀ ਆਪਾਂ ਜਿਹੜਾ ਪਹਿਲੀ ਸੈਗਮੈਂਟ ਹੈ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਸੂਰਾ ਸੋ ਪਹਿਚਾਨੀਏ ਸੋ ਜੋ ਲੜੇ ਦੀਨ ਕੇ ਹੇਤ ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛੱਡ ਖੇਤ। ਸੋ ਜੂਨ 84 ਦੇ ਘੱਲੂਘਾਰੇ ਦੀ 41ਵੀਂ ਦੁੱਖ ਯਾਦ ਜਿਹੜੀ ਹੈ ਮਨਾਉਂਦੇ ਹਾਂ ਅਸੀਂ ਉਹਨਾਂ ਸਮੂਹ ਬਹਾਦਰ ਸਿੰਘਾਂ ਸਿੰਘਣੀਆਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਅਕਾਲ ਤਖਤ ਦੀ ਰੱਖਿਆ ਕਰਦਿਆਂ ਜੂਝ ਕੇ ਸ਼ਹੀਦੀਆਂ ਪਾਈਆਂ। ਸੋ ਘੱਲੂਘਾਰਾ 84 ਤੋਂ ਬਾਅਦ ਕੌਮ ਨੇ ਖਾਲਸਾ ਦਾ ਸੰਘਰਸ਼ ਜਿਹੜਾ ਵਿੱਢਿਆ। ਸੋ ਭਾਰੀ ਔਕੜਾਂ ਦੇ ਬਾਵਜੂਦ ਕੇਸਰੀ ਕਾਫਲਾ ਪੂਰੇ ਉਤਸ਼ਾਹ ਨਾਲ ਖਾਲਸਾ ਦੀ ਮੰਜ਼ਿਲ ਵੱਲ ਵਧ ਰਿਹਾ। ਸੋ ਇਸ ਨਾਲ ਸੰਬੰਧਿਤ ਜਿਹੜੀਆਂ ਆਪਾਂ ਕੁਝ ਨਜ਼ਮਾਂ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਗੁਰਮੇਲ ਸਿੰਘ ਢੇਸੀ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਅਸੀਂ ਜਿਵੇਂ ਪਿਛਲੇ ਹਫਤੇ ਵੀਕਐਂਡ ਦੀ ਡਾਲਸ ਫੇਰੀ ਦਾ ਜ਼ਿਕਰ ਕੀਤਾ ਸੀ। ਸੋ ਵੀਰ ਗੁਰਮੇਲ ਸਿੰਘ ਪੁਰਾਣੇ ਖਾੜਕੂ ਨੇ, ਪੁਰਾਣੇ ਯੋਧੇ ਨੇ ਔਰ ਇਹਨਾਂ ਨੇ ਵੀ ਸਫ਼ਰ ਕੀਤਾ ਪੰਜਾਬ 'ਚ ਰਹਿੰਦਿਆਂ ਵੀ ਸੰਘਰਸ਼ ਦਾ ਹਿੱਸਾ ਰਹੇ। ਭਾਈ ਕੁਲਬੀਰ ਸਿੰਘ ਬੜਾ ਪਿੰਡ ਔਰ ਉਹਨਾਂ ਸਾਰਿਆਂ ਦੇ ਵੀ ਸਾਥੀ ਸਹਿਯੋਗੀ ਰਹੇ। ਇੱਥੇ ਵੀ ਖਾਲਿਸਤਾਨ ਦੀ ਐਕਟੀਵਿਟੀ ਨਾਲ ਜੁੜੇ ਹੋਣ ਕਰਕੇ ਜੇਲ੍ਹ ਯਾਤਰਾ ਵੀ ਕਰਨੀ ਪਈ ਅਮਰੀਕਾ 'ਚ। ਲੇਕਿਨ ਹਮੇਸ਼ਾ ਹੀ ਹੰਸੂ ਕਰਦੇ ਚਿਹਰੇ ਨਾਲ ਹਰ ਇੱਕ ਦੇ ਦੁੱਖ ਸੁੱਖ 'ਚ ਵੀ ਸ਼ਰੀਕ ਹੁੰਦੇ ਨੇ। ਕੌਮੀ ਪੱਖ ਤੋਂ ਵੀ ਪੰਜਾਬ ਵਿਚਲੇ ਜਿਹੜੇ ਵੀਰ ਭੈਣਾਂ ਲੋੜਵੰਦ ਨੇ ਉਹਨਾਂ ਦੀ ਮਦਦ ਵੀ ਕਰਦੇ ਨੇ। ਸਾਡੇ ਨਾਲ ਵੀ ਉਹਨਾਂ ਦਾ ਸੰਬੰਧ ਉਨਾ ਹੀ ਪੁਰਾਣਾ ਹੈ ਜਿੰਨਾ ਕਿ ਸਾਡਾ ਖਾਲਿਸਤਾਨੀ ਐਕਟਿਵਿਜ਼ਮ ਹੈ ਅਮਰੀਕਾ ਦੀ ਧਰਤੀ 'ਤੇ। ਔਰ ਉਹਨਾਂ ਦੀ ਕਾਰੋਬਾਰੀ ਤੌਰ 'ਤੇ ਬੇਸ਼ੱਕ ਉਹਨਾਂ ਦੇ ਲਈ ਇੱਕ ਵੱਡਾ ਸ਼ੌਕ ਵੀ ਸੀ ਪਰਿਵਾਰਕ ਤੌਰ 'ਤੇ ਵੀ ਜਦੋਂ ਉਹਨਾਂ ਦੇ ਵੱਡੇ ਭਰਾ ਤਾਂ ਜਿਹੜੇ ਬੜੇ ਸੁਲਝੇ ਹੋਏ ਪੱਤਰਕਾਰ ਵੀ ਸਨ ਔਰ ਇੱਕ ਐਕਟਿਵਿਸਟ ਵੀ ਸਨ ਉਹ ਚੜ੍ਹਾਈ ਕਰ ਗਏ ਅਚਾਨਕ। ਸੋ ਇਹਨਾਂ ਦੇ ਸਿਰ 'ਤੇ ਕਾਰੋਬਾਰੀ ਭਾਰ ਵੀ ਪਿਆ। ਲੇਕਿਨ ਇਹਦੇ ਬਾਵਜੂਦ ਮੈਂ ਦੇਖਿਆ ਵੀ ਕਦੇ ਵੀ ਮੈਨੂੰ ਇਹ ਨਹੀਂ ਲੱਗਾ ਕਿ ਵੀ ਕਿਸੇ ਵੀ ਘਟਨਾਕ੍ਰਮ ਨੇ ਉਹਨਾਂ ਦੇ ਪੰਥਕ ਮਾਮਲਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਸਰਗਰਮੀ ਹੈ ਉਹਨਾਂ ਦੀ
ਜਿਹੜੀ ਹੈ ਉਸ ਪ੍ਰਤੀ ਉਹਨਾਂ ਦਾ ਰੁਝਾਨ ਹੈ ਉਸ ਦੇ ਵਿੱਚ ਕੋਈ ਕਮੀ ਲਿਆਂਦੀ ਹੋਏ। ਸੋ ਅਸੀਂ ਸਮੁੱਚੇ ਪਰਿਵਾਰ ਦਾ, ਵੀਰ ਗੁਰਮੇਲ ਸਿੰਘ ਢੇਸੀ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਦਿਨ ਇਹ ਇਸ ਕਿਸਮ ਦੇ ਚੱਲ ਰਹੇ ਨੇ। ਹਰ ਵਾਰਾ ਜਦੋਂ ਜੂਨ ਦਾ ਇਹ ਹਫਤਾ ਆਉਂਦਾ ਹੈ ਤਾਂ ਮੈਂ ਸਮਝਦਾ ਵੀ ਜਿਹੜਾ ਵੀ ਗੁਰੂ ਕਾ ਸਿੱਖ ਆਪਣੇ ਆਪ ਨੂੰ ਕਹਾਉਂਦਾ ਹੈ ਉਹਦੀ ਮਾਨਸਿਕ ਹਾਲਤ ਆਮ ਵਾਂਗ ਨਹੀਂ ਹੁੰਦੀ। ਉਹ ਪੀੜ 'ਚ ਵੀ ਹੁੰਦਾ ਹੈ, ਦਰਦ 'ਚ ਵੀ ਹੁੰਦਾ ਹੈ, ਰੋਹ 'ਚ ਵੀ ਹੁੰਦਾ ਹੈ, ਤੇ ਫਿਰ ਕਿਤੇ ਨਾ ਕਿਤੇ ਉਹ ਦੁਆ ਗੋ ਵੀ ਹੁੰਦਾ ਹੈ, ਅਰਦਾਸ 'ਚ ਵੀ ਜੁੜਦਾ ਹੈ। ਕਿਉਂਕਿ ਜਦੋਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਇਸ ਕਿਸਮ ਦੇ ਪਲ ਆਉਂਦੇ ਨੇ ਜਿਹੜੇ ਅਣਕਿਆਸੇ ਹੁੰਦੇ ਨੇ। ਇੱਕ ਹੁੰਦਾ ਹੈ ਵੀ ਜਦੋਂ ਤੁਸੀਂ, ਔਰ ਇਹ ਹਿਊਮਨ ਨੇਚਰ ਦਾ ਹਿੱਸਾ ਹੈ, ਜਦੋਂ ਕੋਈ ਬੰਦਾ ਬਿਮਾਰ ਹੁੰਦਾ ਹੈ, ਬਿਮਾਰੀ ਉਹਦੀ ਇੱਕ ਸਟੇਜ 'ਚੋਂ ਲੰਘੀ, ਦੂਜੀ ਲੰਘੀ, ਤੁਸੀਂ ਮੈਂਟਲੀ ਪ੍ਰਿਪੇਅਰ ਹੁੰਦੇ ਹੋ। ਤੁਹਾਨੂੰ ਲੱਗ ਰਿਹਾ ਹੁੰਦਾ ਹੈ ਕਿ ਬਈ ਅਲਟੀਮੇਟਲੀ ਇਹ ਹੁਣ ਇਹਦੀ ਟਰਮੀਨਲ ਸਟੇਜ ਆਏਗੀ, ਜਿਵੇਂ ਅਸੀਂ ਕੈਂਸਰ ਹੈ ਜਾਂ ਕਈ ਵਾਰੀ ਦੂਸਰੀਆਂ ਬਿਮਾਰੀਆਂ ਵੱਲ ਦੇਖਦੇ ਹਾਂ। ਸੋ ਉਹ ਤੁਹਾਡੇ ਲਈ ਸ਼ੌਕ ਨਹੀਂ ਹੁੰਦਾ, ਉਦੋਂ ਤੱਕ ਮਾਨਸਿਕ ਤੌਰ ਤੇ ਤੁਸੀਂ ਤਿਆਰ ਹੋ ਚੁੱਕੇ ਹੁੰਦੇ। ਪਰ ਜਿਵੇਂ ਕਿਸੇ ਦੀ ਸਡਨ ਐਕਸੀਡੈਂਟ 'ਚ ਡੈਥ ਹੈ ਜਾਂ ਸਡਨ ਹਾਰਟ ਫੇਲਿਅਰ ਹੈ, ਜਿਹਦੇ ਨਾਲ ਤੁਸੀਂ ਪ੍ਰੀਵੀਅਸ ਸ਼ਾਮ ਚਾਹ ਪੀਤੀ ਹੋਏ ਜਾਂ ਜਿਹਦੇ ਨਾਲ ਤੁਸੀਂ ਡਿਨਰ ਕੀਤਾ ਹੋਏ, ਅਗਲੇ ਦਿਨ ਤੁਹਾਨੂੰ ਪਤਾ ਲੱਗੇ ਕਿ ਵੀ ਹੀ ਔਰ ਸ਼ੀ ਇਜ਼ ਨੋ ਮੋਰ ਇਨ ਦਾ ਵਰਲਡ। ਹੁਣ ਉਸ ਸਾਰੀ ਸਿਚੁਏਸ਼ਨ 'ਚ ਇਹ ਮੈਂ ਇੰਡੀਵਿਜੂਅਲ ਲਾਈਫ ਦੀ ਗੱਲ ਕਰਦਾ ਵੀ ਉਹਦੇ 'ਚ ਵੀ ਜਿਹੜਾ ਇਹ ਉਸ ਨੂੰ ਜਿਹੜਾ ਆਪਣੇ ਮਨ ਨੂੰ ਸਮਝਾਉਣਾ ਜਾਂ ਮਨ ਦੇ ਨਾਲ ਇਨ ਗ੍ਰਿਪਸ ਹੋਣਾ ਔਖਾ ਹੁੰਦਾ ਹੈ। ਤੇ ਕੌਮਾਂ ਦੀ ਜ਼ਿੰਦਗੀ 'ਚ ਵੀ ਜਦੋਂ ਅਸੀਂ, ਔਰ ਸ਼ਾਇਦ ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਅਰਦਾਸ ਦਾ ਇੱਕ ਲਫ਼ਜ਼, ਅਰਦਾਸ ਸਾਡੀ ਓਵਰਨਾਈਟ ਨਹੀਂ ਬਣੀ ਹੈ ਕਿ ਜੀ ਉੱਥੇ ਬੈਠ ਕੇ ਕਿਸੇ ਨੇ 4 ਸਕਾਲਰ ਬਿਠਾ ਦਿੱਤੇ ਤਾਂ ਉਹਨਾਂ ਨੇ ਕਿਹਾ ਜੀ ਅਰਦਾਸ ਕੀ ਕਰਨੀ, ਅਰਦਾਸ ਦੇ ਕੀ ਲਫ਼ਜ਼ ਹੋਣ। 10 ਗੁਰੂ ਸਾਹਿਬਾਨ ਦਾ ਜ਼ਿਕਰ, 9 ਗੁਰੂ ਸਾਹਿਬਾਨ ਦਾ ਤੇ 10ਵੇਂ ਪਾਤਸ਼ਾਹ ਦੀ ਰਚਨਾ 'ਚ ਸੀ। ਔਰ ਫਿਰ ਕਿਵੇਂ ਅਸੀਂ ਉਸ ਜਦੋਂ ਬੀਤੇ ਦੀ, ਔਰ ਅਰਦਾਸ ਸਾਡੀ ਕਲੈਕਟਿਵ ਮੈਮਰੀ ਹੈ ਆਪਣੀ ਹਿਸਟਰੀ ਦੀ, ਔਰ ਇਕੱਲੀ ਉਹ ਹਿਸਟਰੀ ਨਹੀਂ ਜਿਹੜੀ ਕਿ ਸਿਰਫ ਬ੍ਰਾਈਟਨ ਤੁਹਾਡੀ ਗੱਲ ਕਰਦੇ ਹੋ। ਜੇ ਤੁਸੀਂ ਦੇਖੋਗੇ ਕਿ ਅਰਦਾਸ ਦੇ ਵੱਡੇ ਹਿੱਸੇ 'ਚ ਆਪਣਾ ਰਿਜ਼ੋਲਵ ਤਾਂ ਖਾਲਸਾ ਜੀ ਕੇ ਬੋਲ ਬਾਲੇ, ਕਿ ਖਾਲਸੇ ਦਾ ਬੋਲ ਬਾਲਾ ਹੋਏ, ਰਾਜ ਕਰੇਗਾ ਖਾਲਸਾ ਜਾਂ ਪੰਥ ਕੀ ਜੀਤ, ਇਹ ਲਫ਼ਜ਼ ਨੇ। ਲੇਕਿਨ ਉਹਦਾ ਵੱਡਾ ਹਿੱਸਾ ਉਸ ਸਮੁੱਚੇ ਟਾਰਚਰ 'ਚੋਂ ਨਿਕਲ ਕੇ, ਉਹਨਾਂ ਕੁਰਬਾਨੀਆਂ 'ਚੋਂ ਨਿਕਲ ਕੇ, ਉਹਨਾਂ ਹਾਲਾਤਾਂ 'ਚੋਂ ਨਿਕਲ ਕੇ ਜਿਹੜਾ ਸਿੱਖੀ ਨੂੰ ਕਾਇਮ ਰੱਖਣ ਦਾ ਇਹ ਜਿਹੜਾ ਅਹਿਦ ਹੈ ਔਰ ਉਹ ਇਤਿਹਾਸ ਹੈ, ਉਹ ਇਸ ਲਈ ਰਿਮਾਈਂਡਰ ਹੈ ਕਿਉਂਕਿ ਖਾਲਸਾ ਪੰਥ, ਔਰ ਜ਼ਾਹਰ ਹੈ ਕਿ ਜਦੋਂ ਅਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਦੀ ਗੱਲ ਕਰਦੇ ਹਾਂ, ਸਾਡੇ ਦੋਵੇਂ ਪੰਜਾਬਾਂ 'ਚ ਅਕਸਰ ਇਹ ਕਿਹਾ ਜਾਂਦਾ ਹੈ ਕਿ ਦੇਖੋ ਸੱਚ ਨੂੰ ਹਮੇਸ਼ਾ ਫਾਂਸੀ ਤੇ ਚੜ੍ਹਨਾ ਪੈਂਦਾ। ਮਨਸੂਰ ਦਾ ਜ਼ਿਕਰ ਹੁੰਦਾ ਸੀ, ਜਾਂ ਸੱਚ ਨੂੰ ਜਿਹੜਾ ਉਹਦੇ ਲਈ ਮੌਤ ਉਹਦੀ ਅਲਟੀਮੇਟ ਮੰਜ਼ਿਲ ਹੁੰਦੀ ਹੈ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇਣ ਦੀ ਗੱਲ ਹੁੰਦੀ ਸੀ। ਹੁਣ ਸੁਕਰਾਤ ਗ੍ਰੀਸ ਦੇ ਵਿੱਚ ਹੋਇਆ, ਯੂਨਾਨ ਦੇ ਵਿੱਚ, ਮਨਸੂਰ ਜਿਹੜਾ ਅੱਜ ਦਾ ਈਰਾਨ ਹੈ, ਪਰਸ਼ੀਆ ਹੈ, ਉਸ ਖਿੱਤੇ ਦੇ ਵਿੱਚ ਹੋਇਆ। ਪਰ ਇਹਨਾਂ ਸੁਕਰਾਤਾਂ ਔਰ ਮਨਸੂਰਾਂ ਦੀ ਜਿਹੜੀ ਲੰਬੀ ਲਾਈਨ ਲਾ ਦਿੱਤੀ 18ਵੀਂ ਸਦੀ ਤੋਂ ਲੈ ਕੇ ਹੁਣ ਤੱਕ, ਇਹ ਸਿੱਖਾਂ ਦੇ ਹਿੱਸੇ ਹੀ ਆਇਆ। ਹਾਲਾਂਕਿ ਸ਼ਹੀਦ ਲਫ਼ਜ਼ ਅਰਬੀ ਦਾ ਹੈ, ਸਿੱਖਾਂ ਨੇ ਇਸ ਦੇ ਮਾਨੇ ਬਦਲ ਕੇ ਰੱਖ ਦਿੱਤੇ। ਹੁਣ ਵੈਸੇ ਅਰਬੀ ਜਾਂ ਬਾਅਦ ਦੇ ਵਿੱਚ ਫਾਰਸੀ ਦੇ ਵਿੱਚ ਵੀ ਜਦੋਂ ਲਫ਼ਜ਼ ਸ਼ਹਾਦਤ ਕਿਹਾ ਜਾਂਦਾ ਹੈ, ਇਸ ਦਾ ਅਰਥ ਹੁੰਦਾ ਗਵਾਹੀ। ਆਮ ਅਸੀਂ ਅਦਾਲਤਾਂ 'ਚ ਵੀ ਕਹਿੰਦੇ ਹਾਂ ਜੀ ਉਹਨੇ ਮੇਰੇ ਖਿਲਾਫ ਸ਼ਹਾਦਤ ਦਿੱਤੀ। ਹੁਣ ਗਵਾਹੀ ਨਾਲ ਕੁਰਬਾਨੀ ਦਾ ਕੀ ਤਾਲੁਕ ਹੈ, ਜਾਂ ਕੁਰਬਾਨੀ ਵਾਲੇ ਲਫ਼ਜ਼ ਨੂੰ ਕਿਵੇਂ ਗਵਾਹੀ ਦੇ ਤੌਰ ਤੇ ਆਮ ਅਦਾਲਤੀ ਨਿਜ਼ਾਮ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਣ ਲੱਗਾ। ਅਸਲ ਦੇ ਵਿੱਚ ਸ਼ਹੀਦ ਦਾ ਰੁਤਬਾ ਜਦੋਂ ਇਸਲਾਮ ਨੇ ਵੀ ਬਿਆਨਿਆ, ਔਰ ਉਹਦੇ ਲਈ ਖਾਸ ਤੌਰ ਤੇ ਜਿਹੜਾ ਇੱਕ ਸਪੈਸ਼ਲ ਦਰਜਾ ਹੈ ਸ਼ਹੀਦ ਨੂੰ, ਉਸ ਦੇ ਲਈ ਜੰਨਤ ਦੇ ਵਿੱਚ ਕੀ ਜਿਹੜਾ ਉਸ ਨੂੰ, ਉਸ ਦੇ ਲਈ ਜੰਨਤ ਦੇ ਦਰਵਾਜ਼ੇ ਖੁੱਲ੍ਹਦੇ ਨੇ, ਉਹ ਇੱਕ ਵੱਖਰੇ ਕਾਨਸੈਪਟ ਹੈ। ਪਰ ਇਸ ਦਾ ਮੂਲ ਤੌਰ ਦੇ ਉੱਤੇ ਇਹ ਸੀ ਕਿ ਜਿਹੜੀ ਰੂਹ ਸੱਚ, ਹੱਕ, ਇਨਸਾਫ ਦੇ ਲਈ, ਜਿਸ ਲਈ ਲਫ਼ਜ਼ ਜਿਹਾਦ ਵੀ ਹੈ, ਅੱਜ ਭਾਵੇਂ ਉਸ ਜਿਹਾਦ ਨੂੰ ਡਰੋਗੇਟਰੀ ਬਣਾ ਦਿੱਤਾ ਗਿਆ, ਪਰ ਜਿਹਾਦ ਦਾ ਮਤਲਬ ਵੀ ਇਹੀ ਸੀ ਕਿ ਜਿਹੜਾ ਸੱਚ ਦੇ ਲਈ ਖਲੋਣ ਲਈ, ਹੱਕ ਦੇ ਲਈ, ਇਸਲਾਮ 'ਚ ਹੱਕ ਵੀ ਰੱਬ ਦਾ ਨਾਂ ਹੈ, ਅਦਲ ਵੀ ਰੱਬ ਦਾ ਨਾਂ ਹੈ, ਸੱਚ ਤਾਂ ਹੈ ਹੀ ਹੈ। ਔਰ ਇਹ ਸੀ ਕਿ ਜਿਹੜਾ ਇਸ ਰਸਤੇ ਤੇ ਤੁਰਨ ਲਈ ਆਪਣੇ
ਆਪ ਨੂੰ ਭੇਟ ਕਰਦਾ ਹੈ, ਪੇਸ਼ ਕਰਦਾ ਹੈ, ਉਹ ਇੱਕ ਗਵਾਹੀ ਬਣ ਜਾਂਦਾ ਹੈ ਅੱਲਾਹ ਤਾਲਾ ਦੀ ਦਰਗਾਹ ਦੇ ਵਿੱਚ ਕਿ ਭਾਈ ਥੱਲੇ ਕੀ ਹੋ ਰਿਹਾ। ਔਰ ਫਿਰ ਜਿਸ ਨੂੰ ਅਸੀਂ ਸਿੱਖੀ ਕਨਸੈਪਟ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਫਿਰ ਇਹ ਗਵਾਹੀ ਦੇਣੀ ਅਕਾਲ ਪੁਰਖ ਦੀ ਦਰਗਾਹ 'ਚ ਸ਼ਹਾਦਤ ਦੇ ਨਾਲ। ਔਰ ਜਦੋਂ ਅਸੀਂ ਅਕਾਲ ਤਖਤ ਦੇ ਸਾਹਮਣੇ ਜੂਝਣ ਵਾਲੇ ਬਾਬਾ ਗੁਰਬਖਸ਼ ਸਿੰਘ ਔਰ ਉਹਨਾਂ ਦੇ 30 ਸਾਥੀ ਸਿੰਘਾਂ ਦਾ ਜ਼ਿਕਰ ਕਰਦੇ ਹਾਂ, ਜਾਂ ਉਸ ਪੀਰੀਅਡ ਦੇ ਵਿੱਚ ਜਿਨ੍ਹਾਂ ਨੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਵਰਗੇ ਜਿਨ੍ਹਾਂ ਨੇ ਕੁਰਬਾਨੀ ਦੇ ਰਸਤੇ ਨੂੰ ਚੁਣਿਆ, ਤੇ ਉਹਨਾਂ ਦਾ ਇੱਕ ਰਿਜ਼ੋਲਵ ਸੀ ਕਿ ਉਹਨਾਂ ਨੂੰ ਇਹ ਸੀ ਕਿ ਵੀ ਉਹਨਾਂ ਨੂੰ ਇਸ ਗੱਲ ਦਾ ਫਿਕਰ ਸੀ ਕਿ ਵੀ ਸਾਡੇ ਰਾਜ ਦੀ ਮੰਜ਼ਿਲ ਲੇਟ ਹੋ ਰਹੀ ਹੈ ਔਰ ਅਸੀਂ ਹੁਣ ਆਪਣੇ ਸਰੀਰਾਂ ਦੇ ਠੀਕਰੇ ਦੁਸ਼ਮਣ ਦੇ ਸਿਰ ਤੇ ਭੰਨੀਏ, ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਵੀ ਅਸੀਂ ਜਦੋਂ ਆਪਣਾ ਸਿਰ ਦਿਆਂਗੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਗਵਾਹੀ ਵਜੋਂ ਆਏਗਾ ਕਿ ਭਾਈ ਧਰਤੀ ਦੇ ਜਿਸ ਖਿੱਤੇ ਚੋਂ ਇਹ ਸ਼ਹੀਦ ਰੂਹ ਆਈ ਹੈ ਉਹ ਨਿਜ਼ਾਮ ਇੰਨਾ ਭ੍ਰਿਸ਼ਟਿਆ ਹੋਇਆ ਕਿ ਉਹ ਬਦਲਿਆ ਜਾਣਾ ਚਾਹੀਦਾ ਹੈ। ਤੇ ਫਿਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਹੀ ਕਿਸੇ ਦੀ ਬਣਦੀ ਹੈ, ਕਿਸੇ ਦੀ ਵਿਗੜਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਜਿਨ ਕੀ ਚੀਰੀ ਦਰਗਾਹ ਪਾਰਟੀ ਤਿਨਾ ਮਰਨਾ ਭਾਈ, ਇੱਕ ਰਿਵਾਜ ਸੀ ਸਾਡੇ ਉਸ ਖਿੱਤੇ ਦੇ ਕਸਟਮ 'ਚ ਕਿ ਜਦੋਂ ਕੋਈ ਲਿਖਤੀ ਚਿੱਠੀ ਭੇਜਦਾ ਸੀ ਤੇ ਜੇ ਕੋਈ ਅਫਸੋਸ ਦਾ ਵਾਕਿਆ ਹੋਇਆ, ਕੋਈ ਮੌਤ ਹੋਈ ਹੈ, ਤਾਂ ਚਿੱਠੀ ਇੱਕ ਸਾਈਡ ਤੋਂ ਥੋੜੀ ਫਾੜੀ ਹੁੰਦੀ ਸੀ ਤੇ ਜਿਹੜਾ ਉਹਨਾਂ ਵਿਚਾਰੇ ਆਮ ਲੋਕਾਂ ਨੂੰ ਤਾਂ ਪੜ੍ਹਨਾ ਨਹੀਂ ਸੀ ਆਉਂਦਾ, ਉਹ ਜਿਉਂ ਹੀ ਚਿੱਠੀ ਦੇਖਦੇ ਸੀ ਤੇ ਉਹ ਸਭ ਜਿਹੜਾ ਉਹ ਚੀਕ ਸਿਹਾੜਾ ਪੈ ਜਾਂਦਾ ਸੀ ਕਿ ਭਾਈ ਕੁਝ ਵਾਪਰ ਗਿਆ ਹੈ। ਸੋ ਗੁਰੂ ਸਾਹਿਬ ਨੇ ਕਿਹਾ ਵੀ ਦੁਨਿਆਵੀ ਚਿੱਠੀ ਫਾੜਨ ਦੇ ਨਾਲ ਕੀ ਹੋਣਾ ਹੈ, ਜਿਨ੍ਹਾਂ ਨੇ ਆਪਣੀ ਚਿੱਠੀ ਰੱਬ ਦੀ ਦਰਗਾਹ 'ਚ ਪੜਵਾ ਲਈ, ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ, ਉਹਨਾਂ ਦੀ ਮੌਤ ਜਦੋਂ ਰੱਬ ਨੇ ਮਿੱਥ ਦਿੱਤਾ। ਔਰ ਇਕੱਲਾ ਇਨਸਾਨ ਦੇ ਹਵਾਲੇ ਨਾਲ ਨਹੀਂ, ਸਾਮਰਾਜ ਪਾਤਸ਼ਾਹੀਆਂ। ਔਰ ਜੇ ਅਸੀਂ ਵੱਡੇ ਵੱਡੇ ਸਾਮਰਾਜ 5-6 ਹਜ਼ਾਰ ਸਾਲ ਦੀ ਹਿਸਟਰੀ 'ਚ ਦੇਖੀਏ ਜਿਨ੍ਹਾਂ ਸਾਹਮਣੇ ਕੋਈ ਖੰਘਣ ਦੀ ਹਿੰਮਤ ਨਹੀਂ ਸੀ ਕਰਦਾ, ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਕਿ ਭਾਈ ਇਹ ਪਾਠ ਦੇਖੋ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪੈ ਤੋਂ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿ ਇੰਨੇ ਤਾਕਤਵਰ ਬਾਦਸ਼ਾਹ ਜਿਨ੍ਹਾਂ ਅੱਗੇ ਕਿੰਨੇ ਲੋਕ ਸਿਰ ਨਵਾਉਂਦੇ ਸਨ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇ ਗੁਰੂ ਸਾਹਿਬ ਨੇ ਕਿਹਾ ਵੀ ਉਹ ਅੱਜ ਕਿੱਥੇ ਨੇ, ਅਲਟੀਮੇਟਲੀ ਨੰਗੇ ਪੈਰ ਦੁਨੀਆ ਤੋਂ ਚਲੇ ਗਏ। ਔਰ ਇਹੀ ਜਦੋਂ ਅਸੀਂ ਸ਼ਹੀਦ ਦੇ ਰੁਤਬੇ ਦੀ ਗੱਲ ਕਰਦੇ ਹਾਂ, ਔਰ ਤੁਸੀਂ ਕਬੀਰ ਸਾਹਿਬ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਸ ਦੇ ਇਸ ਮਹਾਵਾਕ ਨੂੰ ਹੀ ਦੁਹਰਾਇਆ। ਔਰ ਪੂਰਾ ਸ਼ਬਦ ਹੈ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟ ਮਰੈ ਕਬੂ ਨਾ ਛਾੜੇ ਖੇਤ। ਟੁਕੜੇ ਟੁਕੜੇ ਹੋ ਜਾਣਾ, ਕੀਮਾ ਕੀਮਾ ਹੋ ਜਾਣਾ, ਜ਼ਰਰੇ ਜ਼ਰਰੇ ਨੂੰ ਆਪਣੇ ਵਜੂਦ ਦੇ ਨੂੰ, ਸਰੀਰ ਦੇ ਨੂੰ ਉਡਾ ਦੇਣਾ, ਪਰ ਜੰਗ ਦੇ ਮੈਦਾਨ ਚੋਂ ਪਿੱਛੇ ਨਾ ਹਟਣਾ। ਇਹ ਹੈ ਦੀਨ ਲੋੜਵੰਦ। ਅਸੀਂ ਕਹਿੰਦੇ ਹਾਂ ਕਿ ਭਾਈ ਇਹ ਜਿਹੜਾ ਬੰਦਾ ਦੀਨ, ਜਦੋਂ ਅਸੀਂ ਰੱਬ ਦਾ ਨਾਮ ਵੀ ਹੈ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਓ ਬੇੜੇ, ਕਿ ਤੂੰ ਦੀਨਾਂ ਤੇ ਦਇਆ ਕਰਨ ਵਾਲਾ ਹੈ। ਤੇ ਇੱਕ ਦੀਨ ਫੇਥ ਨੂੰ ਵੀ ਕਹਿੰਦੇ ਨੇ। ਜਦੋਂ ਅਸੀਂ ਕਬੀਰ ਸਾਹਿਬ ਦਾ ਦੇਖਦੇ ਹਾਂ ਕਿ ਕਬੀਰ ਮਾਇਆ ਨਾ ਚਲੀ ਸਾ ਦੀਨ ਗਵਾਇਆ ਦੁਨੀ ਸਿਓ, ਕਿ ਵੀ ਤੂੰ ਆਪਣਾ ਦੀਨ ਦੁਨੀਆ ਕਰਕੇ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਗਾਫਲ ਹੁੰਦਾ ਸੁੱਤੇ ਪਏ, ਉਹ ਨੀਂਦ 'ਚ ਸੁੱਤੇ ਪਏ ਇਨਸਾਨ। ਤੂੰ ਆਪਣਾ ਦੀਨ, ਆਪਣਾ ਫੇਥ ਦੁਨੀਆ ਦੇ ਪਿੱਛੇ ਗਵਾਇਆ। ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਇਹਨੇ ਦੁਨੀਆ ਨੇ ਤਾਂ ਨਾਲ ਚੱਲਣਾ ਨਹੀਂ ਹੈ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਮਾਇਆ ਦੀ ਨੀਂਦ ਸੁੱਤੇ ਪਏ ਇਨਸਾਨ, ਤੂੰ ਖੁਦ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰਿਆ। ਸੋ ਇੱਥੇ ਜਿਹੜੇ ਜੂਝਣ ਵਾਲੇ ਨੇ ਜੂਨ 84 ਦੇ ਯੋਧੇ, ਇਹ ਫੇਥ ਲਈ ਵੀ ਨੇ ਔਰ ਉਹਨਾਂ ਦੀਨਾਂ ਲਈ ਵੀ ਨੇ ਜਿਨ੍ਹਾਂ ਦੇ ਮੁੱਢਲੇ ਹੱਕ ਉਸ ਸਿਸਟਮ ਨੇ ਖੋਏ ਹੋਏ ਨੇ। ਔਰ ਗੱਲ ਕੱਲੀ ਇਹ ਨਹੀਂ, ਜਦੋਂ ਅਸੀਂ ਯੋਧਿਆਂ ਦੀ ਗੱਲ ਕਰਦੇ ਹਾਂ, ਮੈਂ ਕਿਤੇ ਪੜ੍ਹ ਰਿਹਾ ਸੀ ਕਿ ਜਿੱਦਣ ਫਾਈਨਲ 3 ਜੂਨ ਨੂੰ ਪੂਰਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਕੱਲ੍ਹ ਦੇ
ਪ੍ਰੋਗਰਾਮ 'ਚ ਅਸੀਂ ਜ਼ਿਕਰ ਕੀਤਾ ਸੀ, ਘੇਰਾ ਪੈ ਗਿਆ ਔਰ ਮਾਰਕਟ ਅਲੀ ਦੇ ਨੇ ਜੋ ਬਿਆਨ ਵੀ ਕੀਤਾ, ਉਹਨੇ ਸੰਤਾਂ ਨੂੰ ਪੁੱਛਿਆ ਕਿ ਵੀ 4 ਚੁਫੇਰੇ ਫੌਜ ਹੈ, ਜਿੱਤਣ ਦਾ ਤਾਂ ਕੋਈ ਮੁਕਾਮ ਨਹੀਂ ਹੈ ਔਰ ਤੁਹਾਨੂੰ ਡਰ ਨਹੀਂ ਲੱਗਦਾ? ਉਹਨਾਂ ਨੇ ਕਿਹਾ ਵੀ ਨਹੀਂ, ਜਿਹੜਾ ਔਰ ਅੰਗਰੇਜ਼ੀ 'ਚ ਉਹਨੇ ਲਿਖਿਆ ਕਿ ਸਿੱਖ ਇਜ਼ ਨਾਟ ਅਫਰੇਡ ਆਫ ਡੈਥ ਐਂਡ ਹੂਐਵਰ ਇਜ਼ ਅਫਰੇਡ ਆਫ ਡੈਥ ਇਜ਼ ਨਾਟ ਅ ਸਿੱਖ। ਕਿ ਸਿੱਖ ਮੌਤ ਤੋਂ ਨਹੀਂ ਡਰਦਾ, ਤੇ ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਨਹੀਂ ਹੈ। ਹੁਣ ਇਹ ਔਰ ਦੁਨੀਆ ਨੇ ਦੇਖਿਆ ਕਿ ਵੀ ਕਿਵੇਂ ਜਿਹੜਾ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਉਹ ਸਾਰੇ ਸਿੰਘ ਜੂਝੇ। ਅੱਜ ਮੈਂ ਕਿਤੇ ਉਹ ਬਿਰਤਾਂਤ ਦੇਖ ਰਿਹਾ ਸੀ ਕਿ ਜਦੋਂ 4 ਜੂਨ ਦੀ ਸਵੇਰ ਆ, 4 ਜੂਨ ਨੂੰ ਅਸੀਂ ਗੱਲ ਕਰ ਰਹੇ ਹਾਂ, ਪਹਿਲਾ ਤੋਪ ਦਾ ਗੋਲਾ ਹਰਮੰਦਰ ਸਾਹਿਬ ਵੱਲ ਦਾਗਿਆ ਗਿਆ ਔਰ ਇਹ ਜਿਹੜੇ ਅਗਲੇ ਇੰਟੈਂਸ 72 ਘੰਟੇ ਨੇ ਉਹ ਫਿਰ ਇੰਟੈਂਸ ਫਾਈਟ ਜਿਹੜੀ 5 ਤੇ 6 ਜੂਨ ਦੀ ਰਾਤ ਨੂੰ ਫਿਰ ਟੈਂਕ ਲਿਆਂਦੇ ਜਾਂਦੇ ਨੇ। ਔਰ ਉਸ ਪੀਰੀਅਡ ਦੇ ਵਿੱਚ ਜਦੋਂ ਇਹ 3 ਜੂਨ ਤੋਂ ਬਾਅਦ ਪੱਤਰਕਾਰ ਵੀ ਚਲੇ ਗਏ, ਘੇਰਾਬੰਦੀ ਸਾਰੀ ਹੋ ਕੇ ਜੰਗ ਦੀਆਂ ਤਿਆਰੀਆਂ ਸੀ, ਤੇ ਸੰਤ ਪਿੰਡਾਂ ਵਾਲਿਆਂ ਨੇ ਆਪਣੇ ਸਾਰੇ ਉਹਨਾਂ ਸਿੰਘਾਂ ਨੂੰ ਸੱਦਿਆ ਔਰ ਸ਼ਸਤਰ ਬਸਤਰ ਨਾਲ ਲੈਸ ਸਿੰਘ ਹਾਜ਼ਰ ਹੋਏ। ਉਹਨਾਂ ਨੇ ਕਿਹਾ ਦੇਖੋ ਹੁਣ ਇਹ ਸ਼ਹੀਦੀ ਦੀ ਜੰਗ ਹੈ, ਤੁਹਾਡੇ ਤੇ ਮੈਨੂੰ ਕੋਈ ਹਿਰਖ ਨਹੀਂ ਹੋਏਗਾ। ਅਜੇ ਵੀ ਜੇ ਤੁਹਾਡੇ ਚੋਂ ਕੋਈ ਜਾਣਾ ਚਾਹੁੰਦਾ ਉਹਨੂੰ ਮੈਂ ਸਿਰੋਪਾਓ ਦੇ ਕੇ ਵਿਦਾ ਕਰਾਂਗੇ, ਕੋਈ ਗਿਲਾ ਨਹੀਂ, ਤੁਸੀਂ ਬਹੁਤ ਸਾਥ ਦਿੱਤਾ ਹੈ, ਤੁਹਾਡੀਆਂ ਹੋ ਸਕਦਾ ਤੁਹਾਡੀਆਂ ਪਰਿਵਾਰਕ ਜ਼ਿੰਮੇਵਾਰੀਆਂ ਹੋਣ, ਤੁਹਾਡਾ ਇਹ ਸਾਰਾ ਹੋਏ, ਕੋਈ ਵੀ ਤੁਸੀਂ ਜਾਣਾ ਚਾਹੇ, ਲੇਕਿਨ ਸ਼ਹੀਦੀ ਦੇ ਚਾਅ ਵਾਲੇ ਉਹ ਤਾਂ ਜਕਾਰੇ ਚੜ੍ਹ ਰਹੇ ਸੀ। ਔਰ ਸੰਤਾਂ ਨੇ ਦੇਖਿਆ ਕਿ ਜਨਰਲ ਸੁਬੇਗ ਸਿੰਘ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਨੇ, ਤੇ ਉਹਨਾਂ ਨੇ ਕਿਹਾ ਵੀ ਜਨਰਲ ਸਾਹਿਬ ਤੁਸੀਂ ਇੰਨੇ ਵਿਰਾਗ 'ਚ, ਉਹ ਕਹਿੰਦੇ ਵੀ ਸੰਤ ਜੀ ਮੈਂ ਕਮਾਂਡ ਕੀਤਾ ਫੌਜ ਨੂੰ, ਮੈਂ ਬੰਗਲਾਦੇਸ਼ ਦੀ ਜਿਹੜੀ ਜੰਗ ਵੀ ਔਰ ਉਸ ਤੋਂ ਪਹਿਲਾਂ ਵੀ, ਔਰ ਮੈਨੂੰ ਪਤਾ ਹੈ ਕਿ ਉਸ ਪੀਰੀਅਡ 'ਚ ਜਿਹੜੇ ਫੌਜੀ ਛੁੱਟੀ ਗਏ ਹੁੰਦੇ ਨੇ ਉਹਨਾਂ ਨੂੰ ਵੀ ਵਾਪਸ ਸੱਦ ਲਿਆ ਜਾਂਦਾ ਹੈ, ਕਿਸੇ ਨੂੰ ਛੁੱਟੀ ਦਿੱਤੀ ਨਹੀਂ ਜਾਂਦੀ। ਤੇ ਜੇ ਸੱਚਮੁੱਚ ਉਹਨਾਂ ਫੌਜੀਆਂ ਨੂੰ ਇਹ ਚੋਇਸ ਦਿੱਤੀ ਜਾਏ ਕਿ ਭਾਈ ਤੁਸੀਂ ਲੜਨਾ ਹੈ ਕਿ ਭੱਜਣਾ, ਕਹਿੰਦੇ ਸਾਰੇ ਛੱਡ ਕੇ ਭੱਜ ਜਾਣ, ਪਰ ਕਹਿੰਦੇ ਵੀ ਮੈਂ ਉਹਨਾਂ ਸਾਰਿਆਂ ਨੂੰ ਉਹਨਾਂ ਹਾਲਾਤਾਂ ਨੂੰ ਵੀ ਕਮਾਂਡ ਕੀਤਾ। ਪਰ ਅੱਜ ਮੈਂ ਜਿਹੜਾ ਚਾਅ ਔਰ ਜਿਹੜਾ ਜੋ ਮਾਹੌਲ ਇੱਥੇ ਦੇਖ ਰਿਹਾ, ਇਹ ਮੈਂ ਆਪਣੀ ਸਾਰੇ ਕੈਰੀਅਰ ਦੇ ਵਿੱਚ ਕਿਤੇ ਨਹੀਂ ਦੇਖਿਆ ਕਿ ਮੌਤ ਦੇ ਲਈ ਇੰਨਾ ਚਾਅ ਹੈ, ਸ਼ਹਾਦਤ ਦੇ ਲਈ। ਸੋ ਮੈਂ ਸਮਝਦਾ ਵੀ ਇਹ ਬੇਸ਼ੱਕ ਕਿਤੋਂ ਛੋਟੇ ਛੋਟੇ ਐਕਸਰਪਟ ਅੱਜ ਕੱਲ੍ਹ ਹਰ ਕੋਈ ਇਸ ਪੀਰੀਅਡ ਦੇ ਜਿਹੜੇ ਐਵੀਡੈਂਸ, ਕਿਉਂਕਿ ਕੁਝ ਸਿੰਘ ਉਹ ਵੀ ਸਨ ਜਿਹੜੇ ਜੂਝੇ 5 ਤੇ 6 ਜੂਨ ਦੀ ਸਵੇਰ ਤੋਂ ਬਾਅਦ ਜਦੋਂ ਫੌਜ ਅੰਦਰ ਆਈ, ਉਹਨਾਂ ਨੂੰ ਫੜਿਆ ਗਿਆ, ਜੋਧਪੁਰ ਗਏ, ਜੋਧਪੁਰ ਦੀ ਜੇਲ੍ਹ 'ਚੋਂ 5 ਸਾਲ ਬਾਅਦ ਆਏ। ਸੋ ਕੁਝ ਚੀਜ਼ਾਂ ਦੇ ਉਹ ਵਿਟਨੈਸ ਨੇ ਔਰ ਇਹ ਜਿਹੜੀਆਂ ਸਾਰੀਆਂ ਜਿਹੜੇ ਐਨੈਕਡੋਟ ਅੱਡ-ਅੱਡ ਥਾਵਾਂ ਤੇ ਬਿਆਨੇ ਜਾਂਦੇ ਨੇ, ਇਹ ਇੱਕ ਹਕੀਕਤ ਹੈ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ। ਔਰ ਇਹ ਜਦੋਂ ਅਸੀਂ ਜਿਵੇਂ ਇਸ ਘੱਲੂਘਾਰਾ 84 ਦੇ 2 ਆਸਪੈਕਟ ਮੈਂ ਹਮੇਸ਼ਾ ਸਮਝਦਾ ਵੀ ਨੇ, ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਆ, ਮੈਂ ਕਿਹਾ ਵੀ ਇੱਕ ਆਸਪੈਕਟ ਸਾਡਾ ਚਮਕੌਰ ਦੀ ਗੜੀ ਵਾਲਾ ਹੈ, ਉਹ ਜਿਹੜਾ ਜੂਝਣ ਵਾਲਾ, ਸ਼ਹਾਦਤ ਵਾਲਾ, ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ, ਮਰਨ ਮਨਸ਼ਾ ਸੂਰਿਆਂ ਹੱਕ ਹੈ, ਜੋ ਹੋਵੇ ਮਰੇ ਪਰਵਾਣੂ। ਮਨਸ਼ਾ ਡਿਜ਼ਾਇਰ ਕਿ ਜਿਹੜਾ ਸੂਰਬੀਰ ਹੁੰਦਾ ਹੈ ਉਸ ਦੀ ਇਹ ਮਨਸ਼ਾ ਹੁੰਦੀ ਹੈ ਕਿ ਮੈਂ ਜੰਗ ਦੇ ਮੈਦਾਨ ਦੇ ਵਿੱਚ ਜੂਝਣਾ, ਤੇ ਜੇ ਮੈਨੂੰ ਸ਼ਹਾਦਤ ਮਿਲੇ ਤੇ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ। ਜਦੋਂ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਦੇ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨ ਟਰੋਂ ਨ ਡਰੋਂ ਅਰਸੋਂ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋ। ਪਹਿਲਾ ਨਿਸ਼ਚੈ ਕਰ, ਆਪਣੀ ਡਿਟਰਮੀਨੇਸ਼ਨ ਕਿ ਅਸੀਂ ਜਿੱਤਣਾ। ਔਰ ਸਿੱਖ ਹੋ ਆਪਣੇ ਹੀ ਮਨ ਕੋ, ਆਪਣੇ ਮਨ ਨੂੰ ਇਹ ਵੀ ਸਮਝਾਣਾ ਹੈ ਇਹ ਲਾਲਚ ਹੋਂ ਗੁਣ ਤੋਂ ਉਚਰੋ। ਜੇ ਮੇਰੇ 'ਚ ਕੋਈ ਡਿਜ਼ਾਇਰ ਹੋਏ ਤਾਂ ਇਹੀ ਹੋਏ ਕਿ ਹੇ ਵਾਹਿਗੁਰੂ ਮੈਂ ਤੇਰੇ ਗੁਣ ਗਾਵਾਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ 70 ਚੰਗਾ, ਪੱਠ ਖੇੜਿਆਂ ਦਾ ਰਹਿਣਾ। ਕਿ ਇਹੀ ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋਂ ਗੁਣ ਤੋਂ ਉਚਰੋਂ, ਪਰ ਜਬ ਆਵ ਕੀ ਔਦ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਪਰ ਜੇ ਉਸ ਜਿਹੜੀ ਵਿਕਟਰੀ ਐਲਿਊਡ ਕਰ ਰਹੀ ਹੋਏ ਨਿਸ਼ਚੈ ਕਰ ਆਪਣੀ ਜੀਤ ਕਰੋ ਸੰਭਵ ਨਹੀਂ ਹੈ, ਤੇ ਫਿਰ ਜਿਹੜਾ ਹੈ ਉਹ ਉਸ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਸ਼ਹੀਦ ਹੋਣਾ। ਸੋ ਜੂਨ 84 ਦੇ
ਸਾਡੇ ਇਹਨਾਂ ਯੋਧਿਆਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਜਿਵੇਂ ਉਹਨਾਂ ਨੇ ਇਤਿਹਾਸ ਸਿਰਜਿਆ, ਇਹ ਬਹੁਤ ਵੱਡਾ ਵਰਤਾਰਾ ਇਤਿਹਾਸ ਦਾ। ਅਸੀਂ ਉਹਨਾਂ ਨੂੰ ਜਿੱਥੇ ਯਾਦ ਕਰਦੇ ਹਾਂ, ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਉਹ ਸਿੱਖ ਇਤਿਹਾਸ ਦੇ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ ਨੇ। ਦੂਸਰਾ, ਸਰਕਾਰ ਦੇ ਜ਼ੁਲਮਾਂ ਦੀ ਕਹਾਣੀ, ਜਿਵੇਂ ਉਹਨਾਂ ਨੇ ਬੇਗੁਨਾਹ ਨੂੰ ਮਾਰਿਆ। ਸੋ ਜਿੱਥੇ ਅਸੀਂ ਇਸ ਸਾਰੇ 'ਚ ਕੁਛ ਨਾ ਕੁਛ ਸਾਂਝਾ ਵੀ ਕਰਨਾ ਚਾਹੁੰਦੇ ਹਾਂ, ਜਿਹੜਾ ਖ਼ਾਸ ਤੌਰ 'ਤੇ ਪਹਿਲਾਂ ਮੈਂ ਆਪਣੇ ਸ਼ਾਇਰ ਸਾਡੇ TV 84 ਦੇ ਤਾਂ ਦੋ ਹੀ ਪ੍ਰਮੁੱਖ ਸ਼ਾਇਰ ਨੇ, ਸਰਦਾਰ ਸ਼ੇਰਬਾਜ਼ ਸਿੰਘ ਢਿੱਲੋਂ ਔਰ ਭਾਈ ਸੰਤੋਖ ਸਿੰਘ ਭਾਊ ਜੀ ਟੋਰਾਂਟੋ ਤੋਂ। ਉਹਨਾਂ ਦੀ ਭਾਈ ਸੰਤੋਖ ਸਿੰਘ ਭਾਊ ਜੀ ਦੀ ਨਜ਼ਮ ਹੈ ਵਿਸ਼ਵਾਸਘਾਤ। 2 ਜੂਨ 84 ਦਾ ਦਿਨ ਚੜ੍ਹਿਆ, ਅਕ੍ਰਿਤ ਕਣ ਬਣ ਗਏ ਲਾਈ ਨਾ ਦੇਰ ਮੀਆਂ। ਤਿਲਕ ਜੰਜੂ ਦੀ ਰਾਖੀ ਕਰਨ ਬਦਲੇ, ਅਕਾਲ ਤਖਤ ਕਰ ਦੇਣਾ ਢੇਰ ਮੀਆਂ। 9 ਮਾਸ ਦਾ ਰਿਸ਼ਤਾ ਨਿਭਾਉਣ ਦੇ ਲਈ, ਮਾਸ 9 ਨਾਲ ਦੇਣਾ ਉਧੇੜ ਮੀਆਂ। ਅਕਿਰਤ ਕਣਾਂ ਦੀ ਆ ਗਈ ਫੌਜ ਚੜ੍ਹ ਕੇ, ਦਰਬਾਰ ਸਾਹਿਬ ਆ ਲਿਆ ਘੇਰ ਮੀਆਂ। ਅੱਗੇ ਟੱਕਰਿਆ ਜਰਨਲ ਸੁਬੇਗ ਬਾਂਕਾ, ਜਿਸ ਨੂੰ ਆਖਦੇ ਮਰਦ ਦਲੇਰ ਮੀਆਂ। ਜਦੋਂ ਖੋਲ੍ਹਿਆ ਇਨਸਾਫ ਦਾ ਫਾਇਰ ਸਿੰਘਾਂ, ਲਾ ਦਿੱਤੇ ਸੀ ਫੌਜਾਂ ਦੇ ਢੇਰ ਮੀਆਂ। ਭਾਜੀ ਚਾੜ ਕੇ ਅਸੀਂ ਨਹੀਂ ਲੁਕਣ ਦਿੰਦੇ, ਇੰਦਰਾ ਵੈਦਿਆ ਲੈ ਸੀ ਘੇਰ ਮੀਆਂ। ਪਹਿਲ ਨਹੀਂ ਕਰਦੇ ਭਾਜੀ ਮੋੜਦੇ ਹਾਂ, ਦਿੰਦੇ 21 ਦੇ 31 ਭੇਜ ਮੀਆਂ। ਬਦਲਾ ਖੋਰ ਨਹੀਂ ਬਦਲਾ ਲੈ ਲੈਂਦੇ, ਨਰਕ ਭੇਜਣ ਨੂੰ ਬਦਲਾ ਖੋਰ ਨਹੀਂ ਬਦਲਾ ਲੈ ਲੈਂਦੇ, ਨਰਕ ਭੇਜਣ ਨੂੰ ਲਾਉਂਦੇ ਨਹੀਂ ਦੇਰ ਮੀਆਂ। ਜੰਗ ਹਿੰਦ ਪੰਜਾਬ ਦਾ ਫੇਰ ਹੋਣਾ, ਰਾਜੇ ਰਾਣੇ ਝੁਕਾਏ ਕਈ ਢੇਰ ਮੀਆਂ। ਕਾਂ ਕੁੱਤੇ ਭੁਲੇਖਾ ਪਾ ਲੈਂਦੇ, ਰਾਜੇ ਜੰਗਲ ਦੇ ਬਾਜ਼ ਤੇ ਸ਼ੇਰ ਮੀਆਂ। ਆਗਿਆ ਭਈ ਅਕਾਲ ਦਾ ਹੁਕਮ ਹੋਇਆ, ਆਗਿਆ ਭਈ ਅਕਾਲ ਦਾ ਹੁਕਮ ਆਇਆ। ਆਊ ਸੱਚ ਦਾ ਰਾਜ ਭਾਊ ਫੇਰ ਮੀਆਂ। ਬਹੁਤ ਖੂਬਸੂਰਤ ਨਜ਼ਮ। ਔਰ ਇਸੇ ਤਰ੍ਹਾਂ ਸਾਡੇ ਵੀਰ ਸਰ ਸ਼ੇਰਬਾਜ਼ ਸਿੰਘ ਢਿੱਲੋਂ, ਉਹਨਾਂ ਦੀ ਨਜ਼ਮ ਏ ਪੋਮ ਆਫ ਪੇਨ, ਪ੍ਰਾਈਡ ਐਂਡ ਪਾਵਰ। I was raised to walk the path of light, to speak the truth, uphold what's right, in silence deep, with heart so kind. No hurt I left in word or mind. ਕਿ ਮੈਂ ਇਸ ਰੋਸ਼ਨੀ ਤੇ ਰਸਤੇ ਤੇ ਤੁਰਨ ਦੇ ਲਈ ਜਿਹੜਾ ਮੇਰੀ ਟ੍ਰੇਨਿੰਗ ਹੋਈ, ਇਹ ਸਿੱਖੀ ਵੈਲਿਊਜ਼ ਨੇ। ਔਰ ਉਹਨਾਂ ਨੇ ਪੋਮ ਆਫ ਪੇਨ, ਪ੍ਰਾਈਡ ਐਂਡ ਪਾਵਰ, ਇਹ ਜਦੋਂ ਅਸੀਂ ਘੱਲੂਘਾਰੇ ਦੀ ਪੇਨ ਦੀ ਗੱਲ ਕਰਦੇ ਹਾਂ, ਦੁੱਖ ਦਰਦ ਜੋ ਅੰਦਰ ਸਾਡੇ ਰਿਸ਼ਤੇ ਜ਼ਖਮ ਨੇ, ਪਰ ਨਾਲ ਪ੍ਰਾਈਡ ਹੈ ਸਾਡੇ ਯੋਧਿਆਂ ਨੇ ਕਿਵੇਂ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਮੁਕਾਬਲਾ ਕੀਤਾ। ਫਿਰ ਸਾਡੀ ਮੰਜ਼ਿਲ ਹੈ ਕਿ ਕਿਵੇਂ ਅਸੀਂ ਪਾਵਰ, ਪੋਲੀਟੀਕਲ ਪਾਵਰ, ਖਾਲਿਸਤਾਨ, ਸੋਵਰਨਟੀ, ਉਸ ਨੂੰ ਹਾਸਿਲ ਕਰਨਾ ਹੈ। ਆਈ ਵਾਜ਼ ਰੇਜ਼ਡ ਟੂ ਵਾਕ ਦਾ ਪਾਥ ਆਫ ਲਾਈਟ, ਟੂ ਸਪੀਕ ਦਾ ਟਰੂਥ, ਅਪਹੋਲਡ ਵਟਸ ਰਾਈਟ। ਕਿ ਮੇਰੀ ਤਾਂ ਟ੍ਰੇਨਿੰਗ ਹੀ ਬਤੌਰੇ ਸਿੱਖ ਹੈ ਸੱਚ ਦੇ ਰਸਤੇ ਤੇ ਤੁਰਨਾ, ਔਰ ਜੋ ਠੀਕ ਹੈ ਉਸ ਨੂੰ ਉਹਦੇ ਲਈ ਖੜਨਾ। ਇਨ ਸਾਇਲੈਂਸ ਡੀਪ, ਵਿਦ ਹਾਰਟ ਸੋ ਕਾਈਂਡ, ਨੋ ਹਰਟ ਆਈ ਲੈਫਟ ਇਨ ਵਰਡ ਔਰ ਮਾਈਂਡ। ਕਿ ਬਿਲਕੁਲ ਡੂੰਘੀ ਉਸ ਗੰਭੀਰਤਾ ਦੇ ਵਿੱਚ ਦਿਲ ਹਮੇਸ਼ਾ ਹੀ ਦਿਆਲੂ, ਔਰ ਇਸ ਦੇ ਕਦੇ ਵੀ ਕਿਸੇ ਦਾ ਨੁਕਸਾਨ ਕਰਨ ਜਾਂ ਕਿਸੇ ਪ੍ਰਤੀ ਮੰਦ ਭਾਵਨਾ ਸਾਡੇ ਹਿਰਦਿਆਂ 'ਚ ਨਹੀਂ ਹੁੰਦੀ। ਫਰੋਮ ਬੋਕਾਰੋਜ਼ ਲੇਨਸ ਇਨ ਚਾਈਲਡਹੁੱਡਸ ਗ੍ਰੇਸ, ਆਈ ਸੈਂਗ ਦਾ ਐਂਥਮ ਪ੍ਰਾਊਡ ਆਫ ਪਲੇਸ, ਵਿਦ ਡ੍ਰੀਮਸ ਆਫ ਜਸਟਿਸ ਹੈਡ ਹੈਲਡ ਹਾਈ, ਆਈ ਆਸ ਦਾ ਸਟੇਟ ਬਟ ਗॉट ਡਿਨਾਈਡ। ਜ਼ਾਹਰ ਹੈ ਉਹਨਾਂ ਦਾ ਜਦੋਂ ਉਹਨਾਂ ਨੇ ਬੋਕਾਰੋ ਦੀ ਗੱਲ ਕੀਤੀ, ਬਚਪਨ ਨਾਲ ਜੁੜਿਆ ਹੋਇਆ ਉਹ ਸ਼ਹਿਰ ਬੋਕਾਰੋ, ਜਿੱਥੇ ਨਵੰਬਰ 84 'ਚ ਬਹੁਤ ਸਾਰੇ ਸਿੱਖ ਇੰਜੀਨੀਅਰਸ ਵਰਕਰਸ ਨੂੰ ਜਿਉਂਦੇ ਜੀ ਭੱਠੀਆਂ ਦੇ ਵਿੱਚ ਸੁੱਟ ਕੇ ਜਿਹੜਾ ਉਹ ਖ਼ਤਮ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਵੀ ਮੈਂ ਆਪਣਾ ਬਚਪਨ ਜਿਹੜਾ ਬੋਕਾਰੋ ਦੀਆਂ ਉਹਨਾਂ ਲੇਨਸ ਦੇ ਵਿੱਚ ਉਸ ਗ੍ਰੇਸ ਗੁਜ਼ਾਰਿਆ,
ਮੇਰਾ ਇਹੀ ਗੀਤ ਸੀ ਜਿੱਥੇ ਕਿ ਅਸੀਂ ਫਖਰ ਦੇ ਨਾਲ ਜਿਉਣਾ ਸਿੱਖਿਆ, ਜਿੱਥੇ ਡ੍ਰੀਮਸ ਆਫ ਜਸਟਿਸ, ਇਨਸਾਫ ਦੀ ਗੱਲ, ਔਰ ਹਮੇਸ਼ਾ ਹੈਡ ਹੈਲਡ ਹਾਈ, ਕਿਉਂਕਿ ਅਸੀਂ ਇਨਸਾਫ ਦੇਣ ਔਰ ਲੈਣ ਵਾਲੇ ਲੋਕ हैं। आई आस्क द स्टेट बट गॉड डिनाइड, भी स्टेट ने जो इंसाफ की देना से उन्होंने। यू आर नॉट फ्रॉम हियर दे कोल्डली सेड, योर रूट्स लाई वेयर योर फादर ब्लेड, thou Bihar gave me life and air, they threw my truth back in despair। उन्होंने कहा भी जदों एकदम ਇਹ 84 ਦੇ ਘੱਲੂਘਾਰੇ ਨੇ ਉਹ ਮਾਹੌਲ ਬਣਾ ਦਿੱਤਾ ਨਵੰਬਰ 84 ਦੀ ਨਸਲਕੁਸ਼ੀ ਵੇਲੇ, ਉਹਨਾਂ ਨੇ ਕਿਹਾ ਜੀ ਇਹ ਤੁਹਾਡਾ ਇੱਥੋਂ ਨਾਲ ਕੋਈ ਸੰਬੰਧ ਨਹੀਂ, ਉੱਥੇ ਜਾਓ ਜਿੱਥੋਂ ਆਏ ਹੋ। ਜਿਵੇਂ ਇੱਥੇ ਵੀ ਅਮਰੀਕਾ 'ਚ ਕਈ ਵਾਰੀ ਆ ਕੇ ਕਹਿਣਗੇ ਗੋ ਬੈਕ ਟੂ ਯੂਰ ਕੰਟਰੀ, ਗੋ ਹੋਮ। ਔਰ ਇਹ ਉਹੀ ਕਿ ਵੀ ਯੂ ਆਰ ਨਾਟ ਫਰਮ ਹੀਅਰ, ਦੇ ਕੋਲਡਲੀ ਸੈਡ ਯੂਰ ਰੂਟਸ ਲਾਈ ਵੇਅਰ ਯੂਰ ਫਾਦਰਸ ਬਲੈਡ, ਥਾਊ ਬਿਹਾਰ ਗੇਵ ਮੀ ਲਾਈਫ ਐਂਡ ਏਅਰ, ਦੇ ਥਰੂ ਮਾਈ ਟਰੂਥ ਬੈਕ ਇਨ ਡੈਸਪੇਅਰ। ਕਿ ਵੀ ਭਾਵੇਂ ਇੱਥੇ ਹੀ ਮੈਂ ਸਾਹ ਲਿਆ ਸੀ, ਇੱਥੋਂ ਦੀ ਹਵਾ ਸੀ ਬਿਹਾਰ ਦੀ, ਲੇਕਿਨ ਮੈਨੂੰ ਥਰੋ ਆਊਟ ਕਰ ਦਿੱਤਾ ਗਿਆ। ਆਈ ਲੌਂਗਡ ਫਾਰ ਪੰਜਾਬ, ਮਾਈ ਸੇਕਰਡ ਲੈਂਡ, ਵੇਅਰ 5 rivers kiss the holy sand, but what I saw in 84 was blood and fire and locked shut doors। ਮੈਂ ਪੰਜਾਬ ਦੀ ਕਾਮਨਾ, ਡਿਜ਼ਾਇਰ, ਲੌਂਗਡ ਫਾਰ ਪੰਜਾਬ, ਜਿਹੜੀ ਮੇਰੇ ਗੁਰੂਆਂ ਦੀ ਪਵਿੱਤਰ ਧਰਤੀ, ਮੇਰਾ ਪਵਿੱਤਰ ਮੁਕਾਮ, ਜਿੱਥੇ 5 ਦਰਿਆ ਜਿਸ ਧਰਤੀ ਨੂੰ ਛੂੰਹਦੇ ਨੇ, ਜਿਸ ਦੀ ਮਿੱਟੀ ਦਾ ਜ਼ਰਾ ਜ਼ਰਾ ਪਵਿੱਤਰ ਹੈ। ਪਰ ਮੈਂ 84 'ਚ ਦੇਖਿਆ ਕਿ 4 ਚੁਫੇਰੇ ਤੇ ਖੂਨ ਹੈ, ਅੱਗ ਹੈ ਔਰ ਦਰਵਾਜ਼ੇ ਬੰਦ ਨੇ, ਸ਼ੌਕਡ, locked shut doors। My right to live, to breathe, to be was snatched in hate, unjust decree, and why? Because I wore a crown, a turban bold they tried to drown। ਕਿ ਮੇਰੇ ਤਾਂ ਸਾਹ ਲੈਣ ਦੇ ਹੱਕ ਨੂੰ ਵੀ ਜਿਹੜਾ ਉਹ ਖੋਇਆ ਗਿਆ, ਕਿਉਂ ਇੰਨੀ ਹੇਟ, ਨਫ਼ਰਤ ਦੇ ਵਿਚਾਰ ਚਫੇਰੇ, ਬੇਇਨਸਾਫੀ ਕਿਉਂ? ਕਿਉਂਕਿ ਮੇਰੇ ਸਿਰ ਤੇ ਮੇਰੀ ਪੱਗ, ਮੇਰਾ ਤਾਜ ਹੈ, ਔਰ ਇਹ ਜਿਹੜੀ ਟਰਬਨ, ਜਿਹੜਾ ਤਾਜ, ਉਸ ਨੂੰ ਇਹ ਡਬੋਣਾ ਚਾਹੁੰਦੇ ਨੇ, ਸਾਡੇ ਪ੍ਰਾਈਡ ਨੂੰ। ਜਿਵੇਂ ਕੱਲ੍ਹ ਜੋਇਸ ਪੈਡੀਗਰੂ ਦਾ ਮੈਂ ਜ਼ਿਕਰ ਕੀਤਾ ਸੀ, ਉਹਨੇ ਕਿਹਾ ਵੀ ਇਹ ਕਿਸੇ ਪੋਲੀਟੀਕਲ ਫਿਗਰ ਜਾਂ ਪੋਲੀਟੀਕਲ ਮੂਵਮੈਂਟ ਨੂੰ ਸੁਪਰੈਸ ਕਰਨ ਤੱਕ ਨਹੀਂ ਹੈ, ਇਹ ਤਾਂ ਉਸ ਕਲਚਰ ਨੂੰ, ਜਿਹੜਾ ਪ੍ਰਾਊਡ ਕਲਚਰ ਹੈ, ਜਿਹੜਾ ਲੋਕਾਂ ਦਾ ਕਲਚਰ ਹੈ, ਜਿਹੜੀ ਸਿੱਖਾਂ ਦਾ ਹਾਰਟ ਹੈ, ਇਹ ਦਿਲ ਨੂੰ ਪੀਅਰਸ ਕਰਨ ਵਾਲੀ ਲਾਈਨ ਹੈ। ਔਰ ਇਹੀ ਸਰ ਢਿੱਲੋਂ ਸਾਹਿਬ ਕਹਿ ਰਹੇ ਨੇ ਇਸ ਨਜ਼ਮ ਦੇ ਵਿੱਚ ਕਿ ਵੀ ਉਹਨਾਂ ਦਾ ਮਕਸਦ ਇਹ ਟਰਬਨ ਬੋਲਡ ਦੇ ਟਰਾਈ ਟੂ ਡਰਾਊਨ, ਕਿ ਵੀ ਇਹ ਨਾ ਝੁਕਣ ਵਾਲੇ, ਇਹ ਜਿਹੜਾ ਸਾਡਾ ਫਲਸਫਾ ਹੈ। ਵਨਸ ਕਾਲਡ ਏ ਕ੍ਰਿਮੀਨਲ ਟਰਾਈਬ ਬਾਈ ਲਾਅ, as if our courage held a flaw, but did my countrymen not see the love and loyalty in me? ਕਿ ਕਦੇ ਸਾਨੂੰ ਜ਼ਰਾਇਮ ਪੇਸ਼ਾ ਕਬੀਲਾ ਕਿਹਾ ਗਿਆ ਕਾਨੂੰਨਨ, ਜਿਵੇਂ ਕੋਈ ਹੌਸਲਾ ਹੋਣਾ, ਕਰੇਜ ਨਾਲ ਖਲੋਣਾ ਕੋਈ ਨੁਕਸ ਹੋਏ। ਔਰ ਉਹਨਾਂ ਨੇ ਕਿਹਾ ਵੀ ਪਰ ਕੀ ਮੇਰੇ ਮੁਲਕ ਦੇ ਬਾਕੀ ਵਾਸੀਆਂ ਨੂੰ ਨਜ਼ਰ ਨਹੀਂ ਸੀ ਆ ਰਿਹਾ ਕਿ ਵੀ ਮੇਰੇ 'ਚ ਕਿਵੇਂ ਮੁਲਕ ਦੇ ਲਈ ਵੀ ਪਿਆਰ ਹੈ ਔਰ ਵਫਾਦਾਰੀ ਹੈ। ਸਟਿਲ ਦੇ ਵਰ ਬਲਾਈਂਡ ਇਨ 50s too, then came the war in shadow of blue, O patriots, where did you go, why bow to greed and let truth go? ਕਿ ਬਈ ਇਹ ਕਿਉਂਕਿ 47 ਤੋਂ ਹੀ ਉਹਨਾਂ ਨੇ ਸਫ਼ਰ ਬਿਆਨਿਆ ਕਿ ਪਹਿਲਾਂ ਸਾਨੂੰ ਕ੍ਰਿਮੀਨਲ ਟਰਾਈਬ ਬਣਾਇਆ, ਫਿਰ ਕਹਿੰਦੇ 50s ਆ ਗਿਆ, ਫਿਰ ਜੰਗਾਂ ਆ ਗਈਆਂ, ਔਰ ਉਸ ਸਾਰੇ ਦੇ ਵਿੱਚ ਜਿਹੜਾ ਫਿਰ ਉਹ ਸਾਡੇ 'ਚੋਂ ਆਪਣਾ ਪੈਟਰੀਓਟ ਲੱਭ ਰਹੇ ਨੇ। ਔਰ ਇਹ ਜਿਹੜਾ ਉਹਨਾਂ ਨੇ ਲਾਲਚ ਫਸੇ ਹੋਏ ਲੋਕ, ਸੱਚ ਦਾ ਤੋਂ ਹਮੇਸ਼ਾ ਪੱਲਾ ਝਾੜਨ ਵਾਲੇ। The system rots, the truth's betrayed, the honest man now walks dismayed, degrees turn hands to beggars ball, while hollow pride consumes the soul। ਹੁਣ ਇਹ ਓਵਰਆਲ ਸੁਸਾਇਟੀ ਦੀ ਡੀਜਨਰੇਸ਼ਨ ਦੀ ਗੱਲ ਹੈ ਕਿ ਜਿਨ੍ਹਾਂ ਦੇ ਹੱਥ ਪਾਵਰ ਆਈ, ਉਹਨਾਂ ਨੇ ਉਹ ਇੱਕ ਸੜਾਂਦ ਮਾਰਦਾ ਸਿਸਟਮ, ਜਿੱਥੇ ਸੱਚ ਨੂੰ ਪਿੱਠ ਦਿਖਾਈ, ਜਿੱਥੇ ਇੱਕ ਇਮਾਨਦਾਰ ਬੰਦੇ ਦੇ ਲਈ ਕੋਈ ਥਾਂ ਨਹੀਂ ਹੈ,
ਜਿਹੜੀਆਂ ਨੇ ਤੁਸੀਂ ਡਿਗਰੀਆਂ ਫੜ ਕੇ ਘੁੰਮੀ ਜਾਓ, ਔਰ ਉਹ ਡਿਗਰੀਆਂ ਵਾਲੇ ਹੱਥਾਂ ਨੇ ਜਿਹੜਾ ਉਹ ਕਚਕੌਲ ਫੜਿਆ ਹੋਇਆ ਮੰਗਤੇ ਬਣਾ ਕੇ ਧਰ ਦਿੱਤਾ ਹੈ। ਅੱਛਾ ਵਾਈਲ ਹੋਲੋ ਪ੍ਰਾਈਡ ਕੰਜ਼ਿਊਮਸ ਦਾ ਸੋਲ, ਕਿ ਭਾਈ ਤੁਹਾਡੀ ਰੂਹ ਨੂੰ ਮਾਰ ਦਿੱਤਾ ਹੈ ਤੇ ਐਵੇਂ ਫੋਕੇ ਇੱਕ ਫਖਰ ਜਾਂ ਮਾਣ ਦੇ ਵਿੱਚ ਤੁਸੀਂ ਜਿੰਦੇ ਹੋ। ਬਟ ਹਾਰਕ ਓ ਬ੍ਰਦਰਸ, ਡੂ ਨਾਟ ਫੀਅਰ, the Guru's hand is ever near. One lifts us up, one strikes our core, to rise, to roar, to fall no more. ਪਰ ਉਹ ਮੇਰੇ ਭਰਾਵੋ, but hark, O brothers, do not fear. ਡਰ ਤੋਂ ਆਪਣੇ ਆਪ ਨੂੰ ਦੂਰ ਕਰੋ, ਮਤ ਡਰੋ, ਕਿਉਂਕਿ ਸਾਡੇ ਗੁਰੂ ਤਾਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਦਾ ਗੁਰੂਜ਼ ਹੈਂਡ ਇਜ਼ ਐਵਰ ਨੀਅਰ, ਹਮੇਸ਼ਾ ਗੁਰੂ ਸਾਡੇ ਨਾਲ ਹੈ। ਵਨ ਲਿਫਟਸ ਅਸ ਅਪ, ਵਨ ਸਟ੍ਰਾਈਕਸ ਅਵਰ ਕੋਰ, ਕਿ ਇੱਕ ਪਾਸੇ ਉਹ ਜ਼ਾਲਮ ਹੈ ਜਿਹੜਾ ਸਾਡੇ ਜਿਵੇਂ ਹਾਰਟ ਤੇ ਹਮਲੇ ਵਾਲੇ ਨੇ, ਪਰ ਇੱਕ ਪਾਸੇ ਉਹ ਨੇ ਜਿਹੜੇ ਸਤਿਗੁਰੂ ਸਾਨੂੰ ਲਿਫਟ ਕਰਦੇ ਨੇ। ਟੂ ਰਾਈਜ਼, ਜਿਹੜੇ ਕਿ ਉਸ ਖਾਲਸਾ ਖੜਾ ਹੋਏ। ਟੂ ਰੋਰ, ਆਪਣੀ ਪਬਕਾਰ ਦੇ ਨਾਲ। ਟੂ ਫਾਲ ਨੋ ਮੋਰ, ਵੀ ਅਸੀਂ ਡਿੱਗਣਾ ਨਹੀਂ ਹੈ, ਅਸੀਂ ਉਚਾਈਆਂ ਵੱਲ ਜਾਣਾ। The tyrants know their time has passed. The storm you are is rising fast. Your crown lies waiting in the dust. Rise now with courage and with trust. ਇਹ ਜ਼ਾਲਮਾਂ ਨੂੰ ਵੀ ਪਤਾ ਹੈ ਕਿ ਵੀ ਉਹਨਾਂ ਦਾ ਵਕਤ ਜਿਹੜਾ ਹੈ ਉਹ ਹੁਣ ਮੁੱਕਿਆ ਹੋਇਆ ਹੈ। ਔਰ ਇਸ ਸਾਰੇ ਦੇ ਵਿੱਚ ਜਿਹੜਾ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਤੂਫਾਨ ਹੋ, ਖੜੇ ਹੋਵੋ। ਤੁਹਾਡਾ ਇਸ ਵੇਲੇ ਜਿਹੜਾ ਕਰਾਊਨ ਹੈ, ਤੁਹਾਡਾ ਤਾਜ ਹੈ, ਉਹ ਡਸਟ ਦੇ ਵਿੱਚ ਨਜ਼ਰ ਆਉਂਦਾ ਹੈ, ਪਰ ਤੁਸੀਂ ਖਲੋਣਾ ਹੈ। ਰਾਈਜ਼ ਨਾਓ ਵਿਦ ਕਰੇਜ ਐਂਡ ਵਿਦ ਟਰਸਟ। ਯੂ ਆਰ ਦਾ ਫਲੇਮ, ਦਾ ਸੌਰਡ, ਦਾ ਸ਼ੀਲਡ, ਦਾ ਲਾਇਨ ਹਾਰਟ who never yields. Remember why you once stood tall and rise again for one and all. ਕਿ ਤੁਸੀਂ ਰੋਸ਼ਨੀ ਵੀ ਹੋ, ਤਲਵਾਰ ਵੀ ਹੋ, ਔਰ ਢਾਲ ਵੀ ਹੋ। ਇਹ ਸਭ ਕਿਉਂਕਿ ਜੰਗ ਦਾ ਮੈਦਾਨ ਦਾ ਸਿਨੇਰੀਓ ਹੈ। ਰੋਸ਼ਨੀ ਨਜ਼ਰ ਆਉਂਦੀ ਹੈ ਕਿ ਅਸੀਂ ਲਿਬਰਟੀ ਵੱਲ ਜਾ ਰਹੇ ਹਾਂ। ਯੂ ਆਰ ਦਾ ਫਲੇਮ, ਦਾ ਸੌਰਡ, ਦਾ ਸ਼ੀਲਡ, ਦਾ ਲਾਇਨ ਹਾਰਟ ਹੂ ਨੈਵਰ ਯੀਲਡ। ਤੁਸੀਂ ਸ਼ੇਰ ਦਿਲ ਹੋ ਜਿਹੜਾ ਕਦੇ ਵੀ ਜਿਹੜਾ ਸ਼ੇਰ ਕਿਸੇ ਸਾਹਮਣੇ ਝੁਕਦਾ ਨਹੀਂ ਹੈ। ਰਿਮੈਂਬਰ ਵਾਈ ਯੂ ਵਨਸ ਟੂ ਟਾਲ, ਯਾਦ ਕਰੋ ਤੁਸੀਂ ਪਹਿਲਾਂ ਵੀ ਇਹਨਾਂ ਪ੍ਰੀਖਿਆਵਾਂ ਚੋਂ ਨਿਕਲ ਕੇ ਕਿਵੇਂ ਜਿਹੜਾ ਉਹ ਅੱਗੇ ਵਧੇ। ਐਂਡ ਰਾਈਜ਼ ਅਗੇਨ ਫॉर ਵਨ ਐਂਡ ਆਲ। ਇੱਕ ਵਾਰ ਫਿਰ ਪੂਰਾ ਜ਼ੋਰ ਲਾ ਕੇ ਖੜੇ ਹੋਵੋ। ਅਖੀਰਲਾ ਪੈਰਾਗ੍ਰਾਫ ਹੈ। The crown is yours, don't let it lie. Lift it, wear it, touch the sky. March ahead and never falter, for truth, for love, for Guru's altar. ਕਿ ਭਾਈ ਖਲੋਵੋ, ਇਹ ਤਾਜ ਤੁਹਾਡਾ ਹੈ। ਰਾਜ ਭਾਗ, ਖਾਲਿਸਤਾਨ, sovereignty. The crown is yours, don't let it lie. ਇਹਨੂੰ ਡਿੱਗਣ ਨਾ ਦਿਓ ਕਦੇ ਵੀ। Lift it, wear it, ਟੱਚ ਦਾ ਸਕਾਈ। ਖਲੋਵੋ, ਅਸਮਾਨਾਂ ਦੀਆਂ ਉਚਾਈਆਂ ਨੂੰ, ਬੁਲੰਦੀਆਂ ਨੂੰ ਛੋ। ਮਾਰਚ ਹੈਡ ਐਂਡ ਨੈਵਰ ਫਾਲਟਰ, ਅੱਗੇ ਵਧੋ, ਕਦੇ ਵੀ ਜਿਹੜਾ ਉਹ ਡਿਗੋ ਨਾ। ਫॉर ਟਰੂਥ, ਫॉर ਲਵ, ਫॉर ਗੁਰੂਜ਼ ਆਲਟਰ, ਗੁਰੂ ਦੇ ਅੱਗੇ ਆਪਣਾ ਆਪਾਂ ਕੁਰਬਾਨ ਕਰਨ ਲਈ। ਆਲਟਰ ਯੂਜੂਅਲੀ ਕ੍ਰਿਸਚੀਅਨਿਟੀ ਚਰਚ ਦੇ ਵਿੱਚ ਜਿੱਥੇ ਉਸ ਪੈਲਪਿਟ ਤੋਂ ਖਲੋ ਕੇ ਜਿਹੜਾ ਉਹ ਆਪਣਾ ਸਰਮਨ ਦਿੰਦੇ ਨੇ, ਉਹ ਪਵਿੱਤਰ ਮੰਨਿਆ ਜਾਂਦਾ। ਅਸੀਂ ਜਦੋਂ ਕਹਿੰਦੇ ਹਾਂ ਕਿ ਗੁਰੂ ਦੇ ਅੱਗੇ ਆਪਣਾ ਆਪਾ ਜਿਹੜਾ ਕੁਰਬਾਨ ਕਰਨਾ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਅਸੀਂ ਇਹ ਸਮੁੱਚੇ ਜਿਹੜੇ ਦਿਨ ਚੱਲ ਰਹੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਖਾਲਿਸਤਾਨ ਦੇ ਯੋਧਿਆਂ, ਸ਼ਹੀਦਾਂ ਔਰ ਉਹ ਬੇਕਸੂਰ, ਬੇਗੁਨਾਹ ਉਹਨਾਂ ਸਾਰੇ ਹੀ ਜਿਹੜੇ ਜਿਸ ਨੂੰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ, ਪ੍ਰਿੰਸੀਪਲ ਹਰਭਜਨ ਸਿੰਘ, ਜਿਨ੍ਹਾਂ ਨੇ ਕਿਹਾ ਕਿ ਭਾਈ ਉਹ ਆਪਣੇ ਸ਼ਹੀਦ ਗੁਰੂ ਦੇ, ਸ਼ਹੀਦ ਮਾਈ ਦੇ ਵਿਹੜੇ ਉਸ ਸ਼ਹੀਦੀ ਦਿਨ ਨੂੰ ਮਨਾਉਣ ਲਈ ਇਕੱਤਰ ਹੋਈਆਂ ਸੰਗਤਾਂ, ਤੇ ਜਿਹੜੇ ਮਾਸੂਮ ਉਹਨਾਂ ਦੀਆਂ ਜ਼ਿੰਦਗੀਆਂ ਬੁਝਾ ਦਿੱਤੀਆਂ ਗਈਆਂ, ਉਹਨਾਂ ਦੀ ਦਾ ਜਿਸ ਲੈਵਲ ਦੇ ਉੱਤੇ ਇਸ 20ਵੀਂ ਸਦੀ ਦੇ ਅੰਦਰ ਜਿਹੜਾ ਘੱਲੂਘਾਰਾ ਵਰਤਾਇਆ ਗਿਆ, ਜਿਸ ਦਾ ਕੋਈ ਪੈਰਲਲ ਨਹੀਂ। ਇਹ ਠੀਕ ਹੈ ਕਿ ਬਹੁਤ ਨਸਲਕੁਸ਼ੀਆਂ
ਦੁਨੀਆ ਦੇ ਅੱਡ-ਅੱਡ ਹਿੱਸਿਆਂ ਦੇ ਵਿੱਚ ਹਕੂਮਤਾਂ ਕਰਦੀਆਂ ਨੇ, ਪਰ ਗਿਣ ਮਿਥ ਕੇ ਇੱਕ ਕੌਮ ਨੂੰ ਡਿਸਟਰੋਏ ਕਰਨ ਦੇ ਲਈ 41 ਵਰ੍ਹੇ ਪਹਿਲਾਂ ਜੋ ਉਹਨਾਂ ਨੇ ਟੋਟਲ ਵਾਰ ਸਿੱਖ ਕੌਮ ਦੇ ਖਿਲਾਫ ਵਿੱਢੀ, 41 ਵਰ੍ਹਿਆਂ ਬਾਅਦ ਵੀ ਅੱਜ ਉਹਨਾਂ ਹਦੂਦਾਂ ਚੋਂ ਨਿਕਲ ਕੇ ਉਹ ਪਾਕਿਸਤਾਨ ਲਾਹੌਰ ਦੀਆਂ ਗਲੀਆਂ 'ਚ, ਉਹ ਬਰਮਿੰਗਮ UK ਦੇ ਮੁਕਾਮ ਤੇ ਔਰ ਸਰੀ ਦੇ ਉਸ ਗੁਰਦੁਆਰਾ ਸਾਹਿਬ ਦੀ ਹਦੂਦ ਜਿੱਥੇ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਗਿਆ, ਔਰ ਅਮਰੀਕਾ ਦੇ ਲੈਵਲ ਦੇ ਉੱਤੇ ਜੋ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਸੋ ਅਸੀਂ ਜਿੱਥੇ ਇਹਨਾਂ ਦਿਨਾਂ ਨੂੰ ਯਾਦ ਕਰਦੇ ਹਾਂ, ਯਾਦ ਕਰਦੇ ਰਵਾਂਗੇ, ਪਰ ਇਹ ਮਕਸਦ ਸਿਰਫ ਸ਼ਹੀਦਾਂ ਨੂੰ ਤਾਂ ਜਿਵੇਂ ਅਸੀਂ ਕਿਹਾ ਵੀ ਉਹਨਾਂ ਦਾ ਰੁਤਬਾ ਤਾਂ ਗੁਰੂ ਦੀ ਗੋਦ ਹੈ, ਉਹਨਾਂ ਦੇ ਲਈ ਤੁਸੀਂ ਅਰਦਾਸ ਕਰੋ ਜਾਂ ਦੂਜਾ, ਉਹ ਆਲਰੇਡੀ ਗੁਰੂ ਦੀ ਗੋਦ 'ਚ ਬੈਠੇ ਨੇ, ਗੁਰੂ ਦੇ ਪਿਆਰੇ ਨੇ। ਲੇਕਿਨ ਅਸੀਂ ਕਿੱਥੇ ਖੜੇ ਹਾਂ? ਕੀ ਅਸੀਂ ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਹੁਣ ਹੱਕ ਲੈਣਾ ਕੀ ਹੈ? ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜ ਕੀ ਅੱਜ ਜਦੋਂ ਅਸੀਂ ਇਹ ਸਾਰੇ ਹਫ਼ਤੇ ਨੂੰ ਯਾਦ ਕਰਦੇ ਹਾਂ, ਕਰਾਂਗੇ ਆਉਣ ਵਾਲੇ ਦਿਨਾਂ ਨੂੰ ਵੀ, ਕਿ ਹਰ ਸਿੱਖ ਇਹ ਐਦ ਕਰੇਗਾ ਕਿ ਭਾਈ ਉਸ ਨੇ ਆਪਣਾ ਤਨ ਮਨ ਧਨ ਕੌਮੀ ਘਰ ਖਾਲਿਸਤਾਨ ਦੀ ਸਿਰਜਣਾ ਦੇ ਲਈ ਸਮਰਪਿਤ ਕਰਨਾ। ਚਲੋ ਧਨ ਨਾ ਕਰੋ, ਮਨ ਹੀ ਕਰ ਦਿਓ, 2 ਵੇਲੇ ਅਰਦਾਸ ਹੀ ਕਰ ਲਓ, ਤਨ ਕਿਤੇ ਪ੍ਰੋਟੈਸਟਾਂ 'ਚ ਜਾ ਆਇਆ ਕਰੋ, ਕਿਤੇ ਸ਼ਹੀਦੀ ਸਮਾਗਮਾਂ 'ਚ ਚਲੇ ਜਾਇਆ ਕਰੋ, ਤੇ ਧਨ ਗੁਰੂ ਨੇ ਤੁਹਾਨੂੰ ਇੰਨਾ ਨਵਾਜਿਆ ਜਿੰਨਾ ਇਸ ਵੇਲੇ ਪੈਸਾ ਸਿੱਖਾਂ ਕੋਲ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਕੱਲਾ ਕਈ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ, ਪਰ ਜੇ ਉਹ ਧਨ $1 ਮਿਲੀਅਨ $2 ਮਿਲੀਅਨ ਦੇ ਘਰ ਤੇ ਵੱਡੀਆਂ ਗੱਡੀਆਂ ਤੇ ਉਹਨਾਂ ਤੇ ਹੀ ਖਰਚ ਕਰਨਾ ਹੈ, ਤਾਂ ਫਿਰ ਇਹੋ ਜਿਹੀਆਂ ਆਸ਼ੀਆਂ ਕਰਨ ਵਾਲੇ ਪਹਿਲਾਂ ਵੀ ਲੋਕ ਆਏ ਚਲੇ ਗਏ। ਇਹ ਗੁਰੂ ਨੂੰ ਨਹੀਂ ਪਾਉਂਦਾ। ਗੁਰੂ ਨੂੰ ਪਾਉਂਦਾ ਹੈ ਕਿ ਭਾਈ ਅਲਟੀਮੇਟਲੀ ਜਿਹੜਾ ਗੁਰੂ ਕਾ ਸਿੱਖ ਹੈ ਉਹ ਸੱਚ ਹੱਕ ਇਨਸਾਫ ਲਈ ਖੜੇ ਜੂਝੇ, ਔਰ ਇਹੀ ਸੀ ਸੂਰਾ ਸੋ ਪਹਿਚਾਨੀ ਹੈ ਕਿ ਉਹਦੀ ਪਛਾਣ ਹੀ ਸੂਰੇ ਦੇ ਤੌਰ ਤੇ ਹੋਏਗੀ। ਬਾਕੀ ਤਾਂ ਫਿਰ ਕਈ ਲੋਕ ਆਏ ਕਈ ਗਏ, ਕਿਵੇਂ ਆਮ ਜ਼ਿੰਦਗੀ ਦੇ ਵਿੱਚ ਵੀ ਕਦੇ ਕੋਈ ਕਿਸੇ ਨੂੰ ਯਾਦ ਤੱਕ ਨਹੀਂ ਕਰਦਾ, ਪਰ ਇਹ ਉਹ ਰੁਤਬਾ ਸ਼ਹੀਦ ਦਾ, ਇਹ ਉਹ ਰੁਤਬਾ ਗੁਰੂ ਦੇ ਪਿਆਰ ਦਾ ਜਿਹੜਾ ਉਹਨਾਂ ਨੂੰ ਹੀ ਨਸੀਬ ਹੁੰਦਾ ਜਿਨ੍ਹਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਦੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। सुन राहिया राहे जांदिया तू लिख रखी ये बात, मेरा डुबिया सूरज चढ़ेगा औड़क मुक्केगी ये रात। 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹੈ। ਇਸ ਖਾਲਸਾਈ ਰੈਲੀ ਦੀ ਆਰੰਭਤਾ ਸਵੇਰੇ 10 ਵਜੇ 2nd ਸਟਰੀਟ ਤੋਂ ਅਤੇ ਸਮਾਪਤੀ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਹੋਵੇਗੀ, ਜਿੱਥੇ ਸਿੱਖ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਇਸ ਪਾਤਸ਼ਾਹੀ ਰੈਲੀ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਂਦਿਆਂ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਮਰਨ ਮੁਰਸਾ ਸੂਰਿਆ ਹੱਕ ਹੈ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਦੂਜੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਹੋਣ ਜਾ ਰਹੇ ਹਨ। ਸਮਾਗਮਾਂ ਦੀ ਲੜੀ 9 ਜੂਨ ਤੋਂ 18 ਜੂਨ ਤੱਕ ਚੱਲੇਗੀ। ਰੋਜ਼ਾਨਾ ਸ਼ਾਮ 6 ਵਜੇ ਤੋਂ 9 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਵਿੱਚ
ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਬਲਵਿੰਦਰ ਸਿੰਘ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਮੇਤ ਹੋਰ ਵੀ ਉੱਘੇ ਪ੍ਰਚਾਰਕ ਤੇ ਬੁਲਾਰੇ ਹਾਜ਼ਰੀ ਲਵਾਉਣਗੇ। 14 ਜੂਨ 2025 ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਭਾਈ ਹਰਦੀਪ ਸਿੰਘ ਨਿੱਜਰ ਯਾਦਗਾਰੀ ਬਿਲਡਿੰਗ ਵਿਖੇ ਵਿਸ਼ੇਸ਼ ਸ਼ਹੀਦੀ ਕਾਨਫਰੰਸ ਹੋਵੇਗੀ, ਜਿਸ ਵਿੱਚ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ DC, ਅਮਨਦੀਪ ਸਿੰਘ ਕੈਲੀਫੋਰਨੀਆ, ਮਨਿੰਦਰ ਸਿੰਘ ਸਰੀ ਵੱਲੋਂ ਕੌਮੀ ਸੰਘਰਸ਼ ਤੇ ਸਿੱਖ ਰਾਜਨੀਤੀ ਤੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। 15 ਜੂਨ 2025 ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਭਾਈ ਨਿੱਜਰ ਦੇ ਸ਼ਹੀਦੀ ਸਥਾਨ ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਉਂ-ਜਿਉਂ ਖਾਲਿਸਤਾਨ ਦੀ ਲਹਿਰ ਪ੍ਰਚੰਡ ਹੋ ਰਹੀ ਹੈ, ਤਿਉਂ-ਤਿਉਂ ਭਾਰਤੀ ਸਟੇਟ ਵੱਲੋਂ ਆਪਣੇ ਪਗੜੀਧਾਰੀ ਏਜੰਟਾਂ ਨੂੰ ਪੱਛਮੀ ਮੁਲਕਾਂ ਦੇ ਗੁਰਦੁਆਰਿਆਂ ਵਿੱਚ ਭਾਰਤੀ ਸਟੇਟ ਦਾ ਬਿਰਤਾਂਤ ਬਿਆਨਣ ਲਈ ਭੇਜਿਆ ਜਾ ਰਿਹਾ ਹੈ। ਸੋ ਇਹਨਾਂ ਵਿੱਚੋਂ ਕੁਝ ਪੇਡ ਲੋਕ ਹਨ ਅਤੇ ਕੁਝ ਕਾਮਰੇਡੀ ਵਿਚਾਰਧਾਰਾ ਨੂੰ ਪ੍ਰਮੋਟ ਕਰਨ ਵਾਲੇ। ਸੋ ਪਿਛਲੇ ਦਿਨੀ ਕਿਸਾਨੀ ਮੋਰਚੇ ਵੇਲੇ ਪ੍ਰਸਿੱਧੀ ਵਿੱਚ ਆਏ ਡਾਕਟਰ ਸਵੈਮਾਨ ਸਿੰਘ ਨੂੰ ਗੁਰਦੁਆਰਾ ਰਿਚਮੰਡ ਹਿੱਲ ਵਿਖੇ ਚੈਲੰਜ ਕੀਤਾ ਗਿਆ। ਸੋ ਇਸ ਕਿਸਮ ਦੇ ਭੇਖਤਾਰੀ ਸਿੱਖਾਂ ਤੋਂ ਬਚਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ 41 ਵਰ੍ਹਿਆਂ ਤੋਂ ਇੰਡੀਅਨ ਸਟੇਟ ਨੇ ਜਿੱਥੇ ਸਿੱਖ ਕੌਮ ਨੂੰ, ਸਮੁੱਚੀ ਸਿੱਖ ਕੌਮ ਨੂੰ ਅੱਤਵਾਦ ਦੇ ਖਾਤੇ 'ਚ ਪਾਉਣ ਦੇ ਲਈ ਅੱਡੀ ਛੋਟੀ ਦਾ ਜ਼ੋਰ ਲਾਇਆ। ਇਕੱਲਾ ਇਹੀ ਨਹੀਂ ਕਿ ਉਹਨਾਂ ਦਾ ਪ੍ਰਚਾਰ ਤੰਤਰ, ਉਸ ਵੇਲੇ ਦਾ ਉਹਨਾਂ ਦਾ ਭਾਰਤ ਵਿਚਲਾ ਮੀਡੀਆ ਜਾਂ ਉਹਨਾਂ ਦਾ ਦੂਰਦਰਸ਼ਨ ਜਾਂ ਆਲ ਇੰਡੀਆ ਰੇਡੀਓ, ਇਹ ਲਗਾਤਾਰ ਸਿੱਖਾਂ ਦੇ ਖਿਲਾਫ ਇਹਨਾਂ 4 ਦਹਾਈਆਂ 'ਚ ਜ਼ਹਿਰ ਉਗਲਦਾ ਆ ਰਿਹਾ। ਬਲਕਿ ਜੂਨ 84 ਤੋਂ ਫੌਰਨ ਬਾਅਦ ਇਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ ਔਰ ਕੌਂਸਲੇਟਾਂ 'ਚ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਪੈਂਫਲੇਟ ਤਿਆਰ ਕਰਵਾਏ, ਆਡੀਓ ਵੀਡੀਓਜ਼ ਬਣਾ ਕੇ ਉਹਨਾਂ ਜ਼ਮਾਨਿਆਂ 'ਚ VCR ਤੇ ਦੇਖੀਆਂ ਜਾਂਦੀਆਂ ਸੀ। ਉਹਨਾਂ ਨੇ ਪੂਰਾ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਔਰ ਵਰਸਟ ਜਿਹੜਾ ਏਅਰ ਇੰਡੀਆ ਦਾ ਡਿਜ਼ਾਸਟਰ ਇਹਨਾਂ ਨੇ ਜੂਨ 1985 'ਚ ਖੁਦ ਪਲਾਨ ਕਰਕੇ ਸਿੱਖਾਂ ਦੇ ਖਾਤੇ 'ਚ ਪਾਇਆ। ਉਸ ਨੇ ਸਾਡੀ ਉਹ ਮੂਵਮੈਂਟ ਜਿਹੜੀ ਆਪਣੀ ਸਰਵਾਈਵਲ ਦੀ ਲੜਾਈ ਸੀ, ਉਸ ਨੂੰ ਇੰਟਰਨੈਸ਼ਨਲ ਟੈਰਰਿਜ਼ਮ, ਅੰਤਰਰਾਸ਼ਟਰੀ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸਿੱਖ ਜਥੇਬੰਦੀਆਂ ਨੇ ਬਾਹਰਲੇ ਮੁਲਕਾਂ 'ਚ ਪਹਿਲਾਂ ਤਾਂ ਉਹਨਾਂ ਨੇ ਆਪਣੇ ਗੁਰਦੁਆਰਿਆਂ ਦੀ ਸਫਾਈ ਕੀਤੀ। ਗੁਰਦੁਆਰਿਆਂ ਦੀ ਸਫਾਈ ਦਾ ਮਤਲਬ ਹੈ ਕਿ ਜੂਨ 84 ਤੋਂ ਪਹਿਲਾਂ ਹਾਲਾਤ ਇਹ ਹੁੰਦੇ ਸੀ ਕਿ ਜਿਸ ਮੁਲਕ 'ਚ ਵੀ ਜਿਹੜਾ ਇੰਡੀਆ ਦਾ ਐਂਬੈਸਡਰ ਜਾਂ ਆ ਕੇ ਕੌਂਸਲੇਟ ਜਾਂ ਹਾਈ ਕਮਿਸ਼ਨ ਲੱਗਿਆ, ਉਹ ਪਹਿਲੇ ਐਤਵਾਰ ਹੀ ਗੁਰਦੁਆਰੇ ਆਉਂਦਾ ਸੀ, ਉਹਨੂੰ ਆਨਰ ਕੀਤਾ ਜਾਂਦਾ ਸੀ, ਕਿਉਂਕਿ ਸਿੱਖ ਸਮਝਦੇ ਸੀ ਕਿ ਜੀ ਸਾਡੇ ਮੁਲਕ ਦਾ ਉਹਨਾਂ ਲਈ ਵੀ ਸਿੱਖਾਂ ਦੀ ਗੈਦਰਿੰਗ ਤੋਂ ਵੱਡੀ ਤਾਂ ਹੋਰ ਕੋਈ ਗ੍ਰੇਸਫੁਲ ਗੈਦਰਿੰਗ ਨਹੀਂ ਹੁੰਦੀ। ਗਿਣਤੀ ਵੱਧ ਹੋਏ ਘੱਟ ਹੋਏ, ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਜਾਂ ਦੀਵਾਨ ਦਾ ਇੱਕ ਆਪਣਾ ਔ ਹੁੰਦਾ। ਲੇਕਿਨ ਔਰ ਇਹੀ ਕਾਰਨ ਹੈ ਕਿ ਗੁਰਦੁਆਰਿਆਂ ਦੇ ਵਿੱਚ ਵੀ ਭਾਰਤ ਪੱਖੀ ਜਿਹੜੀ ਮੈਨੇਜਮੈਂਟ ਸਨ। ਸੋ ਅਗਲੇ ਆਲਮੋਸਟ 10, 12, 15 ਸਾਲ ਭਾਵੇਂ ਅਦਾਲਤੀ ਲੜਾਈਆਂ ਵੀ ਹੋਈਆਂ, ਫਿਜ਼ੀਕਲ ਲੜਾਈਆਂ ਵੀ ਹੋਈਆਂ, ਪਰ ਇਸ ਸਭ ਦਾ ਇੱਕ ਇੰਪੈਕਟ ਜ਼ਰੂਰ ਸੀ ਕਿ ਹੌਲੀ ਜਾਂ ਤਾਂ ਉਹ ਜਿਹੜੇ ਸਰਕਾਰ ਪੱਖੀ ਸੀ ਉਹਨਾਂ ਨੇ ਆਪਣੇ ਡੇਰੇ ਡੂਰੇ ਬਣਾ ਲਏ, ਉਸ ਪਾਸੇ ਨੂੰ ਨਿਕਲ ਗਏ, ਕੋਈ ਇੱਧਰ ਬਣ ਗਿਆ, ਕੋਈ ਉੱਧਰ ਬਣ ਗਿਆ। ਮੁੱਖ ਧਾਰਾ ਵਾਲੇ ਜਿਹੜੇ ਗੁਰਦੁਆਰਾ ਸਾਹਿਬ, ਜਿੱਥੇ ਸੰਗਤ ਦੀ ਮਰਜ਼ੀ ਦੇ ਨਾਲ ਜਿਹੜਾ ਉਹ ਭਾਵੇਂ ਕੋਈ ਇਲੈਕਸ਼ਨ ਸਿਸਟਮ ਬਣਿਆ ਜਾਂ ਪੰਚ ਪ੍ਰਧਾਨੀ ਸਿਸਟਮ ਬਣਿਆ, ਅੱਜ ਹਕੀਕਤ ਇਹ ਹੈ ਕਿ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਉਹ ਅਮਰੀਕਾ, ਕੈਨੇਡਾ, UK, ਨਿਊਜ਼ੀਲੈਂਡ, ਆਸਟ੍ਰੇਲੀਆ, ਜਿੱਥੇ ਵੱਡੀ ਗਿਣਤੀ 'ਚ ਸਿੱਖ ਵਸਦੇ ਨੇ, ਉਹਦੇ 'ਚ ਮੁੱਖ ਧਾਰਾ ਗੁਰਦੁਆਰਿਆਂ ਦੇ ਵਿੱਚ ਪੰਥ ਪ੍ਰਸਤ ਜਿਹੜੇ ਸਿੱਖ ਸੇਵਾਦਾਰ ਨੇ, ਔਰ ਗੱਲ ਪੰਥ ਦੀ ਹੁੰਦੀ ਹੈ, ਖਾਲਿਸਤਾਨ ਦੀ ਹੁੰਦੀ ਹੈ। ਹਾਲਾਂਕਿ ਕੁਝ ਥਾਵਾਂ 'ਤੇ ਕੁਛ ਇਸ ਕਿਸਮ ਦੇ ਇਹਨਾਂ ਦੇ ਪਲਾਂਟ ਜ਼ਰੂਰ ਨੇ ਜਿਹੜੇ ਉਸ ਆਵਾਜ਼ ਦੀ ਧਮਕ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਨੇ, ਕਈ ਵਾਰੀ ਵੇਲਾ ਵਿਹਾਣ ਦੀ ਕੋਸ਼ਿਸ਼ ਕਰਦੇ ਨੇ, ਕਈ ਵਾਰ ਟਕਰਾਉਣ ਦੀ ਵੀ ਕੋਸ਼ਿਸ਼ ਕਰਦੇ ਨੇ। ਪਰ ਇਸ ਵੇਲੇ ਇਹ ਮੋਮੈਂਟਮ ਇੰਨੇ ਜ਼ੋਰ ਦੇ ਨਾਲ ਬਿਲਟ ਹੋਈ ਹੈ ਇਸ ਸਾਰੇ ਪੀਰੀਅਡ 'ਚ, ਔਰ ਖ਼ਾਸ ਤੌਰ 'ਤੇ ਪਿਛਲੇ 2 ਸਾਲਾਂ 'ਚ ਜਦੋਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ
ਵੈਪਨ ਦਾ ਸਹਾਰਾ, ਕ੍ਰਾਈਮ ਦਾ ਸਹਾਰਾ ਇੰਡੀਅਨ ਸਟੇਟ ਨੇ ਲਿਆ ਕਿ ਭਾਈ ਗੁਰਦੁਆਰਿਆਂ ਨੇ ਤਾਂ ਇਹ ਪਾਸ ਕਰ ਦਿੱਤਾ ਹੋਇਆ ਹੈ। ਪਹਿਲਾਂ ਕੈਨੇਡਾ ਤੋਂ ਸ਼ੁਰੂ ਹੋਇਆ ਅੰਟੋਰੀਓ ਗੁਰਦੁਆਰਾ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਫਿਰ ਇਸੇ ਤਰਜ਼ ਦੇ ਉੱਤੇ ਆਸਟ੍ਰੇਲੀਆ ਔਰ ਦੂਸਰਿਆਂ ਦੇ ਕਿ ਕੋਈ ਵੀ ਭਾਰਤੀ ਡਿਪਲੋਮੈਟ, ਕੌਂਸਲੇਟ ਜਾਂ ਦੂਜਾ ਗੁਰਦੁਆਰੇ ਦੀ ਸਟੇਜ ਤੋਂ ਬੋਲ ਨਹੀਂ ਸਕਦਾ। ਆਮ ਸੰਗਤ ਦੇ ਮੈਂਬਰ ਵਾਂਗ ਉਹ ਆ ਕੇ ਦੀਦਾਰ ਕਰਦਾ ਹੈ, ਲੰਗਰ ਛਕਦਾ ਹੈ ਦੀਵਾਨ, ਉਹ ਕੋਈ ਇਤਰਾਜ਼ ਨਹੀਂ ਔਰ ਹੋਣਾ ਵੀ ਨਹੀਂ ਚਾਹੀਦਾ। ਹੁਣ ਜਦੋਂ ਇਹ ਸਾਰਾ ਉਹਨਾਂ ਦਾ ਬਾਹਰਲਾ ਜੱਫਾ, ਔਰ ਇਹਦੇ 'ਚ ਇਹ ਵੀ ਹੋਇਆ ਕਿ ਵੀ ਜਿੱਥੇ ਜਿੱਥੇ ਇਹਨਾਂ ਦੇ ਏਜੰਟ ਸਿੱਖ ਮਾਮਲਿਆਂ ਦੇ ਵਿੱਚ ਇੰਟਰਫੀਅਰ ਕਰਦੇ ਸੀ ਉਹ ਫੜੇ ਜਾਂ ਜਰਮਨੀ ਦੇ ਵਿੱਚ 2-3 ਕਨਵਿਕਸ਼ਨਸ ਹੋਈਆਂ ਜਿਹਦੇ 'ਚ ਪ੍ਰੋਪਰ ਆਇਆ ਕਿ ਭਾਈ ਇਹ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹਨਾਂ ਦੇ ਰॉ ਦੇ ਏਜੰਟ ਇਹਨਾਂ ਨੂੰ ਪੇ ਕਰਦੇ ਸੀ। ਸੋ ਇਸ ਸਾਰੇ ਦਾ ਨਤੀਜਾ ਹੈ ਵੀ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਜਾਂ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਵੀ ਉਹ ਗੁਰਦੁਆਰਿਆਂ ਦੇ ਵਿੱਚ ਕੰਟਰੋਲ ਤਾਂ ਉਹਨਾਂ ਦੀ ਗੱਲ ਜਿਹੜਾ ਪਕੜ ਤੋਂ ਬਾਹਰ ਹੋ ਗਿਆ, ਪਰ ਉਹਨਾਂ ਨੂੰ ਖਲਲ ਲਫ਼ਜ਼ ਪੰਜਾਬੀ ਦਾ ਠੀਕ ਬੈਠਦਾ ਹੈ ਕਿ ਵੀ ਤੁਸੀਂ ਇਸ ਕਿਸਮ ਦਾ ਮਾਹੌਲ ਪੈਦਾ ਕਰੋ ਕਿ ਜਿੱਥੇ ਖਲਲ ਹੋਏ ਫਿਰ ਆਪਣੇ ਕੈਮਰਾਮੈਨ ਭੇਜੋ, ਆਪਣੇ ਮੀਡੀਆ ਰਾਹੀਂ ਉਹਨੂੰ ਕਹੋ ਜੀ ਦੇਖੋ ਜੀ ਸਿੱਖ ਤਾਂ ਆਪਸ 'ਚ ਲੜਦੇ ਨੇ, ਉਹ ਤਾਂ ਗੁਰਦੁਆਰਾ ਨਹੀਂ ਮੈਨੇਜ ਕਰ ਸਕਦੇ, ਜਾਂ ਦੂਜਾ ਜਿਹਨੂੰ ਅਸੀਂ ਰੰਗ 'ਚ ਭੰਗ ਪਾਉਣਾ ਵੀ ਕਹਿੰਦੇ ਕਿ ਭਾਈ ਉਹਦੇ 'ਚ ਤੁਸੀਂ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰੋ। ਸੋ ਉਹਦੇ ਲਈ ਉਹਨਾਂ ਨੂੰ ਇੱਕ ਤਾਂ ਉਸ ਕਿਸਮ ਦੇ ਢੀਠ ਕਿਸਮ ਦੇ ਲੋਕ ਵੀ ਚਾਹੀਦੇ ਨੇ ਜਿਹੜੇ ਚਪੇੜਾਂ ਚਪੂੜਾਂ ਖਾ ਕੇ ਵੀ ਜਾਂ ਬੇਇੱਜ਼ਤ ਹੋ ਕੇ ਵੀ ਜਿਹੜਾ ਉਹ ਗਰਾਊਂਡ ਹੈਲਡ ਕਰਨ। ਉਹਨਾਂ 'ਚ ਜਿਹੜੀ ਸਭ ਤੋਂ ਜਿਹੜੀ ਜਿਹਨੂੰ ਰੱਚੜ ਕਲਾਸ ਜਿਹਨੂੰ ਕਹਿਣਾ ਹੋਏ ਉਹ ਕਾਮਰੇਡਾਂ ਦੀ ਹੈ। ਔਰ ਮੈਨੂੰ ਯਾਦ ਹੈ ਸਾਡੇ ਇੱਕ ਸੀਨੀਅਰ ਮੂਵਮੈਂਟ ਦੇ ਵਿੱਚ ਸੱਜਣ ਜਿਹੜੇ ਉਹ ਕਹਿੰਦੇ ਸੀ ਕਿ ਵੀ ਜਿਹੜਾ ਕਾਮਰੇਡ ਅੰਮ੍ਰਿਤ ਛਕ ਲੈਂਦਾ ਨਾ ਉਹ ਕਹਿੰਦੇ ਬਹੁਤ ਖਤਰਨਾਕ ਕਾਮਰੇਡ ਹੋ ਜਾਂਦਾ। ਉਹਦਾ ਕਾਰਨ ਹੈ ਵੀ ਪਹਿਲਾਂ ਤਾਂ ਕਾਮਰੇਡ ਦਾ ਤਾਂ ਮਤਲਬ, ਕਿਉਂਕਿ ਇਹ ਲਫ਼ਜ਼ ਆਮ ਸਾਡੀ ਜਨਰੇਸ਼ਨ ਵੇਲੇ ਤਾਂ ਉਹਦਾ ਮਤਲਬ ਸੀ ਨਾਸਤਕ, ਰੱਬ ਤੋਂ ਮੁਨਕਰ, ਸਿੱਖੀ ਤੋਂ ਮੁਨਕਰ, ਧਰਮ ਦਾ ਮਜ਼ਾਕ ਉਡਾਉਣ ਵਾਲਾ। ਔਰ ਉਹਨੂੰ ਗੁਰੂ ਨਾਨਕ ਪਾਤਸ਼ਾਹ ਜਾਂ ਉਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਹੀਰੋ ਨਹੀਂ ਸੀ ਜਾਪਦੇ, ਉਹਨਾਂ ਲਈ ਕਾਰਲ ਮਾਰਕਸ ਜਾਂ ਲੈਨਿਨ ਜਾਂ ਮਾਓ ਜ਼ੇ ਤੁੰਗ ਇਹ ਉਹਨਾਂ ਦੇ ਜਿਹੜੇ ਨੇ ਰੋਲ ਮਾਡਲ ਸੀ। ਔਰ ਉਹਨਾਂ ਦਿਨਾਂ 'ਚ ਇੱਕ ਜੋਕ ਵੀ ਮਸ਼ਹੂਰ ਸੀ ਕਿ ਵੀ ਦਿੱਲੀ ਦੇ ਵਿੱਚ ਇੱਕ ਕਾਮਰੇਡ ਜਿਹੜਾ ਹੈ ਉਹ ਬੜਾ ਸੋਹਣਾ ਮੌਸਮ ਹੈ ਬਸੰਤ ਬਹਾਰ ਦਾ ਅਤੇ ਉਹ ਛਤਰੀ ਲੈ ਕੇ ਜਾ ਰਿਹਾ। ਕਿਸੇ ਨੇ ਰੋਕ ਕੇ ਕਿਹਾ ਕਾਮਰੇਡ ਜੀ ਤੁਸੀਂ ਇਹ ਛਤਰੀ ਲਈ ਹੈ? ਮੈਂ ਕੋਈ ਕਹਿੰਦਾ ਨਹੀਂ ਮਾਸਕੋ 'ਚ ਮੀਂਹ ਪੈ ਰਿਹਾ ਕਿਉਂਕਿ ਉਹਨਾਂ ਦੀ ਨਜ਼ਰ ਜਾਂ ਉਹਨਾਂ ਨੇ ਉੱਥੇ ਫੋਲੋ ਨਹੀਂ ਕਰਨਾ ਹੁੰਦਾ ਸੀ। ਸੋ ਇੱਕ ਪੀਰੀਅਡ ਜਿਹੜਾ ਉਹਨਾਂ ਨੇ ਕਾਮਰੇਡਾਂ ਨੇ ਸਾਡੀ ਮੂਵਮੈਂਟ ਦਾ ਕਿੰਨਾ ਨੁਕਸਾਨ ਕੀਤਾ ਹੈ। ਉਹਨਾਂ ਦੇ ਲਿਟਰਰੀ ਲੋਕ, ਉਹ ਪਾਸ਼ ਵਰਗੇ ਲੋਕ ਹੋਣ ਜਾਂ ਉਹ ਗੁਰਸ਼ਰਨ ਸਿੰਘ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਵਾਲਾ, ਦੂਜੇ ਤੀਜੇ ਜਿਨ੍ਹਾਂ ਨੇ ਵੋਕਲੀ ਆਈਡੀਓਲੋਜੀਕਲੀ ਅਪੋਜ਼ ਕੀਤਾ। ਫਿਰ ਉਹ ਕਾਮਰੇਡਾਂ ਦਾ ਟੋਲਾ ਜਿਨ੍ਹਾਂ ਨੇ ਪੁਲਿਸ ਦੀਆਂ ਕੈਟਾਂ ਬਣ ਕੇ ਭਾਵੇਂ ਉਹ ਭਗਤ ਸਿੰਘ ਬ੍ਰਿਗੇਡ ਦੇ ਨਾਂ ਥੱਲੇ ਜਾਂ ਦੂਜਿਆਂ ਥੱਲੇ ਜੁਝਾਰੂ ਸਿੰਘਾਂ ਦੇ ਪਰਿਵਾਰਾਂ ਨੂੰ, ਕਰਨਲ ਘੁੰਮਣ ਜਲੰਧਰ ਦੇ ਵਿੱਚ ਭਾਈ ਮਨਬੀਰ ਸਿੰਘ ਚਹੇੜੂ ਦੇ ਪਿਤਾ ਜੀ, ਉਹਨਾਂ ਨੂੰ ਜਿਹੜਾ ਉਹ ਸ਼ਹੀਦ ਕੀਤਾ। ਔਰ ਪੂਰੀ ਵੋਕਲ ਆਵਾਜ਼, ਔਰ ਇਹਨਾਂ ਦੇ ਜਿਹੜੇ ਅਖਬਾਰ ਨਵਾਂ ਜ਼ਮਾਨਾ ਵਰਗੇ ਔਰ ਜਿਹੜੇ ਉਹਨਾਂ ਦੇ ਵਿੱਚ ਬੈਠੇ ਕਦੇ ਜਗਜੀਤ ਆਨੰਦ ਔਰ ਇੱਕ ਪੰਨੂ ਨਾਂ ਦਾ ਜਿਹੜਾ ਅੱਜ ਕੱਲ੍ਹ ਪੱਤਰਕਾਰ ਬਣ ਕੇ ਹੋਰ TV ਚੈਨਲ ਦੇ ਉੱਤੇ ਬੈਠਾ ਹੁੰਦਾ ਕਿ ਜੀ ਬੜਾ, ਇਹ ਸਾਰੇ ਉਹ ਲੋਕ ਜਿਨ੍ਹਾਂ ਨੇ ਬਹੁਤ ਜਿਹੜਾ ਇੰਨੇ ਹੀ ਇਸ ਨਸਲ ਦੇ ਕਿੰਨੇ ਹੀ ਪੰਜਾਬੀ ਟ੍ਰਿਬਿਊਨ ਦੇ, ਨਵਾਂ ਜ਼ਮਾਨਾ ਦੇ, ਈਵਨ ਤੁਸੀਂ ਪੰਥਕ ਦਾਇਰਾਕਾਰ ਦੇ ਵਿੱਚ ਵੀ ਜਿਹੜੇ ਈਵਨ ਟੋੜਾ ਸਾਹਿਬ ਦੀ ਮਿਹਰਬਾਨੀ ਦੀ ਬਦੌਲਤ ਇਸ ਕਿਸਮ ਦਾ ਇੱਕ ਤਬਕਾ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਆ ਕੇ ਵੜਿਆ ਕਿਉਂਕਿ ਉਹ ਵੀ ਇਹਨਾਂ ਦੇ ਲਈ ਜਿਹੜਾ ਸੌਫਟ ਕਾਰਨਰ ਰੱਖਦੇ ਸਨ ਕਾਮਰੇਡਾਂ ਲਈ। ਨਤੀਜੇ ਦੇ ਤੌਰ 'ਤੇ ਹਮੇਸ਼ਾ ਸਿੱਖ ਵਰਜਨ ਨੂੰ, ਖਾਸ ਤੌਰ 'ਤੇ ਖਾਲਿਸਤਾਨ ਦੀ ਵਰਜਨ ਨੂੰ ਜਿਹੜੀ ਚੈਲੰਜ ਲਾਈਨ ਆਉਂਦੀ ਸੀ ਇੱਥੋਂ ਹੀ ਆਉਂਦੀ ਸੀ, ਇਨਰ ਲੈਵਲ 'ਤੇ ਇੰਟੈਲੈਕਚੁਅਲੀ ਵੀ, ਜਿਹੜੇ 'ਚ ਇੱਕ ਤਾਂ ਹਾਲਾਂ ਜਿਹੜੇ ਲੋਕ ਈਵਨ ਇਹ ਆਈਡੀਓਲੋਜੀਕਲੀ ਇਸ ਕਿਸਮ ਦੀ ਇਹ ਕਾਮਰੇਡੀ ਲਾਈਨ ਹੈ। ਹੁਣ ਜਸਵੰਤ ਸਿੰਘ ਕਮਲ ਵਰਗੇ ਜਿਹੜੇ ਲੇਖਕ ਸੀ, ਅਦਰਵਾਈਜ਼ ਪੰਜਾਬੀਅਤ ਬੜਾ ਰਿਚ ਉਹਨਾਂ ਦੀ ਲੇਖਣੀ ਔਰ ਉਹ ਸਾਰੇ ਦੀ ਗੱਲ, ਪਰ ਤੁਸੀਂ ਦੇਖੋਗੇ ਕਿ ਵੀ ਉਹਨਾਂ ਨੇ ਸਰਕਾਰ ਨੂੰ ਵੀ ਕੋਸਣਾ, ਬਾਦਲਾਂ ਨੂੰ ਵੀ ਕੋਸਣਾ, ਸਟੇਟ ਦੇ ਜ਼ੁਲਮ ਨੂੰ ਵੀ ਕੋਸਣਾ। ਐਂਡ ਦੇ ਪੈਰਾਗ੍ਰਾਫ 'ਚ ਆ ਕੇ ਫਿਰ ਉਹਨੇ ਕਹਿਣਾ ਪੁੱਤਰੋ ਧੀਓ ਰਾਜਾਂ ਦੇ ਵੱਧ ਅਧਿਕਾਰਾਂ ਲਈ ਸੰਘਰਸ਼ ਕਰੋ ਦੂਜਿਆਂ ਰਾਜਾਂ ਨਾਲ। ਸੋ ਖਾਲਿਸਤਾਨ ਉਹਨਾਂ ਦੇ ਮੂੰਹ 'ਚ ਵੀ, ਜਸਵੰਤ ਸਿੰਘ ਕੰਵਲ ਦੇ ਮੂੰਹ 'ਚ ਵੀ ਫਸ ਜਾਂਦਾ ਸੀ ਜਾ ਕੇ, ਕਿਉਂਕਿ ਉਹ ਜਿਹੜੀ ਕਾਮਰੇਡੀ ਟ੍ਰੇਨਿੰਗ ਹੈ ਉਹ ਕਿਤੇ ਜਾਂਦੀ ਨਹੀਂ ਹੈ। ਜਦੋਂ ਇੱਕ ਵਾਰੀ ਤੁਸੀਂ ਉਸ ਲਾਈਨ ਨੂੰ ਲੈ ਲੈਂਦੇ ਹੋ ਬਹੁਤ ਹਾਰਡ ਹੁੰਦਾ, ਕਿਉਂਕਿ ਤੁਸੀਂ ਇੱਕ ਡਿਨਾਇਲ ਮੋਡ 'ਚੋਂ, ਡਿਨਾਇਲ ਤੋਂ ਜੇ ਤੁਸੀਂ ਫੇਥ ਵਾਲੇ ਮੋਡ 'ਚ ਆਓ ਵੀ, ਕੁਛ ਐਸੇ ਨੇ
ਜਿਹੜੇ ਪੋਜ਼ਿਟਿਵਲੀ ਇਸ ਪਾਸੇ ਤੁਰੇ ਨੇ ਜਾਂ ਦੂਜੇ ਨੇ, ਪਰ ਜਿੱਥੇ ਕਈ ਵਾਰ ਬਿਲਕੁਲ ਫੇਥ ਵਰਸਸ ਮੁਨਕਰ ਹੋਣ ਦੀ ਗੱਲ ਆਏਗੀ, ਜਿਹੜਾ ਫੇਥ ਦੇ ਉੱਤੇ ਕਨਸਟੈਂਟਲੀ ਤੁਰਿਆ ਹੋਇਆ ਉਹੀ ਖਲੋਤਾ ਰਹਿੰਦਾ ਹੈ, ਜਿਹੜਾ ਮੁਨਕਰ ਹੋ ਕੇ ਫਿਰ ਫੇਥ ਵੱਲ ਆਇਆ ਉਹਦਾ ਫਿਰ ਸੈਕੰਡ ਥਾਟ ਡਿਵੈਲਪ ਹੋ ਜਾਂਦਾ। ਹੁਣ ਕਿਉਂਕਿ ਇਸ ਵੇਲੇ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਨੇ ਇੰਟਰਨੈਸ਼ਨਲਾਈਜ਼ ਕੀਤਾ, ਭਾਰਤ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਵੈਪਨ ਨੇ ਜਿੱਥੇ ਉਹਨਾਂ ਨੂੰ ਐਕਸਪੋਜ਼ ਕੀਤਾ ਇੰਡੀਆ ਨੂੰ ਐਜ਼ ਏ ਰੋਕ ਸਟੇਟ, ਉੱਥੇ ਖਾਲਿਸਤਾਨ ਦੀ ਗੱਲ ਸੈਂਟਰਲ ਸਟੇਜ ਤੇ ਆਈ। ਔਰ ਅਸੀਂ ਜੇ ਉਹ 20-21 ਮਹੀਨੇ ਵਾਲੀ ਕਿਸਾਨ ਮੂਵਮੈਂਟ ਜਿਹੜੀ ਉਸ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਦੀਪ ਸਿੱਧੂ ਦਾ ਕੀ ਰੋਲ ਸੀ, ਔਰ ਦੀਪ ਸਿੱਧੂ ਕਿਵੇਂ ਇਸ ਕਿਸਮ ਦੇ ਕਾਮਰੇਡੀ ਲੋਕਾਂ ਨੂੰ ਸਭ ਤੋਂ ਵੱਡਾ ਚੈਲੰਜ ਸਮਝਦਾ ਸੀ, ਔਰ ਕਿਵੇਂ ਇਹ ਤਾਂ ਉੱਥੇ ਪੰਜਾਬ ਦੀਆਂ ਹੀ ਹੱਦਾਂ ਤੇ ਬਹਿ ਕੇ ਇਹਨਾਂ ਨੇ ਜਿਹੜਾ ਉਹ ਡੰਗ ਟਪਾਉਣਾ ਸੀ, ਲੇਕਿਨ ਕਿਵੇਂ ਦੀਪ ਸਿੱਧੂ ਔਰ ਉਹਨਾਂ ਨੌਜਵਾਨਾਂ ਦੀ ਬਦੌਲਤ ਇਹ ਜਿਹੜੀ ਸਟਰਗਲ ਹੈ ਸ਼ੰਭੂ ਤੋਂ ਸਿੰਘੂ ਤੱਕ ਪਹੁੰਚਦੀ ਹੈ। ਔਰ ਫਿਰ ਕਿਵੇਂ ਇਹਨਾਂ ਨੇ, ਕਿਉਂਕਿ ਸਿੱਖੀ ਦਾ ਪ੍ਰਭਾਵ, ਜਿਹੜੀ ਸਿੱਖੀ ਦੀ ਤਾਕਤ ਹੈ, ਸਿੱਖੀ ਦੀਆਂ ਇੰਸਟੀਟਿਊਸ਼ਨਸ ਨੇ, ਉਹਨਾਂ ਨੇ ਉਹ ਜਲਵਾਗਰ ਹੋਈਆਂ, ਉਹ ਸਿੰਘੂ ਬਾਰਡਰ ਹੋਏ, ਦੂਸਰੇ ਉਹਨਾਂ ਦੇ ਮੁਕਾਮ ਹੋਣ, ਲੇਕਿਨ ਜਿਹੜਾ ਕਾਮਰੇਡੀ ਲਾਣਾ ਵਿੱਚ ਵੜਿਆ ਹੋਇਆ ਸੀ 32 ਜਥੇਬੰਦੀਆਂ ਕਿ 34 ਜਥੇਬੰਦੀਆਂ, ਉਹਨਾਂ ਜੋ ਕਿਵੇਂ ਕਿਹਦੀਆਂ ਤਾਰਾਂ ਸਰਕਾਰ ਨਾਲ ਜੁੜੀਆਂ ਹੋਈਆਂ ਸੀ, ਇਹ ਉਹਨੇ ਮਹਿੰਦਰ ਸ਼ਾਇਦ ਪੂਨੀਆ ਉਹਨਾਂ ਦਾ ਨਾਂ ਹੈ, ਹਰਿਆਣਵੀ ਜਾਟ ਜਰਨਲਿਸਟ ਜਿਹਨੇ ਉਹ ਸਾਰਿਆਂ ਦਾ ਹੀ ਵੇਰਵੇ ਦਿੱਤੇ ਹੋਏ ਨੇ। ਹੁਣ ਉਸ ਪੀਰੀਅਡ ਦੇ ਵਿੱਚ ਇੱਕ ਡਾਕਟਰ ਸਵਰਾਜ ਸਿੰਘ ਜਿਹਦਾ ਸੰਬੰਧ ਇੱਥੋਂ ਦੇ ਨਾਲ ਲੱਗਦੀ ਨਿਊ ਜਰਸੀ ਸਟੇਟ ਨਾਲ ਹੈ, ਉਹ ਜਦੋਂ ਕਿ ਦਿੱਲੀ ਵਾਲੀ ਮੂਵਮੈਂਟ ਦੇ ਵਿੱਚ, ਔਰ ਇਹ ਬਿਲਕੁਲ ਸਿਰਗੁੰਮ ਸੀ, ਉੱਥੇ ਜਾ ਕੇ ਉਹਨੇ ਉਸ ਪੀਰੀਅਡ ਦੇ ਵਿੱਚ ਵਲੰਟੀਅਰਲੀ ਸਰਵ ਕੀਤਾ, ਜਿਹੜਾ ਪਾਰਟ ਐਪਰੀਸ਼ੀਏਟਿਵ ਹੈ ਕਿ ਭਾਈ ਉਹਨੇ ਅਮਰੀਕਾ 'ਚੋਂ ਹੁੰਦਿਆਂ ਦੇਖਿਆ ਕਿ ਵੀ ਜਾ ਕੇ ਉੱਥੇ ਕੰਮ ਕਰ। ਪਰ ਜਦੋਂ ਇਸ ਕਿਸਮ ਦੇ ਬੰਦੇ, ਇੱਕ ਡਾਕਟਰ ਦੀ ਟ੍ਰੇਨਿੰਗ, ਇੱਕ ਡਾਕਟਰ ਦੀ, ਉਹ ਆਪਣੇ ਫੀਲਡ ਦਾ ਮਾਹਿਰ ਹੋ ਸਕਦਾ ਹੈ, ਉਹਨੇ ਵਲੰਟੀਅਰਲੀ ਆਪਣੇ ਆਪ ਨੂੰ ਸਰਵਿਸ, ਪਰ ਜਦੋਂ ਉਹ ਕਾਜ਼ ਸਿੱਖੀ, ਸਿੱਖ ਵੈਲਿਊਜ਼, ਖਾਲਿਸਤਾਨ, ਉਹਨਾਂ ਸਭ ਦਾ ਚੈਂਪੀਅਨ ਬਣਨ ਦਾ ਜਿਹੜਾ ਉਹ ਵਕੀਲ ਬਣ ਗਿਆ, ਔਰ ਉਸ ਸਾਰੇ ਦੇ ਥੱਲੇ ਕਿਵੇਂ ਜਿਹੜਾ ਉਸ ਨੇ ਆਪਣੇ ਉਸ ਨੈਫੇਰੀਅਸ ਏਜੰਡੇ ਨੂੰ ਉੱਥੇ ਵੀ, ਔਰ ਇਹ ਠੀਕ ਹੈ ਵੀ ਉੱਥੇ ਕੁਛ ਦੇਰ ਬਾਅਦ ਉਹਨੂੰ ਲੱਗਾ ਕਿ ਵੀ ਪਤਾ ਨਹੀਂ ਜੇ ਆਪਣਾ ਸੌਦਾ ਵੇਚਣਾ ਹੈ ਤੇ ਸਿੱਖੀ ਸਰੂਪ ਹੋਣਾ ਜ਼ਰੂਰੀ ਹੈ। ਮੈਨੂੰ ਨਹੀਂ ਲੱਗਦਾ ਵੀ ਅੰਮ੍ਰਿਤ ਵੀ ਛਕਿਆ ਵੀ ਹੋਏ ਇਸ ਕਿਸਮ ਦੇ ਜਿਹੜੇ ਵਿਚਾਰਧਾਰਕ ਤੌਰ ਦੇ ਉੱਤੇ ਜਿਨ੍ਹਾਂ ਦੀ ਕੋਈ ਅੰਦਰੋਂ ਤਬਦੀਲੀ ਨਹੀਂ ਹੋਈ, ਉਹਨੇ ਉੱਥੇ ਵੀ ਜਦੋਂ ਨਿਸ਼ਾਨ, ਹੁਣ ਉੱਥੇ ਸਿੰਘੂ ਬਾਰਡਰ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਸਵੇਰੇ ਸ਼ਾਮ ਦੀਵਾਨ ਖੁੱਲ੍ਹ ਕੇ ਜਿਹੜਾ ਉੱਥੇ ਸਿੱਖੀ ਦੀ ਗੱਲ, ਸਾਰੇ ਦਿਨ ਵੀ ਮਨਾਏ ਜਾਣੇ, ਦੇਗ ਵੀ ਤਿਆਰ ਹੋਣੀ, ਨਿਸ਼ਾਨ ਸਾਹਿਬ ਵੀ ਝੂਲਣੇ ਦੂਜੇ ਤੀਜੇ, ਪਰ ਇਹਨੇ ਆਪਣੇ ਆਪ ਨੂੰ ਤਿਰੰਗਿਆਂ ਨਾਲ ਲਪੇਟਿਆ ਹੋਇਆ ਸੀ, ਔਰ ਇਹ ਵਕਾਲਤ ਕਰਦਾ ਸੀ। ਔਰ ਜਿਨ੍ਹਾਂ ਲੋਕਾਂ ਨੇ, ਜਿਹੜੇ ਕਿਸਾਨੀ ਲੀਡਰਸ਼ਿਪ ਦੇ ਕਾਮਰੇਡੀ ਲੋਕ ਸੀ, ਜਿਨ੍ਹਾਂ ਨੂੰ ਨਿਸ਼ਾਨ ਸਾਹਿਬਾਂ ਨਾਲ ਪ੍ਰੋਬਲਮ ਸੀ, ਉਹਨਾਂ ਨੇ ਕਿਵੇਂ 26 ਜਨਵਰੀ ਦੀ ਘਟਨਾ ਤੋਂ ਬਾਅਦ ਡੰਪ ਕੀਤੇ ਨਿਸ਼ਾਨ ਸਾਹਿਬ, ਕਿਵੇਂ ਤਿਰੰਗੇ ਨੂੰ ਜਸਟੀਫਾਈ ਕਰਨ ਵੱਲ ਵਧੇ। ਔਰ ਦੀਪ ਸਿੱਧੂ ਜਿਹੜਾ ਇੱਕ ਫੋਕ ਹੀਰੋ ਦੇ ਤੌਰ ਦੇ ਉੱਤੇ ਉੱਭਰਿਆ, ਜਿਸ ਨੇ ਪੂਰੀ ਤਾਕਤ ਦੇ ਨਾਲ ਖਾਲਸਾਈ ਸਿੱਖੀ ਕਾਨਸੈਪਟ ਨੂੰ, ਜਿਵੇਂ ਮੈਂ ਕਿਹਾ ਵੀ ਸ਼ੰਭੂ ਤੋਂ ਸਿੰਘੂ ਤੱਕ ਪਹੁੰਚਾਉਣ 'ਚ ਵੀ ਉਹਦਾ ਵੱਡਾ ਰੋਲ ਸੀ, ਔਰ ਜਿਹੜਾ ਯੂਥ ਦੀ ਇਮੈਜੀਨੇਸ਼ਨ ਨੂੰ ਕੈਪਚਰ ਕਰਨਾ। ਪਰ ਤੁਸੀਂ ਇਸ ਟੁਚੇ ਦੀ ਜਿਹੜੀ ਹੈ ਦੀਪ ਸਿੱਧੂ ਪ੍ਰਤੀ, ਉਸ 'ਤੇ ਕਿੰਨੀਆਂ ਹੀ ਵੀਡੀਓਜ਼ ਹੁਣ ਤਾਂ ਬਾਹਰ ਨੇ ਕਿ ਵੀ ਇਹ ਕੀ ਕਰਦਾ ਰਿਹਾ ਜੀ। ਚਲੋ ਗੱਲ ਮੁੱਕੀ, ਮੋਰਚਾ ਮੁੱਕਿਆ। ਇਹ ਫਿਰ ਜਾ ਕੇ ਜਦੋਂ ਹੁਣ ਦੂਸਰਾ ਸ਼ੁਰੂ ਹੋਇਆ ਖਨੌਰੀ ਔਰ ਦੂਸਰਿਆਂ 'ਚ, ਇੱਥੇ ਵੀ ਇਹ ਨਜ਼ਰ ਆਇਆ। ਔਰ ਮੈਂ ਇਹ ਹੁਣ ਵੇਰਵੇ 'ਚ ਨਹੀਂ ਜਾਣਾ ਚਾਹੁੰਦਾ ਕਿ ਭਾਈ ਇਹਦਾ ਅਸਲ ਏਜੰਡਾ ਕੀ ਹੈ। ਇਹਨੂੰ ਹਾਲਾਂ ਗੁਰਦੁਆਰਿਆਂ 'ਚੋਂ ਇਹ ਕੌਣ ਸਿਸਟੇਮੈਟਿਕਲੀ, ਇਹ ਠੀਕ ਹੈ ਜਾ ਕੇ ਕਿਸਾਨੀ ਜਾਂ ਦੂਜੇ ਨਾਲ ਜੇ ਇਹਨੂੰ ਲੱਗਦਾ ਕਿ ਵੀ ਕਾਮਰੇਡੀ ਵਿਚਾਰਧਾਰਾ ਜਾਂ ਦੂਜੇ ਤੀਜੇ ਇਹ ਇਹਨੂੰ ਤਿਰੰਗੇ ਵਾਲੀ ਲੱਗਦਾ ਕਿ ਉਹ ਕਹਿੰਦਾ ਆਈ ਐਮ ਪ੍ਰਾਊਡ ਇੰਡੀਅਨ, ਇਹ ਤਿਰੰਗੇ ਦੀ ਜਿਹੜੀ ਹੈ ਉਹ ਬੇਹਰਮਤੀ ਨਹੀਂ ਹੋਣੀ ਚਾਹੀਦੀ, ਤੇ ਤਿਰੰਗੇ ਵਾਲਿਆਂ 'ਚ ਜਾ। ਔਰ ਉਹ ਲੋਕ ਕੌਣ ਨੇ ਜਿਹੜੇ ਇਸ ਕਿਸਮ ਦੇ ਟੁੱਚਿਆਂ ਨੂੰ ਗੁਰਦੁਆਰਿਆਂ 'ਚ ਲਿਆ ਰਹੇ ਨੇ। ਕੈਲੀਫੋਰਨੀਆ 'ਚ ਵੀ ਇਹ ਅਟੈਂਪਟ ਹੋਇਆ, ਉਹਨੂੰ ਚੈਲੰਜ ਵੀ ਕੀਤਾ ਗਿਆ। ਉਹ ਗੁਰਦੁਆਰਾ LA ਦੇ ਨੇ ਔਰ ਦੂਸਰੇ ਨੇ। ਔਰ ਅਸੀਂ ਡਾਲਸ ਟੈਕਸਸ ਸੀ ਜਦੋਂ ਕਿ ਇਹ ਖਬਰ, ਮੈਂ ਪਹਿਲਾਂ ਇੱਕ ਵੀਡੀਓ ਦੇਖੀ ਕਿ ਭਾਈ ਉਹਨੂੰ ਇੱਥੇ ਗੁਰਦੁਆਰਾ ਰਿਚਮੰਡ ਹਿਲ 'ਚ ਲਿਆ ਕੇ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਚੈਲੰਜ ਹੋਇਆ। ਔਰ ਉਸ ਸਾਰੇ ਦੇ ਬਾਵਜੂਦ ਇਹ ਸਾਰਿਆਂ ਨੂੰ ਕਿਵੇਂ ਇੰਡੀਅਨ, ਕਿਉਂਕਿ ਉਹ ਲੁੱਕ ਫਾਰਵਰਡ ਕਰਦੇ ਨੇ ਦੱਸਣ ਦੇ ਲਈ ਕਿ ਜੀ ਗੁਰਦੁਆਰਿਆਂ ਦੇ ਵਿੱਚ ਜਾਂ ਦੂਜੇ ਸਾਰੇ ਕੋਈ ਖਾਲਿਸਤਾਨੀ
ਵਿਚਾਰਧਾਰਾ ਨਹੀਂ ਹੈ। ਦੇਖੋ ਸਾਡਾ ਸਵੈਮਾਨ ਸਿੰਘ ਜਿਹੜਾ ਉਹ ਜਾ ਕੇ ਉਹਨੇ ਚੈਲੰਜ ਕੀਤਾ ਖਾਲਿਸਤਾਨੀਆਂ ਨੂੰ, ਉਹ ਕਹਿ ਰਿਹਾ ਮੀਡੀਆ ਸੱਦ ਲਓ, ਮੇਰੇ ਨਾਲ ਡਿਬੇਟ ਕਰੋ, ਤੂੰ ਮੌਜ਼ੇ ਤੁੰਗ ਦਾ ਪੁੱਤਰ ਹੈ ਜਾਂ ਤੂੰ ਮੋਦੀ ਦਾ ਜਾਨਸ਼ੀਨ ਹੈ, ਵੀ ਤੇਰੀ ਔਕਾਤ ਕੀ ਹੈ, ਤੇਰੇ ਨਾਲ ਕੋਈ ਕਿਉਂ ਡਿਬੇਟ, ਤੇਰੀ ਔਕਾਤ ਪਤਾ ਹੈ ਵੀ ਤੂੰ ਕੀ ਹੈ। ਲੇਕਿਨ ਉਹਨੂੰ ਕਿਸ ਅੰਦਾਜ਼ ਦੇ ਵਿੱਚ ਪ੍ਰਮੋਟ ਕੀਤਾ ਜਾ ਰਿਹਾ ਹੈ, ਇਹ ਗੱਲ ਕਿਉਂਕਿ ਇਸ ਵੇਲੇ ਕਰੰਟ ਸਟੋਰੀ ਹੈ, ਮੈਂ ਇਹਦਾ ਜ਼ਿਕਰ ਕਰ ਰਿਹਾ। ਇਸ ਕਿਸਮ ਦੇ ਕਈ ਸਵੈਮਾਨ ਸਿੰਘ ਜਿਹੜੇ ਨੇ ਉਹ ਘੁੰਮ ਰਹੇ ਨੇ ਚਾਰ ਚਫੇਰੇ, ਆਉਣ ਵਾਲੇ ਦਿਨਾਂ 'ਚ ਹੋਰ ਵੀ ਘੁੰਮਣਗੇ। ਔਰ ਜਿਵੇਂ ਇਸ ਕਿਸਮ ਦੇ ਹੋਰ ਉੱਥੋਂ ਦੇ ਮੀਡੀਆ ਨੂੰ ਕੋਈ ਸਟੋਰੀ ਨਜ਼ਰ ਨਹੀਂ ਆਉਂਦੀ, ਕੋਈ ਟਰਾਂਸਨੈਸ਼ਨਲ ਡਿਪਰੈਸ਼ਨ ਦੀ ਨਜ਼ਰ ਨਹੀਂ ਆਉਂਦੀ, ਕੋਈ ਜੋ ਇੰਡੀਆ ਨੇ ਜੁੱਤੀਆਂ ਖਾਧੀਆਂ ਉਹ 4 ਦਿਨ ਦੀ ਜੰਗ 'ਚ ਪਾਕਿਸਤਾਨ ਦੇ ਨਾਲ, ਉਹਦੇ ਨਾਲ ਰਿਲੇਟਡ ਬਾਹਰਲਿਆਂ ਦਾ ਵਿਊ ਪੁੱਛ ਲਓ। ਹੁਣ ਖਬਰ ਟਾਈਮਜ਼ ਆਫ ਇੰਡੀਆ ਨੇ ਜਿਹੜਾ ਸਪੈਸ਼ਲ ਉੱਥੋਂ ਇੰਟਰਵਿਊ ਕਰਕੇ ਇਹਦੇ ਨਾਲ ਬਣਾਈ, ਡਾਕਟਰ ਸਵੈਮਾਨ ਸਿੰਘ ਫੇਸਿਸ ਪ੍ਰੋ ਖਾਲਿਸਤਾਨ ਆਪੋਜੀਸ਼ਨ ਐਟ ਨਿਊਯਾਰਕ ਗੁਰਦੁਆਰਾ ਓਵਰ ਇੰਡੀਅਨ ਫਲੈਗ ਸਟੈਂਡਸ ਫਰਮ, ਕਿ ਮਜ਼ਬੂਤ ਰਿਹਾ ਔਰ ਉਹ ਤਿਰੰਗੇ ਦਾ ਜਿਹੜਾ ਉਹ ਪਹਿਰੇਦਾਰ ਬਣ ਗਿਆ। ਹੁਣ ਰਿਚਮੰਡ ਹਿੱਲ ਈਸਟ ਕੋਸਟ ਦੇ ਗੁਰਦੁਆਰਿਆਂ 'ਚ ਖਾਲਿਸਤਾਨ ਦੀ ਹੱਬ ਹੈ, ਫਰੀਮੌਂਟ ਦਾ ਗੁਰਦੁਆਰਾ ਵੈਸਟ ਕੋਸਟ ਤੇ ਹੈ। ਹੁਣ ਇੱਕ ਪਾਸੇ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਫਰੀਮੌਂਟ ਦੀ ਗੁਰਦੁਆਰਾ ਕਮੇਟੀ ਨੇ 8 ਮਹੀਨੇ ਦੀ ਪੂਰੀ ਤਫਸੀਲ, ਜਿਹਦੇ 'ਚ ਟੌਪ ਲਾ ਫਰਮ, ਟੌਪ PR ਫਰਮ ਰਾਹੀਂ ਉਹਨਾਂ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਖਿਲਾਫ ਜਸਟਿਸ ਡਿਪਾਰਟਮੈਂਟ ਕੋਲ ਕੰਪਲੇਨ ਕੀਤੀ ਹੈ ਕਿ ਭਾਈ ਕਿਵੇਂ ਇਹ ਐਜ਼ ਏ ਇੰਡੀਅਨ ਪ੍ਰੋਕਸੀ ਕੰਮ ਕਰ ਰਿਹਾ ਔਰ ਅਮਰੀਕਾ ਦਾ ਜਿਹੜਾ ਫਾਰਾ ਲਾਅ ਹੈ ਉਹਦੀ ਵਾਇਓਲੇਸ਼ਨ ਹੈ। ਇਹ ਕੰਮ ਹੈ ਜਿਹਨੂੰ ਅਸੀਂ ਕੱਲ ਡਿਸਕਸ ਕੀਤਾ, ਐਪਰੀਸ਼ੀਏਟ ਕੀਤਾ। ਪਰ ਹੁਣ ਇਸ ਦੇ ਉਲਟ ਜੇ ਰਿਚਮੰਡ ਹਿੱਲ ਗੁਰਦੁਆਰਾ ਜਿਹੜਾ ਨਿਊਯਾਰਕ ਦੇ ਵਿੱਚ ਹੱਬ ਹੈ, ਇਹਨਾਂ ਨੂੰ ਮਦਰ ਆਫ ਆਲ ਸੁਸਾਇਟੀਜ਼ ਕਹਿੰਦੇ ਨੇ, ਤੇ ਕੌਣ ਲੋਕ ਨੇ ਜਿਹੜੇ ਇਸ ਕਿਸਮ ਦੇ ਟੁੱਚਿਆਂ ਨੂੰ ਲੈ ਕੇ ਆਉਂਦੇ ਨੇ? ਕਿਤੇ ਇਹ ਤਾਂ ਨਹੀਂ ਹੈ ਵੀ ਉਹਨਾਂ ਦੇ ਥੋੜੇ ਬਹੁਤ ਪੈਸੇ ਡੋਨੇਟ ਕਰਨ ਵਾਲੇ ਜਿਹੜੇ ਲੋਕ ਨੇ ਉਹ ਸਮਝਦੇ ਨੇ ਵੀ ਗੁਰਦੁਆਰਿਆਂ ਦੀ ਸਟੇਜ ਦੇ ਉੱਤੇ ਅਸੀਂ ਇਹ ਜਿਹੜੇ ਇੰਡੀਅਨ ਪ੍ਰੋਕਸੀ ਨੇ ਔਰ ਇੰਡੀਅਨ ਟੁੱਚੇ ਨੇ ਉਹਨਾਂ ਦਾ ਪਲੇਟਫਾਰਮ ਅਸੀਂ ਬਣਾ ਰਹੇ ਹਾਂ। ਇਹ ਗੱਲ ਖਬਰਦਾਰੀ ਵਾਲੀ ਹੈ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਗੁਰਦੁਆਰਿਆਂ ਦੇ ਅੰਦਰ ਕੋਈ ਆਪਸੀ ਟਕਰਾਅ ਦੀ ਲਾਈਨ ਹੋਏ, ਪਰ ਇਹ ਜਿਹੜਾ ਖਤਰਨਾਕ ਵੈਪਨ ਉਹ ਕਰ ਰਹੇ ਨੇ, ਜਿਹਦਾ ਮਕਸਦ ਹੀ ਉਹਨਾਂ ਦਾ ਇਹ ਹੈ ਕਿ ਭਾਈ ਸਿੱਖਾਂ ਦੇ ਵਿੱਚ ਦੁਬਦਾ ਵੀ ਪੈਦਾ ਕਰਨਾ, ਟਕਰਾਅ ਪੈਦਾ ਕਰਨਾ, ਔਰ ਉਹਦੇ 'ਚ ਜੇ ਉਹਦੇ ਹੀ ਆਪਣੇ ਲਫ਼ਜ਼ ਦੇਖਣੇ ਹੋਣੇ, ਦੇਖਣ ਲਈ ਵੀ ਇਹਦੀ ਸਵੈਮਾਨ ਸਿੰਘ ਦੀ ਲਾਇਲਟੀ ਕੀ ਹੈ। ਔਰ ਉਹਦੇ 'ਚ ਉਹਨੇ ਕਿਹਾ ਕਿ ਬਈ ਜੀ ਇਹ whatever happened in 1984 was an attack by the government of a political party. It does not denote the entire India. ਕਹਿੰਦਾ ਜੀ ਇੱਕ ਸਿਆਸੀ ਪਾਰਟੀ ਨੇ ਜੂਨ 84 'ਚ ਕੀਤਾ, ਉਹ ਗੱਲ ਮੁੱਕ ਗਈ, ਇਹਦੇ ਲਈ ਕੋਈ ਇੰਡੀਆ ਥੋੜੀ ਦੋਸ਼ੀ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਅਸੀਂ we may be angry with the government or party but not with India, ਕਿ ਅਸੀਂ ਕੋਈ ਇੰਡੀਆ ਨਾਲ ਥੋੜੀ ਐਂਗਰੀ ਹੈ। I too was branded a Khalistani which is not right and country should look into। ਔਰ ਇਹ ਉਹ ਕਹਿ ਰਹੇ ਜੀ ਮੈਨੂੰ ਵੀ ਕਿਹਾ ਗਿਆ ਸੀ ਖਾਲਿਸਤਾਨੀ, ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀ ਅਸੀਂ we could not undermine India on my commitment towards people especially in India where my team is regularly working। ਅਸੀਂ ਤਾਂ ਇੰਡੀਆ ਦੇ ਤਿਰੰਗੇ ਦੇ ਲਾਇਲ ਹੈ। ਹੁਣ ਜੇ ਇਸ ਕਿਸਮ ਦੇ ਲੋਕਾਂ ਨੂੰ ਵੀ ਅਸੀਂ ਸਮਝਣ 'ਚ ਸਮਰਥ ਹੈ ਔਰ ਇੱਕ ਤੋਂ ਬਾਅਦ ਇੱਕ ਇਸ ਕਿਸਮ ਦੇ ਗੱਲ ਕੱਲੀ ਇਹ ਨਹੀਂ ਹੈ ਵੀ ਉਹ ਆਇਆ, ਉਹਨੂੰ ਲਿਆਇਆ ਕੌਣ, ਉਹਨਾਂ ਦੇ ਬਿਹਾਈਂਡ ਕੌਣ ਨੇ, ਔਰ ਆਉਣ ਵਾਲੇ ਪੀਰੀਅਡ ਸਾਨੂੰ ਖਬਰਦਾਰੀ ਕਰਨ ਦੀ ਲੋੜ ਹੈ ਕਿ ਇਸ ਕਿਸਮ ਦੇ ਟੁੱਚਿਆਂ ਨੂੰ ਮੇਨ ਪੰਥਕ ਸਟੇਜਾਂ ਤੋਂ ਦੂਰ ਰੱਖਿਆ ਜਾਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਫਿਊਅਰਸ, ਜਦੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਰਾਜੇ ਪਾਪ ਕਮਾਉਂਦੇ। ਆਓ ਘੱਲੂਘਾਰਾ 1984 ਦੀ ਵਰ੍ਹੇਗੰਢ ਮੌਕੇ ਭਾਰਤੀ ਹਕੂਮਤ ਦੇ ਜ਼ੁਲਮਾਂ ਅਤੇ ਟਰਾਂਸਨੈਸ਼ਨਲ ਰਿਪਰੈਸ਼ਨ ਖਿਲਾਫ ਆਵਾਜ਼ ਬੁਲੰਦ ਕਰੀਏ। ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 7 ਜੂਨ 2025 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਵਾਸ਼ਿੰਗਟਨ DC ਸਥਿਤ ਇੰਡੀਅਨ ਅੰਬੈਸੀ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸਮੂਹ ਜਥੇਬੰਦੀਆਂ ਵੱਲੋਂ ਮੈਟਰੋਪੋਲੀਟਨ ਏਰੀਆ ਦੀ ਸਿੱਖ ਸੰਗਤ ਨੂੰ ਇਸ ਰੋਸ ਵਿਖਾਵੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। ਜਪਿਓ ਜਿਨ ਅਰਜਨ ਦੇਵ ਗੁਰੂ। 8 ਜੂਨ ਦਿਨ ਐਤਵਾਰ ਨੂੰ ਸਿੱਖ ਪਰੇਡ ਅਤੇ ਸ਼ਹੀਦੀ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ।
ਜੋ ਕਿ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ 12 ਵਜੇ ਆਰੰਭ ਹੋਵੇਗਾ ਅਤੇ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ। 7 ਜੂਨ ਦੀ ਸ਼ਾਮ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਵਿਸ਼ੇਸ਼ ਦੀਵਾਨ ਦਾ ਵੀ ਆਯੋਜਨ ਕੀਤਾ ਗਿਆ ਹੈ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸੰਗਤਾਂ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋੜ ਗਰਭ ਨਾ ਆਇਓ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 4 ਰੋਜ਼ਾ ਭਾਰਤ ਪਾਕਿਸਤਾਨ ਟਕਰਾਅ ਦੌਰਾਨ ਸਿੱਖ ਕੌਮ ਖੁੱਲ੍ਹ ਕੇ ਭਾਰਤ ਦੇ ਵਿਰੁੱਧ ਭੁਗਤੀ। ਸਿੱਖਾਂ ਵੱਲੋਂ ਪਾਕਿਸਤਾਨ ਸਰਕਾਰ ਤੋਂ ਮੰਗ ਵੀ ਕੀਤੀ ਗਈ ਕਿ ਉਹ ਖਾਲਿਸਤਾਨ ਦੇ ਮੁੱਦੇ ਨੂੰ ਯੂਨਾਈਟਿਡ ਨੇਸ਼ਨ ਵਿੱਚ ਉਠਾਉਣ। ਇਸ ਸੰਬੰਧੀ ਪਾਕਿਸਤਾਨ ਵੱਲੋਂ ਕੀਤੀ ਗਈ ਛੋਟੀ ਜਿਹੀ ਪੇਸ਼ਕਦਮੀ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ, ਵੈਲਕਮ ਕਰਦੇ ਹਾਂ। ਸੋ ਬਿਲਾਵਲ ਭੁੱਟੋ ਜ਼ਰਦਾਰੀ ਇੱਕ ਪਾਕਿਸਤਾਨੀ ਡੈਲੀਗੇਸ਼ਨ ਨਾਲ ਅਮਰੀਕਾ ਵਿੱਚ ਪਾਕਿਸਤਾਨ ਦਾ ਪੱਖ ਰੱਖਣ ਲਈ ਆਏ ਹੋਏ ਹਨ। ਸੋ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਦੇ ਨੁਮਾਇੰਦੇ ਰਜ਼ਾ ਰਜ਼ਾਕ ਜੀ ਨੇ ਉਹਨਾਂ ਨੂੰ ਖਾਲਿਸਤਾਨ ਦੇ ਮੁੱਦੇ ਤੇ ਸਟੈਂਡ ਲੈਣ ਲਈ ਸਵਾਲ ਕੀਤਾ। ਸੋ ਇਸ ਦੇ ਜਵਾਬ ਵਿੱਚ ਉਹਨਾਂ ਕੀ ਕਿਹਾ ਤੇ ਫਿਰ UN ਦੀ ਪ੍ਰੈਸ ਕਾਨਫਰੰਸ ਵਿੱਚ ਸਿੱਖਾਂ ਪ੍ਰਤੀ ਜੋ ਕਿਹਾ, ਉਹ ਸਾਡੇ ਕੋਲ ਵੀਡੀਓ ਜਿਹੜੀਆਂ ਸਾਡੇ ਕੋਲ ਮੌਜੂਦ ਨੇ ਉਹ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਪਿਛਲੇ ਲਗਭਗ 4 ਦਹਾਕਿਆਂ ਤੋਂ ਹੀ ਇਸ ਵਿਚਾਰ ਦੇ ਹਾਮੀ ਰਹੇ ਆਪਣੀਆਂ ਲਿਖਤਾਂ ਰਾਹੀਂ। ਬੇਸ਼ੱਕ TV 84 ਤਾਂ 13 ਸਾਲ ਪਹਿਲਾਂ ਸ਼ੁਰੂ ਕੀਤਾ ਅੱਛਾ ਕਿ ਜਿਹੜੀ ਸਾਡੀ ਬੌਂਡਿੰਗ ਔਰ ਸਾਂਝ ਹੈ ਪਾਕਿਸਤਾਨ ਦੇ ਨਾਲ, ਜਿੱਥੇ ਇਤਿਹਾਸਕ ਗੁਰਧਾਮਾਂ ਦੀ ਹੈ, ਜਿੱਥੇ ਸਾਡੀ ਸ਼ੇਅਰਡ ਕਲਚਰਲ ਲੈਗੇਸੀ ਹੈ, ਸਾਡੀ ਬੋਲੀ ਦੀ ਸਾਂਝ ਹੈ, ਸਦੀਆਂ ਦੀ ਸਾਡੇ ਪੁਰਖਿਆਂ ਦੀ ਸਾਂਝ ਰਹੀ। ਭਾਵੇਂ 1947 ਇੱਕ ਪਾਗਲਪਨ ਦਾ ਦੌਰ, ਵੈਸ਼ੀਪੁਣੇ ਦਾ ਦੌਰ, ਜਿਸ ਨੇ ਜਿਹੜੀ ਕਿਸੇ ਤੀਜੀ ਧਿਰ ਦੀ ਖੇਡ ਦੇ ਵਿੱਚ ਅਸੀਂ ਫਸੇ। ਔਰ ਸਾਡਾ ਇਹ ਹਮੇਸ਼ਾ ਹੀ ਇਹ ਮੰਨਣਾ ਰਿਹਾ ਹੈ ਕਿ ਭਾਈ ਇਹ ਜਿਹੜੀਆਂ ਸਾਂਝਾਂ ਗੁਰੂ ਨੇ ਰੱਖੀਆਂ ਨੇ, ਜੇ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਹੈ, ਤੇ ਫਿਰ ਅਸੀਂ ਜੇ ਇਤਿਹਾਸ ਦੇ ਬੀਤੇ ਵੱਲ ਵੀ ਨਜ਼ਰ ਮਾਰਦੇ ਹਾਂ ਤੇ ਉਹ ਭਾਈ ਮਰਦਾਨਾ ਹੋਣ, ਸਾਈਂ ਮੀਆਂ ਮੀਰ ਹੋਣ, ਨਬੀ ਖਾਨ ਗਨੀ ਖਾਨ ਹੋਣ, ਰਾਏ ਕੱਲਾ ਹੋਏ, ਜਾਂ ਜਿਹੜਾ ਇਤਿਹਾਸ ਦੇ ਪੀਰ ਬੁੱਧੂ ਸ਼ਾਹ ਔਰ ਉਹਨਾਂ ਦੇ ਬੇਟੇ ਔਰ ਮੁਰੀਦਾਂ ਦੀ ਸ਼ਹਾਦਤ, ਉਹਨਾਂ ਦਾ ਖੂਨ, ਸਿੱਖਾਂ ਦਾ ਖੂਨ ਜਿਹੜਾ ਉਸ ਜੰਗ ਦੇ ਵਿੱਚ, ਜਿਹੜਾ ਭੰਗਾਣੀ ਦਾ ਜੰਗ ਹੈ, ਉਸ ਸਾਂਝਾ ਡੁੱਲਣਾ, ਇਹ ਰੂਹਾਨੀ ਜਿਹੜੀਆਂ ਨੇ ਇਹ ਇਸ਼ਾਰੇ ਹੁੰਦੇ ਨੇ ਜਿਹੜੇ ਪ੍ਰੈਕਟੀਕਲੀ ਔਰ ਪੋਲੀਟੀਕਲੀ ਵੀ। ਔਰ ਅਸੀਂ 5 ਧਰਤੀ 5 ਦਰਿਆਵਾਂ ਦੀ ਧਰਤੀ ਦੇ ਵਾਰਿਸ, ਸਾਡਾ ਸਭ ਕੁਛ ਹੀ ਸਾਂਝਾ ਹੈ। ਲੇਕਿਨ ਇਸ ਸਭ ਦੇ ਬਾਵਜੂਦ ਭਾਰਤ ਸਰਕਾਰ ਨੇ ਜੋ ਕੁਛ ਇਹਨਾਂ 77 ਸਾਲਾਂ 'ਚ ਨਾ ਖੁੱਲ੍ਹ ਕੇ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਜਾਣ ਲਈ ਕਦੇ ਪਾਕਿਸਤਾਨ ਦੇ ਨਾਲ ਗੁਫ਼ਤਗੂ ਸ਼ੁਰੂ ਕੀਤੀ, ਨਾ ਦੂਜਾ ਰਾਦਰ ਉਹਨਾਂ ਨੂੰ ਇਹ ਸੀ ਵੀ ਇਹਨਾਂ ਨੂੰ ਦੂਰ ਰੱਖੋ, ਨਫ਼ਰਤ ਲਈ ਰੱਖੋ। ਸਿੱਖਾਂ ਨੂੰ ਵਰਤਦੇ ਰਹੇ, ਫੌਜਾਂ ਦੇ ਵਿੱਚ 65 71 ਇੱਧਰ ਉੱਧਰ ਬਹਾਦਰ ਜਿਹੜਾ ਉਹ ਹਨੂਮਾਨ ਬਣਾ ਕੇ ਰੱਖਿਆ ਕਿ ਭਾਈ ਤੁਹਾਡੀ ਪੂਛ ਨੂੰ ਅੱਗ ਲਾਈ ਹੋਈ ਹੈ, ਤੁਹਾਨੂੰ ਕੱਖ ਨਹੀਂ ਦੇਣਾ, ਤੁਸੀਂ ਸਾਡੇ ਲਈ ਇਹ ਕਰਨਾ। ਨਤੀਜੇ ਦੇ ਤੌਰ ਤੇ ਅਸੀਂ ਜੂਨ 84 ਦੇ ਘੱਲੂਘਾਰੇ ਦੇ ਦਿਨਾਂ 'ਚੋਂ ਗੁਜ਼ਰ ਰਹੇ ਹਾਂ, ਜਿਹੜਾ ਸਾਡੇ ਲਈ ਇੱਕ ਨਾ ਸਿਰਫ ਬੋਲਡ ਫਰਮ ਦਾ ਬਲੂ ਸੀ, ਉਹਨੇ ਸਾਡੇ ਵਿਚਲੀ ਸਿਆਸੀ ਚੇਤਨਾ ਨੂੰ ਵੀ ਇੱਕ ਨਵਾਂ ਰੁਖ ਦਿੱਤਾ। ਨਵੀਂ ਇੰਟਰਪ੍ਰੀਟੇਸ਼ਨ ਹਿਸਟਰੀ ਦੀ ਸ਼ੁਰੂ ਹੋਈ ਬੀਤੇ ਦੇ ਵਿੱਚ ਕਿ ਭਾਈ ਜੇ ਹੁਣ ਅਫਜ਼ਲ ਅਹਿਸਨ ਰੰਧਾਵਾ ਦੀ ਕਲਮ ਚੱਲਦੀ ਹੈ ਕਿ ਜੀ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ, ਤੇ ਇੱਕਦਮ ਸਾਨੂੰ ਉਹ 5 ਸਦੀਆਂ ਦਾ ਵੈਰ ਔਰ ਫਿਰ ਦੁਸ਼ਮਣ ਤੇ ਸੱਜਣ ਦੀ ਪਛਾਣ ਵੱਲ ਤੁਰਨ ਦੀ ਗੱਲ ਆਈ। ਜ਼ਾਹਰ ਹੈ ਜੂਨ 84 ਤੋਂ ਬਾਅਦ ਜਿਹੜੇ ਸਾਡੇ ਯੋਧੇ ਰਾਵੀ ਪਾਰ ਜਾ ਕੇ ਬੈਠੇ, ਉਹਨਾਂ ਦੇ ਮਿੱਠੇ ਖੱਟੇ ਤਜਰਬੇ ਸੀ, ਉਸ ਵੀਰ ਵਿੱਚ ਮੈਂ ਨਹੀਂ ਜਾਵਾਂਗਾ, ਪਰ ਹੌਲੀ ਉੱਥੋਂ ਦੀ ਆਵਾਮ ਤਾਂ ਪਾਕਿਸਤਾਨ ਦਾ ਹਮੇਸ਼ਾ ਹੀ ਪਿਆਰ ਕਰਦਾ ਰਿਹਾ ਹੈ। ਔਰ ਉਹ ਤਾਂ ਜਿਵੇਂ ਮੈਂ ਕਿਹਾ ਵੀ ਉਹ ਅਜ਼ਲਾਂ ਦੀਆਂ ਸਾਂਝਾਂ ਵਾਲੀ ਗੱਲ ਹੈ, ਪਰ ਜਿਹੜੀ ਹਕੂਮਤੀ ਅਦਾਰੇ ਔਰ ਜਿਹੜੇ ਉਹਨਾਂ ਦੇ ਪਾਵਰਫੁਲ ਅਦਾਰੇ ਨੇ, ਉਹਨਾਂ ਨੂੰ ਵੀ ਹੌਲੀ ਸਮਝ ਆਉਣੀ ਸ਼ੁਰੂ ਹੋਈ
ਕਿ ਸਿੱਖ ਫੈਕਟਰ ਦੀ ਕੀ ਅਹਿਮੀਅਤ ਹੈ ਉਹਨਾਂ ਦੇ ਲਈ ਵੀ, ਪੋਲੀਟੀਕਲੀ ਵੀ, ਔਰ ਉਹਨਾਂ ਦੇ ਆਪਣੇ ਨੇਸ਼ਨ ਦੀ ਸੇਫਟੀ ਸਿਕਿਉਰਿਟੀ ਲਈ ਵੀ ਸਿੱਖ ਫੈਕਟਰ ਕਿੰਨਾ ਇੰਪੋਰਟੈਂਟ ਹੈ। ਜੀ। ਔਰ ਜੇ ਅਸੀਂ ਬੇਸ਼ੱਕ ਜਦੋਂ ਅਸੀਂ ਵਿਦਨ ਕਮਿਊਨਿਟੀ ਗੱਲ ਕਰਦੇ ਸੀ, ਸਾਡੇ ਤੇ ਬਹੁਤ ਸਾਰੇ ਲੇਬਲ ਵੀ ਲੱਗਦੇ ਸੀ, ਕੋਈ ISI ਨਾਲ ਜੋੜਦਾ ਸੀ, ਕੋਈ ਪਾਕਿਸਤਾਨੀ ਹੋਣ ਦਾ ਵੀ ਜਿਹੜਾ ਉਹ ਖਿਤਾਬ ਦਿੰਦੇ ਸੀ ਕਿ ਹੈ ਹੀ ਪਾਕਿਸਤਾਨੀ ਨੇ ਜੀ ਇਹ। ਔਰ ਇਹੀ ਅਸੀਂ TV 84 ਤੇ ਵੀ ਫੇਸ ਕੀਤਾ। ਤੁਹਾਨੂੰ ਵੀ ਉਹ ਪਾਕਿਸਤਾਨੀ ਐਂਕਰ ਕਹਿੰਦੇ ਨੇ ਕਿ ਭਾਈ ਇਹ ਤਾਂ ਬਿਲਕੁਲ ਹੀ, ਇਹ ਤਾਂ ਅਸਲਾਮ ਅਲੈਕਮ ਵੀ ਕਰਦੇ ਨੇ ਤੇ ਇਹ ਉਹਨਾਂ ਨੂੰ ਜਸਟੀਫਾਈ ਵੀ ਕਰਦੇ ਨੇ। ਪਰ ਮੈਂ ਸਮਝਦਾ ਵੀ ਸੱਚ ਦਾ ਆਪਣਾ ਭਾਰ ਹੁੰਦਾ ਹੈ, ਵਕਤ ਬਹੁਤ ਸਾਰੀਆਂ ਚੀਜ਼ਾਂ ਦਾ ਜਵਾਬ ਹੁੰਦਾ ਹੈ। ਬਿਲਕੁਲ। ਔਰ ਸਾਨੂੰ ਇਹ ਸੀ ਕਿ ਵੀ ਇਹ ਜਿਹੜੀ ਰੂਹਾਨੀ ਸਾਂਝ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਔਰ ਭਾਈ ਮਰਦਾਨੇ ਦੀ ਰਬਾਬ ਦੀ ਹੈ, ਇਸ ਨੇ ਹੀ ਅਲਟੀਮੇਟਲੀ ਪੋਲੀਟੀਕਲ ਸਾਂਝ ਵੀ ਬਣਨਾ ਹੈ। ਔਰ ਉਸ ਨੂੰ ਜਿਹੜਾ ਹੈ ਅੱਗੇ ਤੋਰਨ ਦੇ ਵਿੱਚ ਮੈਂ ਬੇਸ਼ੱਕ ਸਾਡੇ ਨਾਲ ਮਿਸਟਰ ਅਹਿਮਦ ਸ਼ੇਖ ਉਹਨਾਂ ਦਾ ਸ਼ਿਕਾਗੋ ਦੇ ਵਿੱਚ ਮੇਲ 1992-93 ਦੇ ਵਿੱਚ, ਤੇ ਫਿਰ ਉਹਨਾਂ ਦੇ ਨਾਲ ਲਗਭਗ 18 ਸਾਲ ਦੀ ਸਾਂਝ ਵੀ ਰਹੀ। ਉਸ ਨੇ ਵੀ ਇੱਕ ਵੱਡਾ ਰੋਲ ਅਦਾ ਕੀਤਾ ਹੈ। ਉਹ ਅੰਮ੍ਰਿਤਸਰ ਦੇ ਜੰਪਲ ਸਨ, ਪੈਟਰੀਓਟਿਕ ਪਾਕਿਸਤਾਨੀ, ਜਿਹੜੀ ਕਾਕੂਲ ਫੌਜੀ ਅਕੈਡਮੀ 'ਚੋਂ ਉਹਨਾਂ ਦਾ ਜਿਹੜੀ ਸੀ ਟ੍ਰੇਨਿੰਗ, ਪਰ ਉਹ ਛੱਡ ਕੇ ਆ ਗਏ ਸੀ ਫੌਜ ਨੂੰ। ਸੋ ਉਹਨਾਂ ਨੇ ਸਾਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਅਸੀਂ ਉਹਨਾਂ ਦੇ ਔਰ ਉਹਨਾਂ ਤੋਂ ਬਹੁਤ ਕੁਝ ਸਿੱਖਣ ਦਾ ਵੀ ਸਬਬ ਹੋਇਆ। ਫਿਰ ਮੈਂ ਸਮਝਦਾ ਵੀ ਜਦੋਂ ਅਸੀਂ TV 84 ਸ਼ੁਰੂ ਕੀਤਾ ਔਰ ਇਹਨਾਂ ਸਾਰੇ ਵਰਿਆਂ ਤੋਂ ਦੇ ਦੌਰਾਨ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ, ਜਿਸ ਦੇ ਵਿੱਚ ਰਾਜਾ ਰਜ਼ਾਕ ਤੇ ਸਲੀਮ ਮਲਿਕ ਔਰ ਬੀਬੀ ਫਰੀਦਾ ਜੀ, ਇਹ ਇਨੀਸ਼ੀਅਲ ਜਿਨ੍ਹਾਂ ਦੇ ਚਿਹਰੇ ਅਸੀਂ ਦੇਖੇ, ਜਿਨ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਗਏ, ਉਹਨਾਂ ਨੇ ਸਾਨੂੰ ਬਹੁਤ ਮਾਣ ਤਾਣ ਦਿੱਤਾ। ਔਰ ਉਹ ਇਹ ਪੀਰੀਅਡ ਸੀ ਜਦੋਂ ਅਸੀਂ ਇਹ ਗੱਲ ਅੱਜ ਵੀ ਦੁਹਰਾਉਂਦੇ ਆਏ, ਰਾਜਾ ਰਜ਼ਾਕ ਜੀ ਨੇ ਜਦੋਂ ਇਹ ਕਹਿਣਾ ਕਿ ਬਈ ਇਹ ਲਾਹੌਰ ਤੋਂ ਜਿਹੜੀ ਕਸ਼ਮੀਰ ਹੈ ਦੀ ਆਜ਼ਾਦੀ ਹੈ ਉਹ ਖਾਲਿਸਤਾਨ ਚੋਂ ਹੀ ਗੁਜ਼ਰਦੀ ਹੈ, ਕਿ ਜੇ ਖਾਲਿਸਤਾਨ ਆਜ਼ਾਦ ਹੋਏਗਾ ਤੇ ਫਿਰ ਹੀ ਕਸ਼ਮੀਰ ਆਜ਼ਾਦ ਹੋਏਗਾ। ਔਰ ਇਹ ਆਲਰੇਡੀ ਮੇਰੀ ਇਹ ਸਟੇਟਮੈਂਟ ਤਾਂ ਫॉर ਈਅਰਸ ਰਹੀ ਹੈ ਕਿ ਦਾ ਰੋਡ ਫਰਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਜਾਣਾ ਉਧਰ ਦੀ ਪੈਣਾ। ਸੋ ਇਹ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਇਹ ਵੱਖਰੀ ਕਹਾਣੀ ਹੈ ਕਿ ਸਲੀਮ ਮਲਿਕ ਸਾਹਿਬ ਵਿਛੋੜਾ ਦੇ ਗਏ ਔਰ ਉਸ ਦੇ ਵਿੱਚ ਲੇਕਿਨ ਕੁਛ ਆਈਡੀਆਜ਼ ਜਿਹੜੇ ਸੋ ਕਰ ਦਿੱਤੇ ਜਾਂਦੇ ਨੇ, ਉਹ ਇੱਕ ਵਿਦਨ ਅਮਰੀਕਾ, ਵਿਦਨ ਨਿਊਯਾਰਕ, ਵਾਸ਼ਿੰਗਟਨ, ਇੱਕ ਉਹ ਕਮਿਟਡ ਕਲਾਸ ਪਾਕਿਸਤਾਨੀ ਵੀਰਾਂ ਭੈਣਾਂ ਦੀ ਜਿਹਨੂੰ ਇਹ ਜ਼ਰੂਰੀ ਲੱਗਾ ਕਿ ਵੀ ਸਿੱਖਾਂ ਦੇ ਨਾਲ ਸਾਂਝ ਉਹਨਾਂ ਦੇ ਆਪਣੀ ਵਤਨ ਪ੍ਰਸਤੀ ਲਈ ਵੀ ਜ਼ਰੂਰੀ ਹੈ ਔਰ ਜ਼ਾਹਰ ਹੈ ਕਿ ਜਿਹੜੀ ਸਾਂਝਾਂ ਦੀ ਕਹਾਣੀ ਵੀ ਹੈ। ਔਰ ਇਹ ਯਤਨ ਜਿਹੜਾ ਹੌਲੀ ਹੌਲੀ ਠੁਕ ਕਰਕੇ ਹੁੰਦਾ ਰਹਿੰਦਾ ਹੈ, ਉਹ ਆਪਣਾ ਜਲਵਾ ਵੀ ਦਿਖਾਉਂਦਾ ਹੈ। ਇਹ ਠੀਕ ਹੈ ਵੀ ਪਾਕਿਸਤਾਨੀ ਮੀਡੀਆ 'ਚ ਕਦੇ ਕੋਈ ਆਇਆ, ਕਿਸੇ ਦੀ ਦਿਲਚਸਪੀ ਹੁੰਦੀ ਸੀ, ਪਰ ਬਾਈ ਐਂਡ ਲਾਰਜ ਸਾਰੇ ਪੀਰੀਅਡ 'ਚ ਪਾਕਿਸਤਾਨੀ ਮੀਡੀਆ ਨੂੰ ਵੀ ਕੋਈ ਦਿਲਚਸਪੀ ਨਹੀਂ ਸੀ ਹੁੰਦੀ। ਪਰ ਇੱਕ ਪਾਸੇ ਟਰਾਂਸਨੈਸ਼ਨਲ ਡਿਪਰੈਸ਼ਨ, ਹਿੰਦੂ ਤਵੀਆਂ ਦਾ ਵਧਿਆ ਜਿਹੜਾ ਉਹਨਾਂ ਦੀ ਈਗੋ ਦਾ ਲੈਵਲ, ਪਾਕਿਸਤਾਨ ਨੂੰ ਬਿਲਕੁਲ ਜਿਹੜਾ ਨੇਸਤੋ ਨਾਬੂਦ ਕਰਨ ਦੀ ਉਹਨਾਂ ਦੀ ਸੋਚ, 20-22 ਕਰੋੜ ਭਾਰਤ ਦੇ ਮੁਸਲਮਾਨਾਂ ਨਾਲ ਹੁੰਦਾ ਸਲੂਕ, ਇਹ ਸਭ ਨੇ ਵੀ ਕੁਝ ਬਹੁਤ ਸਾਰਾ ਪੈਸ਼ਨ ਸਟਰ ਨਹੀਂ ਕੀਤਾ। ਕਸ਼ਮੀਰ 'ਚ ਦਿਲਚਸਪੀ ਰਹੀ ਪਾਕਿਸਤਾਨ ਦੀ, ਉਹ ਵੀ ਇੱਕ ਸਟੇਜ ਤੇ ਸਾਨੂੰ ਲੱਗਣ ਲੱਗਿਆ ਕਿ ਜਦੋਂ ਖੁੱਲ੍ਹੇ ਟ੍ਰੇਡ ਦੀ ਗੱਲ ਹੋਣ ਲੱਗ ਗਈ ਹੈ ਇੰਡੀਆ ਨਾਲ, ਜਾਂ ਬਾਕੀ ਚੀਜ਼ਾਂ ਬੈਕ ਬਰਨਰ ਤੇ ਰੱਖੋ ਫਿਰ ਦੇਖਿਆ ਜਾਏਗਾ, ਤੇ ਲੱਗਾ ਕਿ ਵੀ ਇਹ ਕਸ਼ਮੀਰ ਦੇ ਨਾਲ ਵੀ ਜਿਹੜਾ ਹੈ ਉਹਨਾਂ ਨੂੰ ਵੀ ਇਹ ਪਾਸੇ ਰੱਖ ਕੇ ਹੁਣ ਇਕਨੋਮਿਕਲ ਰਿਲੇਸ਼ਨਸ਼ਿਪ। ਲੇਕਿਨ ਉਹ ਗੱਲ ਉਹ ਹੈ ਵੀ ਇੱਕ ਪਾਸੇ ਉਹ ਕਹੇ ਨੱਥ ਕਢਾਉਣ ਨੂੰ, ਫਿਰ ਇਹ ਨੱਕ ਵਢਾਉਣ ਨੂੰ, ਹੋਣਾ ਤਾਂ ਉਹੀ ਸੀ ਅਲਟੀਮੇਟਲੀ। ਔਰ ਇਹ ਜਿਹੜਾ ਅਸੀਂ 4 ਰੋਜ਼ਾ ਜਿਹੜਾ 7 ਤੋਂ 10 ਮਈ ਤੱਕ ਟਕਰਾਅ ਹੈ, ਮਿਜ਼ਾਈਲ ਡਰੋਨ ਯੁੱਧ ਹੈ, ਇਸ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਜਦੋਂ ਕਿ 22 ਅਪ੍ਰੈਲ ਨੂੰ ਪਹਿਲਗਾਮ ਦਾ ਵਾਕਿਆ ਫਾਲਸ ਫਲੈਗ ਆਪਰੇਸ਼ਨ ਇੰਡੀਅਨ ਏਜੰਸੀਆਂ ਵੱਲੋਂ ਕੀਤਾ ਜਾਂਦਾ ਹੈ, ਸਿੱਖਾਂ ਨੂੰ ਨਜ਼ਰ ਆ ਜਾਂਦਾ ਹੈ ਕਿ ਭਾਈ ਇਹ ਜਿਹੜਾ ਇਹ ਜੰਗ ਵੱਲ ਧੱਕ ਰਹੇ ਨੇ, ਸਿੱਖਾਂ ਨੂੰ ਵੀ ਬਲਦੀ ਦੇ ਬੂਥੇ 'ਚ ਦੇਣਗੇ, ਪੰਜਾਬ ਦੀ ਬਰਬਾਦੀ ਸਿੱਖ ਫੌਜੀਆਂ ਦੀ। ਔਰ ਜਿਹੜੀ ਲਾਈਨ ਬਾਹਰਲੇ ਸਿੱਖਾਂ ਨੇ ਲਈ, ਉੱਥੋਂ ਵਾਲਿਆਂ ਨੇ ਦਬੀ ਆਵਾਜ਼ 'ਚ ਲਈ, ਇੱਧਰੋਂ ਸਿੱਖਾਂ ਨੇ ਖੁੱਲ੍ਹ ਕੇ ਲਈ। ਨਤੀਜੇ ਦੇ ਤੌਰ ਤੇ ਪਾਕਿਸਤਾਨ ਦੇ ਵਿੱਚ ਵੀ ਬੱਲੇ ਬੱਲੇ ਹੋ ਗਈ। ਪਾਕਿਸਤਾਨੀ ਮੀਡੀਆ ਦਾ ਵੀ ਕਿੰਨੇ ਚੈਨਲ ਨੇ ਜਿਹੜੇ ਅਜੇ ਵੀ ਇੰਟਰਵਿਊ ਦੇ ਲਈ ਵਕਤ ਮੰਗਦੇ ਨੇ, ਔਰ ਨਾ ਹੀ ਕੋਈ ਟਰੈਵਲ ਹੋਣ ਕਰਕੇ, ਔਰ ਕਿੰਨਿਆਂ ਨੇ ਫਿਰ ਕਿੰਨੇ ਹੋਰ ਸਿੱਖ ਐਕਟਿਵਿਸਟ ਜਿਹੜੇ ਨੇ ਐਕਟਿਵ ਹੋਏ, ਜਿਨ੍ਹਾਂ ਨੇ ਅੱਡ-ਅੱਡ ਥਾਵਾਂ ਤੇ ਇੰਟਰਵਿਊ ਦਿੱਤੇ। ਔਰ ਇਸ ਵੇਲੇ ਮੋਸਟ ਫੇਵਰਡ ਜਿਹੜਾ ਪਾਕਿਸਤਾਨੀ ਮੀਡੀਆ ਦਾ ਹੁੰਦਾ ਹੈ ਕਿ ਉਹ ਖਾਲਿਸਤਾਨ ਦੇ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਨੇ।
ਇਸ ਪੀਰੀਅਡ 'ਚ ਸਿੱਖਾਂ ਨੇ ਵੀ ਇਹ ਤਵੱਕੋ ਕੀਤੀ, ਹਾਲਾਂਕਿ ਤਵੱਕੋ ਤਾਂ ਸਾਡੀ ਪਹਿਲਾਂ ਤੋਂ ਵੀ ਸੀ ਕਿ ਭਾਈ ਪਾਕਿਸਤਾਨ ਦੇ ਜਿਹੜੇ ਅਫੀਸ਼ੀਅਲ ਲੈਵਲ ਦੇ ਉੱਤੇ ਇਹ ਗੱਲ ਸਿੱਖਾਂ ਦੀ ਹੋਣੀ ਚਾਹੀਦੀ ਹੈ, UN ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਹੈ ਉਹ ਜਿੱਥੇ ਕਸ਼ਮੀਰ ਦਾ ਇਸ਼ੂ ਉਠਾਇਆ ਜਾਂਦਾ, ਕਿਉਂਕਿ ਪਾਕਿਸਤਾਨ ਦੀ ਵੀ ਲੈਜੀਟੀਮੇਸੀ ਹੈ ਜੇ ਪਾਕਿਸਤਾਨ ਸਿੱਖਾਂ ਦੀ ਆਵਾਜ਼ ਚੁੱਕਦਾ ਹੈ। ਇੱਕ ਤਾਂ ਪਾਕਿਸਤਾਨ ਕਸਟੋਡੀਅਨ ਹੈ ਸਾਡੇ ਮੱਕਾ ਮਦੀਨਾ ਦਾ, ਦੂਸਰਾ ਪਾਕਿਸਤਾਨ ਦੇ ਵਿੱਚ ਵੀ ਸਿੱਖ ਨੇ, ਉਹਨਾਂ ਦੀ ਵੀ ਆਵਾਜ਼ ਹੈ। ਈਵਨ ਉਹਨਾਂ ਦੇ ਹੁਣ ਇੱਕ ਪੰਜਾਬ ਕੈਬਨਿਟ ਦੇ ਵਿੱਚ ਮਾਈਨੋਰਟੀ ਮਿਨਿਸਟਰ ਨੇ ਰਮੇਸ਼ ਸਿੰਘ ਅਰੋੜਾ। ਪਾਕਿਸਤਾਨ ਨੇ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੋਈ ਹੈ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਭਾਈ ਹੁਣ ਜਿਹੜਾ ਵਾਕਿਆ ਪਿਛਲੇ 24-48 ਘੰਟੇ ਦੇ ਵਿੱਚ ਵਾਪਰਿਆ, ਔਰ ਹੁਣ ਜਿਸ ਦੀਆਂ ਵੀਡੀਓ ਕਲਿੱਪ ਸਾਡੇ ਕੋਲ ਨੇ, ਇਸ ਲਈ ਅਸੀਂ ਕੌਨਫੀਡੈਂਸ ਦੇ ਨਾਲ ਗੱਲ ਕਰ ਸਕਦੇ ਹਾਂ ਕਿ ਭਾਈ ਇਸ ਮਾਮਲੇ 'ਚ ਪੇਸ਼ਕਦਮੀ ਹੋਈ ਹੈ। ਔਰ ਕਿਉਂਕਿ ਭਾਰਤ ਨੇ ਸ਼ਸ਼ੀ ਥਰੂਰ ਦੀ ਅਗਵਾਈ ਦੇ ਵਿੱਚ ਲੰਬਾ ਚੌੜਾ ਡੈਲੀਗੇਸ਼ਨ ਇੱਧਰ ਅਮਰੀਕਾ ਨੂੰ ਭੇਜਿਆ, ਹਾਲਾਂ 59 ਕੇ 60 ਮੈਂਬਰਾਂ ਦੇ ਉਹਨਾਂ ਦੇ MP ਔਰ ਦੂਜਿਆਂ ਦੇ ਡੈਲੀਗੇਸ਼ਨ 35 ਕੈਪੀਟਲਸ ਦੁਨੀਆ ਦੀਆਂ ਮੁਲਕਾਂ ਦੇ ਉਹਨਾਂ 'ਚ ਨੇ, ਉਹਨਾਂ ਦਾ ਅਸੀਂ ਜ਼ਿਕਰ ਫਿਰ ਕਰਾਂਗੇ। ਸੋ ਪਾਕਿਸਤਾਨ ਨੂੰ ਵੀ ਲੱਗਾ ਕਿ ਬਈ ਇਹ ਜਿਹੜਾ ਇੰਡੀਅਨ ਨੈਰੇਟਿਵ ਝੂਠ ਦਾ ਸਿਰਜ ਰਿਹਾ ਨੇ ਬਾਹਰ, ਉਹਨੂੰ ਕਾਊਂਟਰ ਕਰਨ ਦੇ ਲਈ ਜਿਹੜਾ ਉਹ ਪਾਕਿਸਤਾਨ ਨੂੰ ਵੀ ਡੈਲੀਗੇਸ਼ਨ ਭੇਜਣਾ ਚਾਹੀਦਾ, ਹਾਈ ਲੈਵਲ ਐਟਲੀਸਟ ਨਿਊਯਾਰਕ, ਵਾਸ਼ਿੰਗਟਨ। ਸੋ ਉਹਨਾਂ ਨੇ ਜਿਹੜਾ ਬਿਲਾਵਲ ਭੁੱਟੋ ਜ਼ਰਦਾਰੀ, ਹੁਣ ਇਹ ਬਿਲਾਵਲ ਸਾਬਕਾ ਫੋਰਨ ਮਿਨਿਸਟਰ ਨੇ ਪਾਕਿਸਤਾਨ ਦੇ, ਅੱਜ ਕੱਲ੍ਹ ਉਹਨਾਂ ਨੇ ਉਹ ਮਿਨਿਸਟਰੀ 'ਚ ਤਾਂ ਨਹੀਂ ਨੇ, ਲੇਕਿਨ ਜਿਹੜੀ ਉਹਨਾਂ ਦੀ ਨਵਾਜ਼ ਸ਼ਰੀਫ ਦੀ ਰੂਲਿੰਗ ਪਾਰਟੀ ਹੈ, ਉਸ ਤੋਂ ਬਾਅਦ ਦੂਸਰੀ ਵੱਡੀ ਪਾਰਟੀ PPP ਜਿਹਨੂੰ ਪਾਕਿਸਤਾਨ ਪੀਪਲਸ ਪਾਰਟੀ, ਜਿਹਨੂੰ ਜ਼ੁਲਫਿਕਾਰ ਅਲੀ ਭੁੱਟੋ ਬਿਲਾਵਲ ਦੇ ਨਾਨੇ ਨੇ ਫਾਊਂਡ ਕੀਤਾ, ਮਦਰ ਨੇ ਲੀਡ ਕੀਤਾ, ਕਿਉਂਕਿ ਮਦਰ ਵੀ ਪ੍ਰਾਈਮ ਮਿਨਿਸਟਰ ਬੇਨਜ਼ੀਰ ਭੁੱਟੋ ਔਰ ਜਿਹੜੇ ਜ਼ੁਲਫਿਕਾਰ ਅਲੀ ਭੁੱਟੋ ਨਾਨਾ, ਇਹ ਵੱਖਰੀ ਕਹਾਣੀ ਹੈ ਕਿ ਦੋਨਾਂ ਦਾ ਹੀ ਦੁਖਦ ਅੰਤ ਹੋਇਆ। ਲੇਕਿਨ ਇਹ ਯੰਗ ਮੈਨ, ਹਾਲਾਂ ਉਰਦੂ ਦੇ ਉੱਤੇ ਉਨੀ ਕਮਾਂਡ ਨਹੀਂ ਹੈ, ਲੇਕਿਨ ਕਿਉਂਕਿ ਬ੍ਰਿਟਿਸ਼ ਐਕਸੈਂਟ ਹੈ, ਹਾਈਲੀ ਐਜੂਕੇਟਿਡ ਹੈ ਔਰ ਗੱਲ ਦੀ ਨੁਆਂਸ ਨੂੰ ਸਮਝਦਾ ਹੈ, ਔਰ ਆਪਣੀ ਮਾਂ ਔਰ ਨਾਨੇ ਵਾਂਗ ਇੰਡੀਆ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ, ਕਿਉਂਕਿ ਜਿਹੜੀਆਂ ਪ੍ਰੈਜੈਂਟੇਸ਼ਨਸ ਹੁੰਦੀਆਂ ਉਹਨਾਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ, ਕੋਈ ਇਨਫੀਰੀਅਰਿਟੀ ਕੰਪਲੈਕਸ ਨਹੀਂ ਹੈ। ਬਾਹਰਲੇ ਮੁਲਕਾਂ 'ਚ ਗੱਲ ਕਰਦੇ ਹਾਂ, ਜਿਹਨੂੰ ਬਾਹਰ ਜਿਹੜਾ ਰਿਹਾ ਪੜ੍ਹਿਆ ਹੁੰਦਾ ਉਹਦਾ ਇੱਕ ਆਪਣਾ ਜਿਹੜਾ ਰੁਤਬਾ ਹੁੰਦਾ। ਸੋ ਪਾਕਿਸਤਾਨ ਸਰਕਾਰ ਨੇ ਬਿਲਾਵਲ ਭੁੱਟੋ ਦੀ ਅਗਵਾਈ 'ਚ ਇੱਕ ਵੱਡਾ ਡੈਲੀਗੇਸ਼ਨ ਭੇਜਿਆ ਕਿ ਪਾਕਿਸਤਾਨ ਦਾ ਕੀ ਸਟੈਂਡ ਹੈ ਵੀਜ਼ਾ ਵੀ ਜੋ ਇੰਡੀਆ ਦਾ ਝੂਠਾ ਪ੍ਰੋਪੇਗੈਂਡਾ ਹੈ। ਸੋ ਉਹਨਾਂ ਨੇ ਇਹ ਡੈਲੀਗੇਸ਼ਨ ਜਿਹੜਾ ਉਹਨਾਂ ਦਾ ਨਿਊਯਾਰਕ 'ਚ ਜ਼ਾਹਰ ਹੈ, ਇੱਕ ਮੀਟਿੰਗ ਉਹਨਾਂ ਨੇ ਕੌਂਸੂਲੇਟ ਦੇ ਆਫਿਸ 'ਚ ਕੀਤੀ। ਫਿਰ ਉਹ ਜਿਹੜਾ ਪਾਕਿਸਤਾਨੀ ਡੈਲੀਗੇਸ਼ਨ ਹੈ UN ਸੈਕਟਰੀ ਜਨਰਲ ਐਂਟੋਨੀਓ ਗੁਟਰਸ ਨੂੰ ਵੀ ਮਿਲਿਆ, ਤੇ UN ਸਿਕਿਉਰਿਟੀ ਕੌਂਸਲ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਐਂਬੈਸਡਰ ਕੈਰੋਲਿਨ ਰੋਡਰੀਗਾ ਬਿਰਕੈਟ, ਇਹ ਗਿਆਨਾ ਦੇ ਨੇ, ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ। ਲੇਕਿਨ ਜਿਹੜਾ ਸਾਡੇ ਲਈ ਸਬਜੈਕਟ ਆਫ ਇੰਟਰਸਟ ਹੈ ਕਿ ਜਦੋਂ ਉਹਨਾਂ ਨੇ ਪਾਕਿਸਤਾਨੀ ਹਾਈ ਕਮਿਸ਼ਨ ਜਾਂ ਕੌਂਸੂਲੇਟ, ਮੇਰਾ ਖਿਆਲ ਹੈ ਨਿਊਯਾਰਕ ਦੀ ਬੈਕਗਰਾਊਂਡ ਮੈਨੂੰ ਨਜ਼ਰ ਆਉਂਦੀ ਹੈ, ਉਹਦੇ 'ਚ ਉਹਨਾਂ ਨੇ ਡੈਲੀਗੇਸ਼ਨ ਨੇ ਜਿਹੜਾ ਆਪਣੀ ਗੱਲਬਾਤ ਕੀਤੀ ਆਪਣੀ ਕਮਿਊਨਿਟੀ ਦੇ ਨਾਲ। ਜਾਂ ਦੂਸਰਾ ਤੇ ਸਾਡੇ ਪਿਆਰੇ ਰਾਜਾ ਰਜ਼ਾਕ ਜੀ ਉਸ 'ਚ ਮੌਜੂਦ ਸੀ, ਉਹਨਾਂ ਨੇ ਉਸ ਦੇ ਵਿੱਚ ਸਵਾਲ ਕੀਤਾ ਬਿਲਾਵਲ ਭੁੱਟੋ ਨੂੰ ਕਿ ਭਾਈ ਇੱਕ ਪਾਸੇ ਇੰਡੀਆ ਬਲੋਚਿਸਤਾਨ ਦਾ ਇਸ਼ੂ ਰੇਜ਼ ਕਰਦਾ ਹੈ ਔਰ ਪਾਕਿਸਤਾਨ ਦੀ ਅੰਦਰੂਨੀ ਜਿਹੜੀ ਹੈ ਉਹ ਅੰਦਰੂਨ ਦੇ ਵਿੱਚ ਦਹਿਸ਼ਤਗਰਦੀ ਕਰਦਾ ਹੈ, ਤੇ ਤੁਸੀਂ ਕਿਉਂ ਨਹੀਂ ਖਾਲਿਸਤਾਨ ਦੇ ਮੁੱਦੇ ਤੇ ਗੱਲ ਕਰਦੇ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਔਰ ਦੂਸਰਾ ਹੋ ਰਿਹਾ। ਸੋ ਉਹਦੇ ਜਵਾਬ 'ਚ ਬਿਲਾਵਲ ਭੁੱਟੋ ਨੇ ਕੀ ਕਿਹਾ, ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੇ ਵੀ ਦਿਖਾ ਦੇਣ, ਔਰ ਫਿਰ ਇਹਦਾ ਇੰਪੈਕਟ, ਇਹ ਜਿਹੜਾ ਸਵਾਲ ਪੁੱਛਿਆ ਜਾਣਾ ਸੀ ਉਸ ਤੋਂ ਅਗਲੇ ਦਿਨ ਜਦੋਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਬਿਲਾਵਲ ਭੁੱਟੋ ਨੇ, ਉਹ ਸੈਕੰਡ ਕਲਿੱਪ ਹੋਏਗਾ। ਪਰ ਪਹਿਲਾਂ ਮੈਂ ਚਾਹਾਂਗਾ ਕਿ ਵੀ ਇਸ ਨੂੰ ਜਿਹੜਾ ਉਹ ਪਲੇ ਕੀਤਾ ਜਾਵੇ। सबसे पहले तो बड़े काबिल कि जो डेलीगेशन है इसमें सारे नाम इतने बड़े कि बाकी फख्र महसूस होता है। मेरा सवाल ये है कि इंडिया हर जगह पे हमें बलोचिस्तान में दहशतगर्दी धमकियां देता है और खालिस्तान पे जो जुल्म हो रहा है, जो खालिस्तान की तहरीक है, हमारी तरफ से उस पर आवाज क्यों नहीं उठाई जाती? अगर इंडिया ऐसे करता है तो हम जो है वो क्यों अपॉलोजेटिक जो है वो करते रहते हैं? बिल्कुल इस लिहाज से तो सही कह रहे हैं कि
जो सिख्स के साथ भारत कर रहा है, मैं समझता हूँ कि इस इशू को भी पाकिस्तान को ज़्यादा उठाना चाहिए। उठा रहे हैं लेकिन मज़ीद उठाया जा सकता है, और ख़ास तौर पे इसलिए कि पाकिस्तान में जिन सिख को भारत ने कत्ल किया है, असैसिनेट किया है, इस पे एक रिपोर्ट आया है, मैं शेयर करूंगा ताकि हमारे एम्बेसडर्स और दूसरे भी शेयर कर सकते हैं, कि वो जो दहशतगर्दी की तंजीमें हैं जिनको आपने शिकस्त दिलवाई, जिनको अब इसके बाद ये अफगान जंग के बाद उनका कोई काम नहीं रहा, उन्हीं नेटवर्क्स को भारत पैसा दे के उनको इस्तेमाल कर रहे हैं, इन सिख्स को पाकिस्तान की सरजमीन पे कत्ल करना। तो ये एक किस्म की दहशतगर्दी तो है, और ये सिर्फ पाकिस्तान का शिकायत नहीं है। जो भारत ने कनाडा में इसी किस्म के सिख्स के खिलाफ एक्सटॉर्शन, कत्ल करने की कोशिश से धमकियां की हैं, कनाडा की क़यादत ने भी ये पॉइंट उठाया है, बड़ा जोर से उठाया है, और इसकी वजह से मैंने सुना है कि इस वक्त पूरा अमेरिका में अपनी कम्युनिटीज में उठाए कि अमेरिका के भी ये एतराज है कि अमेरिका के सरजमीन पे भारत ने सिख्स को टारगेट किया है। तो हम तो कहते थे कि मोदी गुजरात का किसाई है, फिर उसके बाद वो कश्मीर का किसाई बन गया। सिंधु पर हमले करने का मतलब ये है कि वो पूरा इंडस सिविलाइजेशन का किसाई बनना चाह रहा है, मगर असल में वो तो अमेरिका का, कनाडा का और इन सारे ममालिक का भी किसाई बन चुका है। अब कब तक दुनिया ये बर्दाश्त करेंगे? रोग स्टेट का इल्जाम पाकिस्तान पे लगाया जाता है, रोग स्टेट तो भारत बन चुका है। दहशतगर्दी का इल्जाम वो पाकिस्तान पे लगाते हैं। हमने तो हाफिज सईद को, ये लश्कर तैयबा को के खिलाफ एक्शन लिया है, उनको कैदी बना चुके हैं, उनके खिलाफ टेरर फाइनेंसिंग का केसेस ले आके उनको कन्विक्ट किया है। उनके यहाँ जो इंतहा पसंद का तंजीम है, जो दहशतगर्द तंजीम है, वो तो आरएसएस है, उनका हुकूमत है भारत में। उनका पॉलिसीज ना सिर्फ पाकिस्तान की तरफ, ऑस्ट्रेलिया में भी इन्होंने सिख्स के साथ जो किया है वो सबके सामने है। तो ये जो भारत की हिपोक्रेसी है वो अब नजर आ रहा है। तो आप बिल्कुल सही कह रहे हैं, इस इशू को हम कम उठाते हैं, हमें ज्यादा उठाना चाहिए, याद दिलाना चाहते हैं। भारत उठते हैं तो वो कहते हैं पाकिस्तान दहशतगर्द है, वो सोते हैं तो वो कहते हैं तो पाकिस्तान दहशतगर्द है, क्लाइमेट कॉन्फ्रेंस से बैठ रहे तो वो कहते हैं कि पाकिस्तान दहशतगर्द है, अमेरिका से मिल रहे तो हर जगह, हर मौका, तो हमें भी इसी तरीके से इनकी जो कमजोरियां हैं उनको हाईलाइट करना चाहिए, और हमें एक एंगेज करना चाहिए इन तमाम ममालिक के साथ कि आपके अच्छे ताल्लुकात होंगे भारत के साथ, आपके लिए जियो पोलिटिकल मजबूरियां होंगे जिसकी वजह से आप इनको इतना साथ देते हैं। तो इस हद तक ना गिरे कि आप ये बर्दाश्त करें कि आपके अपने सरजमीन पे आपके अपने शहरियों को भारत निशाना बनाए और आप खामोश रहे। सो थैंक यू फॉर योर क्वेश्चन। व्यूअर्स ਵੈਲਕਮ ਬੈਕ ਆਨ ਪ੍ਰੋਗਰਾਮ। ਸੋ व्यूअर्स ਜਿਸ ਤਰ੍ਹਾਂ ਕਿ ਤੁਸੀਂ ਇਹ ਵੀਡੀਓ ਦੇਖੀ ਹੈ, ਬੜਾ ਹੀ ਅੱਛਾ ਮੁੱਦਾ ਉਹਨਾਂ ਨੇ ਉਠਾਇਆ ਸੀ ਰਜ਼ਾ ਰਜ਼ਾਕ ਜੀ ਹੋਰਾਂ ਨੇ, ਔਰ ਬੜੇ ਹੀ ਬੋਲਡ ਤਰੀਕੇ ਨਾਲ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਜ਼ਰਦਾਰੀ ਜੀ ਹੋਰਾਂ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਡਾਕਟਰ ਸਾਹਿਬ ਜਿਹੜੇ ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਇੱਕ ਬੜਾ ਯੂਨੀਕ ਤਰੀਕਾ ਸੀ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦਾ ਡਾਇਲੌਗ ਸ਼ੁਰੂ ਕਰਨ ਦਾ, ਉਹਦਾ ਨਤੀਜਾ ਸੀ ਕਿ ਅੱਜ ਇਸ ਲੈਵਲ ਤੱਕ ਗੱਲ ਪਹੁੰਚੀ ਕਿ ਸਰਕਾਰੀ ਡੈਲੀਗੇਸ਼ਨ ਜਿਸ ਨੂੰ ਇਸ ਲੈਵਲ ਦਾ ਔਰ ਇਨਸਾਨ ਹੈਡ ਕਰ ਰਿਹਾ, ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰ ਵੀ ਹੈ ਔਰ ਮੋਸਟ ਇੰਪੋਰਟੈਂਟ ਫੈਮਿਲੀ ਭੁੱਟੋ ਫੈਮਿਲੀ ਦੇ ਨਾਲ ਤਾਲੁਕ ਹੈ, ਔਰ ਜਿਸ ਬੇਬਾਕੀ ਦੇ ਨਾਲ ਬਿਲਾਵਲ ਭੁੱਟੋ ਨੇ ਜਿਹੜਾ ਇਸ ਸਾਰੇ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ, ਔਰ ਅਜੇ ਤੱਕ ਬਹੁਤ ਵਾਰ ਪਾਕਿਸਤਾਨੀ ਮੀਡੀਆ ਜਾਂ ਦੂਸਰੇ 'ਚ ਵਿਦਿਨ ਪਾਕਿਸਤਾਨ ਸਿੱਖ ਐਕਟਿਵਿਸਟ ਕਿਵੇਂ ਨਿਸ਼ਾਨਾ ਬਣਾਏ ਗਏ ਉਹ ਕਿਸੇ ਨੇ ਮੈਂਸ਼ਨ ਨਹੀਂ ਕੀਤਾ। ਬਿਲਾਵਲ ਭੁੱਟੋ ਨੇ ਕਿਹਾ ਵੀ ਜਿਹੜੇ ਡੀਫੰਕਟ ਗਰੁੱਪ ਸੀ ਤਾਲਿਬਾਨ ਔਰ ਦੂਸਰਿਆਂ ਦੇ, ਉਹਨਾਂ ਨੂੰ ਇੰਡੀਆ ਨੇ ਹਾਇਰ ਕੀਤਾ।
ਪਾਕਿਸਤਾਨ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਸਿੱਖ ਐਕਟਿਵਿਸਟ ਨੂੰ, ਹਾਲਾਂ ਸਿੱਖਸ ਲਫ਼ਜ਼ ਉਹਨਾਂ ਤੋਂ ਪ੍ਰੋਪਰ ਨਹੀਂ ਕਿਹਾ ਜਾ ਰਿਹਾ, ਉਹ ਪਾਕਿਸਤਾਨ 'ਚ ਕੀਤਾ। ਫਿਰ ਉਹਨਾਂ ਨੇ ਕੈਨੇਡਾ ਦੇ ਹਵਾਲੇ ਨਾਲ ਗੱਲ ਕੀਤੀ, ਅਮਰੀਕਾ ਦੇ ਹਵਾਲੇ ਨਾਲ ਕੀਤੀ, ਇਵਨ ਆਸਟ੍ਰੇਲੀਆ ਵੀ ਮੈਂਸ਼ਨ ਕੀਤਾ। ਹਾਲਾਂ ਕੋਈ ਆਸਟ੍ਰੇਲੀਆ 'ਚ ਇਸ ਕਿਸਮ ਦਾ ਵਿਜ਼ੀਬਲ ਸਾਹਮਣੇ ਨਹੀਂ ਆਇਆ, ਲੇਕਿਨ ਜੇ ਉਹਨਾਂ ਦਾ ਸਪਾਈ ਚੀਫ ਕਹਿੰਦਾ ਹੈ ਕਿ ਜੀ ਆਸਟ੍ਰੇਲੀਆ ਜਿਹੜਾ ਉਹ ਨੈਸਟ ਆਫ ਸਪਾਈਜ਼ ਹੈ, ਹੁਣ ਇਹ ਜਿਹੜਾ ਇੰਟਰੈਕਸ਼ਨ ਹੁੰਦਾ ਹੈ ਇੱਕ ਦਿਨ ਪਹਿਲਾਂ ਹੁੰਦਾ, ਹੁਣ ਉਸ ਤੋਂ ਅਗਲੇ ਦਿਨ ਜਿਹੜੇ ਨੇ ਬਿਲਾਵਲ ਭੁੱਟੋ ਜ਼ਰਦਾਰੀ ਯੂਨਾਈਟਿਡ ਨੇਸ਼ਨਸ ਦੇ ਵਿੱਚ, ਜਿਵੇਂ ਅਸੀਂ ਦੱਸਿਆ, ਸੈਕਟਰੀ ਜਨਰਲ ਨੂੰ ਵੀ ਮਿਲਦੇ ਨੇ, ਉਹਨਾਂ ਦੇ ਓਵਰਆਲ ਸਿਕਿਉਰਿਟੀ ਕਾਉਂਸਲ ਚੀਫ ਨੂੰ ਵੀ ਮਿਲਦੇ ਨੇ, ਔਰ ਫਿਰ UN ਕੈਂਪਸ ਦੇ ਵਿੱਚ ਉਹ ਪ੍ਰੈਸ ਕਾਨਫਰੰਸ ਕਰਦੇ ਨੇ। ਉਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਵੇਂ ਉਸ ਇਸ਼ੂ ਨੂੰ, ਜਿਹੜਾ ਰਾਜਾ ਰਜ਼ਾਕ ਜੀ ਨੇ ਉਸ ਪਹਿਲੇ ਦਿਨ ਪੁੱਛਿਆ, ਉਹ ਕਿਵੇਂ ਉਹਨੂੰ ਫਿਰ ਆਰਟੀਕੂਲੇਟ ਕਰਦੇ ਨੇ। ਉਹ 1.5 ਮਿੰਟ ਦੀ ਵੀਡੀਓ ਹੈ, ਉਹ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹਨੂੰ ਡਿਸਪਲੇ ਕਰਦਾ। India has been targeting Sikh activists across the world. They've done so within Pakistan, where the Indian government has funded defunct terrorist organizations within Pakistan to conduct assassination of Sikh activists within Pakistan. The Indian government has engaged in similar criminal activity in Canada, where they've targeted Sikh activists in Canada. The Indian government has engaged in similar criminal activity here in the United States. The policy of the RSS or the BJP government to the Muslim minority within India is not something new. It's a known fact. What they do within their own country is up to their own system. When they start implying that all Pakistanis are terrorists as a result of the fact as a result of the actions of a few terrorists, I believe that's demonizing an entire population. ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼ਸ਼ੀ ਥਰੂਰ ਅੱਜ ਕੱਲ੍ਹ ਇੱਕ ਵੱਡੇ ਡੈਲੀਗੇਸ਼ਨ ਦੇ ਨਾਲ ਵਾਸ਼ਿੰਗਟਨ DC ਵਿਖੇ ਉਤਰਿਆ ਹੋਇਆ ਹੈ, ਜਿੱਥੇ ਉਹ ਭਾਰਤੀ ਸਟੇਟ ਦੇ ਲਈ ਲੌਬੀ ਕਰ ਰਿਹਾ। ਅੱਜ ਜਿਸ ਡੈਲੀਗੇਸ਼ਨ ਨੂੰ ਨੈਸ਼ਨਲ ਪ੍ਰੈਸ ਕਲੱਬ ਜਿਹੜੇ ਵਾਸ਼ਿੰਗਟਨ DC ਵਿਖੇ 6 ਫॉर ਜਸਟਿਸ ਦੇ ਖਾਲਿਸਤਾਨੀ ਐਕਟਿਵਿਸਟ ਦੇ ਤਿੱਖੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਭਾਰਤ ਸਰਕਾਰ ਜਿਸ ਨੇ 22 ਅਪ੍ਰੈਲ ਦੇ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ 'ਚ ਆਪਣੇ 28 ਜਿਹੜੇ ਟੂਰਿਸਟ ਸੀ ਉਹਨਾਂ ਨੂੰ ਮਾਰਿਆ, ਉਸ ਨੂੰ ਇੱਕ ਬਹਾਨੇ ਦੇ ਤੌਰ ਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਵਰਤਨ ਦੀ ਲਾਈਨ ਉਹਨਾਂ ਨੇ ਜਿਹੜੀ ਹੈ ਉਹ 7 ਮਈ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੇ ਪਾਕਿਸਤਾਨ ਦੇ ਉੱਤੇ 9 ਟਿਕਾਣਿਆਂ ਦੇ ਉੱਤੇ ਹਮਲਾ ਕੀਤਾ। 4 ਤਾਂ ਮਸੀਤਾਂ ਸਨ ਜੀ, ਔਰ ਪਾਕਿਸਤਾਨ ਨੇ ਜਿਹੜੀ ਕਾਰਵਾਈ ਪਹਿਲੇ ਦਿਨ ਹੀ ਕੀਤੀ, ਜਿਹਦੇ ਥੱਲੇ ਉਹਨਾਂ ਦੇ 5 ਤੋਂ 7 ਤੱਕ ਜਹਾਜ਼, ਜਿਨ੍ਹਾਂ 'ਚ ਜ਼ਿਆਦਾ ਰਾਫੇਲ ਨੇ, ਮਿਰਾਜ ਹੈ, ਮਿਗ ਹੈ, ਔਰ ਇਹ ਹੁਣ ਉਹਨਾਂ ਦੇ ਸਾਰੇ ਹੀ ਜਿਹੜੇ ਫੌਜੀ ਚੀਫ ਵੀ ਔਰ ਦੂਸਰਿਆਂ ਨੇ ਵੀ ਮੰਨਣਾ ਸ਼ੁਰੂ ਕੀਤਾ। ਗਿਣਤੀ ਅਜੇ ਨਹੀਂ ਦੱਸ ਰਹੇ, ਲੇਕਿਨ ਇਹ ਉਹਨਾਂ ਨੇ ਮੰਨਿਆ ਵੀ ਸਾਡਾ ਬਹੁਤ ਨੁਕਸਾਨ ਹੋਇਆ, ਪਰ ਅਸੀਂ ਸਿੱਖਿਆ ਨੁਕਸਾਨ ਤੋਂ ਤੇ ਇਹ ਉਹ। ਹੁਣ ਕਿਉਂਕਿ ਇਹ ਉਹਨਾਂ ਦੀ ਮਿਲਟਰੀ ਡਿਫੀਟ ਵੀ ਸੀ, ਉਹਨਾਂ ਦੀ ਡਿਪਲੋਮੈਟਿਕ ਡਿਫੀਟ ਵੀ ਸੀ, ਕਿਉਂਕਿ 151 ਮੁਲਕਾਂ ਦੇ ਵਿੱਚ ਘੁੰਮਣ ਵਾਲਾ ਪ੍ਰਧਾਨ ਮੰਤਰੀ ਮੋਦੀ, ਇੱਕ ਵੀ ਮੁਲਕ ਅਫਗਾਨਿਸਤਾਨ ਦੇ ਤਾਲਿਬਾਨ ਤੋਂ ਬਿਨਾਂ, ਉਹਨਾਂ ਨੇ ਭਾਰਤ ਦਾ ਇਹ ਦਾਅਵਾ ਨਹੀਂ ਮੰਨਿਆ ਕਿ ਇਹ ਜਿਹੜਾ ਪਹਿਲਗਾਮ ਹੈ ਇਹ ਪਾਕਿਸਤਾਨ ਨੇ ਕੀਤਾ, ਕਿਉਂਕਿ ਪਾਕਿਸਤਾਨ ਨੇ ਪਹਿਲੇ ਦਿਨ ਇਹ ਕਿਹਾ ਸੀ ਵੀ ਅਸੀਂ ਖੁੱਲ੍ਹੇ ਹਾਂ, ਕੋਈ ਵੀ ਇੰਟਰਨੈਸ਼ਨਲ ਇਨਕੁਆਇਰੀ ਜਿਹੜੀ ਹੈ ਇਸ ਦੇ ਉੱਤੇ ਤੁਸੀਂ ਕਰ ਸਕਦੇ ਹੋ। ਨਤੀਜੇ ਦੇ ਤੌਰ ਤੇ ਵਿਦਨ ਇੰਡੀਆ ਤੋਂ ਆਪਣੇ ਚੈਨਲਾਂ ਰਾਹੀਂ ਜੋ ਝੂਠ ਉਹਨਾਂ ਨੇ ਕਿ ਜੀ ਅਸੀਂ ਕਰਾਚੀ 'ਚ ਪਹੁੰਚ ਗਏ ਹਾਂ, ਅਸੀਂ ਇਸਲਾਮਾਬਾਦ 'ਚ ਪਹੁੰਚ ਗਏ ਹਾਂ, ਅਸੀਂ ਰਾਵਲਪਿੰਡੀ ਦੇ ਫਲਾਣਾ ਪਹੁੰਚ ਗਏ ਹਾਂ, ਔਰ ਜਿਹੜਾ ਫੌਜੀ ਚੀਫ ਚੀਨ ਦੌੜ ਗਿਆ ਔਰ ਸ਼ਾਹਬਾਜ਼ ਸ਼ਰੀਫ ਨੂੰ ਗ੍ਰਿਫਤਾਰ ਕਰ ਲਿਆ, ਇਸ ਕਿਸਮ ਦੇ ਉਹਨਾਂ ਦੇ ਮੁੱਖ ਧਾਰਾ ਸੋ ਕਾਲਡ
ਮੀਡੀਆ ਨੇ ਵੀ ਖਬਰਾਂ ਲਾਈਆਂ। ਲੇਕਿਨ ਹਕੀਕਤ ਤਾਂ ਹਕੀਕਤ ਸੀ। ਇਹ ਸਾਹਮਣੇ ਜਦੋਂ ਟਰੰਪ ਨੇ ਭਾਂਡਾ ਫੋੜਿਆ ਕਿ ਭਾਈ ਮੈਂ ਕੰਨ ਮਰੋੜਿਆ ਦੋਨਾਂ ਦੇ ਕਿ ਭਾਈ ਤੁਹਾਡੇ ਨਾਲ ਵਪਾਰ ਨਹੀਂ ਕਰਨਾ, ਔਰ ਦੋਨਾਂ ਨੇ ਜਿਹੜਾ ਵਿਦਨ ਆਵਰਸ ਜਿਹੜਾ ਉਹ ਸੀਜ਼ ਫਾਇਰ ਦੇ ਲਈ ਐਗਰੀ ਹੋਏ। ਹੁਣ ਜਿਹੜਾ ਫਾਲਸ ਫਲੈਗ 2000 ਚ 35 ਸਿੱਖਾਂ ਦਾ ਚਿੱਠੀ ਸਿੰਘਪੁਰਾ ਚ ਜਿਹੜਾ ਕੋਲਡ ਬਲੱਡਡ ਮਰਡਰ ਕਰਕੇ ਉਹਨਾਂ ਨੇ ਆਪਣਾ ਫਾਇਦਾ ਕੱਢਿਆ ਸੀ, ਜਾਂ ਬਾਲਾਕੋਟ 14 ਫਰਵਰੀ ਨੂੰ ਜਿਹੜੀ ਪੁਲਵਾਮਾ ਦੀ ਘਟਨਾ ਦੇ ਆਧਾਰ ਦੇ ਉੱਤੇ ਬਾਲਾਕੋਟ ਸਟ੍ਰਾਈਕ ਦੀ ਗੱਲ, ਸਰਜੀਕਲ ਘੁਸ ਕੇ ਮਾਰਾ, ਉਸ ਦੀ ਪੋਲੀਟੀਕਲ ਐਡਵਾਂਟੇਜ ਲਈ ਸੀ। ਇਹ ਜਿਹੜਾ ਤੀਸਰਾ ਫਾਲਸ ਫਲੈਗ ਦੇ ਥੱਲੇ ਜੋ ਪਾਕਿਸਤਾਨ ਦੇ ਖਿਲਾਫ ਔਰ ਹਿੰਦੂ ਮੁਸਲਮਾਨ ਕਰਨਾ ਚਾਹੁੰਦੇ ਸੀ, ਔਰ ਮੋਦੀ ਨੂੰ ਜਿਹੜਾ ਸ਼ਾਟ ਇਨ ਦਾ ਆਰਮ ਦਿਖਾਉਣਾ ਚਾਹੁੰਦੇ ਸੀ ਕਿ ਭਾਈ ਦੇਖੋ ਮੋਦੀ ਕਿੱਥੇ ਲੈ ਗਿਆ, ਉਹ ਜਿਹਨੂੰ ਪੰਜਾਬੀ ਚ ਕਹਿਣਾ ਹੋਵੇ ਵੀ ਸਭ ਕੁਝ ਪੁੱਠਾ ਪੈ ਗਿਆ। ਔਰ ਇਹ ਡਿਫੀਟ ਉਹਨਾਂ ਦੀ ਗਰਾਊਂਡ ਦੇ ਉੱਤੇ, ਹਵਾ ਦੇ ਵਿੱਚ, ਅਦਰਵਾਈਜ਼ ਵੀ ਮੀਡੀਆ ਦੇ ਵਿੱਚ ਵੀ, ਨੈਰੇਟਿਵ ਦੀ ਲੜਾਈ 'ਚ ਵੀ। ਸੋ ਫਿਰ ਉਹਨਾਂ ਨੂੰ ਲੱਗਾ ਕਿ ਵੀ ਨਹੀਂ ਇਹ ਤਾਂ ਇੱਥੇ ਹੀ ਆਪੋਜੀਸ਼ਨ ਜਿਹੜੀ ਆ ਉਹ ਖਿੱਚੇਗੀ। ਉਹ ਤਾਂ ਆਲਰੇਡੀ ਹੁਣ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਸਰੈਂਡਰਡ, ਉਹਨੇ ਮੋਦੀ ਵੀ ਨੇ ਉਹਨੇ ਕਿਹਾ ਨਰਿੰਦਰ ਸਰੈਂਡਰਡ। ਹੁਣ ਬੀਜੇਪੀ ਕਹਿ ਰਹੇ ਨੇ ਇਹ ਟ੍ਰੀਜਨ ਹੈ, ਇਹ ਦੇਸ਼ ਧਰੋਹ ਹੈ, ਇਹ ਫਲਾਣਾ ਹੈ। ਔਰ ਉਹਨਾਂ ਨੂੰ ਹੀ ਫਾਣ ਦੇ ਲਈ ਉਹਨਾਂ ਨੇ ਆਪੋਜੀਸ਼ਨ ਦੇ ਔਰ ਦੂਜੇ ਜ਼ਿਆਦਾ MP ਇਕੱਠੇ ਕੀਤੇ। 59 ਜਿਹੜੇ MP ਜਿਨ੍ਹਾਂ 'ਚ ਜ਼ਿਆਦਾ ਨੇ ਔਰ ਕੁਛ ਹਾਇਰ ਲੈਵਲ ਰਿਟਾਇਰਡ ਆਫੀਸ਼ੀਅਲ, ਉਹਨਾਂ ਨੇ 35 ਲਗਭਗ ਮੁਲਕਾਂ ਦੀਆਂ ਰਾਜਧਾਨੀਆਂ 'ਚ ਭੇਜਿਆ ਕਿ ਵੀ ਤੁਸੀਂ ਆਪਣਾ ਨੈਰੇਟਿਵ। ਉਹ ਘੁੰਮ ਰਹੇ ਨੇ, ਕੋਈ ਅਫਰੀਕਾ ਦੇ ਮੁਲਕ 'ਚ, ਕੋਈ ਪਨਾਮਾ ਪਹੁੰਚ ਗਿਆ, ਕੋਈ ਗਾਨਾ ਪਹੁੰਚ ਗਿਆ, ਕੋਈ ਕੋਲੰਬੀਆ ਪਹੁੰਚ ਗਿਆ। ਕਿਤੇ ਐਸਾ ਨਹੀਂ ਹੋਇਆ ਵੀ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਉਹਨਾਂ ਮੁਲਕਾਂ ਨੇ ਕਰਕੇ ਪਾਕਿਸਤਾਨ ਨੂੰ ਬੁਰਾ ਭਲਾ ਕਿਹਾ ਹੋਏ, ਜਾਂ ਇਹਨਾਂ ਦੇ ਆਪਣੀਆਂ ਹੀ ਬਿਆਨ ਦੇਈ ਜਾਂਦੇ ਨੇ। ਆਪਣਾ ਉੱਥੇ ਮੀਡੀਆ ਜਾਂ ਆਪਣੀਆਂ ਹੀ ਵੀਡੀਓ ਸ਼ਸ਼ੀ ਥਰੂਰ ਪਾ ਬਣਾ ਕੇ ਉਹ ਵੱਡੇ ਡੈਲੀਗੇਸ਼ਨ ਨੂੰ ਸ਼ਸ਼ੀ ਥਰੂਰ ਲੀਡ ਕਰ ਰਿਹਾ। ਆਲਰੇਡੀ 5-6 ਮੁਲਕਾਂ ਦੇ ਵਿੱਚ ਲੀਡ ਉਹ ਕਰਕੇ, ਤੇ 2 ਜੂਨ ਨੂੰ ਉਹ ਵਾਸ਼ਿੰਗਟਨ DC ਦੇ ਵਿੱਚ ਪਹੁੰਚਿਆ। ਔਰ ਇਸ ਤੋਂ ਪਹਿਲਾਂ ਉਹ ਗਿਆਨਾ, ਪਨਾਮਾ, ਕੋਲੰਬੀਆ, ਬ੍ਰਾਜ਼ੀਲ, ਔਰ ਇਹ ਜਿਹੜਾ ਉਹਨੂੰ ਜਿਹੜਾ ਇਹ ਤੁਰ ਤਰਾ ਕੇ ਇੱਥੇ ਪਹੁੰਚਿਆ। ਹੁਣ ਮਕਸਦ ਹੈ ਤਾਂ ਇਹ ਸ਼ਸ਼ੀ ਥਰੂਰ ਖੁਦ ਹੀ ਆਪਣੀ ਜੋ ਵਾਈਫ ਦਾ ਕਾਤਲ ਵੀ ਹੈ, ਔਰ ਉਸ ਨੂੰ ਜਦੋਂ ਐਨ ਬਿਲਕੁਲ ਫਸਿਆ ਹੋਇਆ ਸੀ ਉਦੋਂ ਕੀ ਲੱਗਦਾ ਮੈਨੂੰ ਵੀ ਮੋਦੀ ਨੇ ਇਹਨੂੰ ਜਿਹੜਾ ਕੇਸ ਇਹਦੇ 'ਤੇ ਸੀ, ਇਹ ਫਸਟ ਪ੍ਰਾਈਮ ਸਸਪੈਕਟ ਸੀ ਵੀ ਕਿਵੇਂ ਉਹਨੂੰ, ਕਸ਼ਮੀਰ ਦੀ ਲੇਡੀ ਸੀ, ਮੈਨੂੰ ਉਹਦਾ ਨਾਂ ਨਹੀਂ ਯਾਦ, ਜਿਹੜਾ ਜਿਹਦੇ ਮਰਡਰ ਦੇ ਵਿੱਚ ਇਹ ਮੁਲਵਸ ਸੀ, ਜੋ ਇਸ ਕਿਸਮ ਦੀ ਐਵੀਡੈਂਸ ਸਾਹਮਣੇ ਆ ਰਹੀ ਸੀ। ਮੋਦੀ ਪਿਛਲੀਆਂ 2014 ਤੋਂ ਪਹਿਲਾਂ ਦੀਆਂ ਇਲੈਕਸ਼ਨਾਂ 'ਚ ਉਹਨੂੰ ਇਹਦੀ ਗਰਲਫ੍ਰੈਂਡ ਕਹਿ ਕੇ ਇਹਦੇ ਨਾਲ ਉਹ ਜਿਹੜਾ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਵੀ ਕਰਦਾ ਰਿਹਾ। ਪਰ ਹੁਣ ਕਿਉਂਕਿ ਐਸ ਜੈ ਸ਼ੰਕਰ ਪੂਰੀ ਤਰ੍ਹਾਂ ਫਲॉप ਹੋਇਆ, ਔਰ ਇਹ ਕਾਂਗਰਸ ਦੇ ਵਿੱਚ ਇਹਨੂੰ ਲੱਗਦਾ ਸੀ ਕਿ ਵੀ ਇਹਨੂੰ ਕੋਈ ਬਹੁਤਾ ਸਪੇਸ ਨਹੀਂ ਮਿਲ ਰਿਹਾ, ਤੇ ਈਵਨ ਜਿਹੜੇ ਮੈਂਬਰ ਉਹਨਾਂ ਨੇ ਮੰਗੇ ਗਵਰਨਮੈਂਟ ਨੇ ਕਿ ਜੀ ਬਾਹਰ ਡੈਲੀਗੇਸ਼ਨ ਭੇਜਣਾ ਹੈ, ਉਹ 4 ਦੀ ਲਿਸਟ ਦੇ ਵਿੱਚ ਇਹਦਾ ਨਾਮ ਹੀ ਨਹੀਂ ਸੀ। ਪਰ ਆਊਟ ਆਫ ਦਾ ਵੇ ਜਾ ਕੇ ਇਹਨੂੰ ਸ਼ਸ਼ੀ ਥਰੂਰ ਨੂੰ ਪਿਕ ਕਰਕੇ ਲੀਡਰ ਵੀ ਬਣਾ ਦਿੱਤਾ ਗਿਆ, ਔਰ ਇਹ ਬਾਹਰ ਵੀ ਤੋਰ ਦਿੱਤਾ ਗਿਆ। ਹਾਲਾਂਕਿ ਹਕੀਕਤ ਇਹ ਹੈ ਵੀ ਉਹਦੀ ਆਪਣੀ ਪਾਰਟੀ, ਜਿਸ ਕਾਂਗਰਸ ਨਾਲ ਇਹ ਉੱਥੋਂ ਕੇਰਲਾ ਤੋਂ ਚੁਣਿਆ ਹੋਇਆ MP ਹੈ ਕਾਂਗਰਸ ਪਾਰਟੀ ਦਾ, ਉਹਦੇ ਰਾਹੁਲ ਗਾਂਧੀ ਨੂੰ ਉਹ ਤਾਂ ਕਹਿ ਰਿਹਾ ਨਰਿੰਦਰਾ ਸਰੈਂਡਰਡ, ਤੇ ਇਹ ਬੜਾ ਉਹਨੂੰ ਝੂਠ ਸੱਚ ਬੋਲ ਕੇ, ਅੰਗਰੇਜ਼ੀ ਬੋਲਦਾ ਬੁੱਲ ਮਰੋੜ ਕੇ, ਔਰ ਉਸ ਸਾਰੇ ਦੇ ਥੱਲੇ ਜਿਹੜਾ ਇਹਨੂੰ ਇਹ ਨੈਕਸਟ ਫੋਰਨ ਮਿਨਿਸਟਰ ਵੀ ਹੋ ਸਕਦਾ ਐਸ ਜੈ ਸ਼ੰਕਰ ਦੀ ਥਾਂ ਤੇ, ਕਿਉਂਕਿ ਅੱਜ ਕੱਲ੍ਹ ਐਸ ਜੈ ਸ਼ੰਕਰ ਗਾਇਬ ਹੈ। ਹੁਣ ਗੱਲ ਕਿਉਂਕਿ ਨੈਰੇਟਿਵ ਦੀ ਲੜਾਈ ਵੀ ਉਹ ਹਾਰ ਚੁੱਕੇ ਨੇ, ਜਿਸ ਦੇ ਵਿੱਚ ਬ੍ਰਾਹਮਣ ਐਕਸਪਰਟ ਹੈ। ਹੁਣ ਜਦੋਂ ਸ਼ਸ਼ੀ ਥਰੂਰ ਜਿਹਦੇ ਡੈਲੀਗੇਸ਼ਨ ਦੇ ਵਿੱਚ ਜੇ ਤੁਸੀਂ ਦੇਖੋ ਵੀ ਕਿਵੇਂ ਮਿਕਸ ਵੈਜੀਟੇਬਲ ਬਣਾਈ ਹੋਈ ਹੈ, ਉਹਨਾਂ ਦੇ ਨਾਲ ਜਿਹੜਾ ਸਰਫਰਾਜ਼ ਅਹਿਮਦ ਝਾਰਖੰਡ ਮੁਕਤੀ ਮੋਰਚੇ ਵਾਲਾ, ਗੈਂਟੀ ਹਰੀਸ਼ ਮਧੁਰ ਬਾਲ ਯੋਗੀ TDP ਤੇਲਗੂ ਦੇਸਮ ਪਾਰਟੀ ਦਾ, ਸ਼ਸ਼ਨੈਕ ਮਨੀ ਤ੍ਰਿਪਾਠੀ BJP ਦਾ, ਭੁਵਨੇਸ਼ਵਰ ਕਲਿਤਾ ਇਹ ਵੀ BJP ਦਾ, ਮਲਿੰਦ ਦਿਓਰਾ ਸ਼ਿਵ ਸੈਨਾ ਦਾ, ਤੇਜਸਵੀ ਸੂਰੀਆ BJP ਦਾ, ਤੇ ਇੰਡੀਆ ਦਾ ਸਾਬਕਾ ਐਂਬੈਸਡਰ ਤਰਨਜੀਤ ਸੰਧੂ, ਜਿਹਦੇ ਇੱਥੇ ਐਂਬੈਸਡਰ ਹੁੰਦੇ ਆ ਸਰੀ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਗੁਰਪਤਵੰਤ ਪੰਨੂ ਮਰਡਰ ਪਲਾਟ ਉਸ ਪੀਰੀਅਡ ਦੇ ਵਿੱਚ ਹੀ ਪਲਾਨ ਕੀਤਾ ਗਿਆ, ਔਰ 6 ਤੋਂ ਜ਼ਿਆਦਾ ਹੋਰ ਐਕਟਿਵਿਸਟ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਡਿਊਟੀ ਟੂ ਵਾਰ ਨੋਟਿਸ FBI ਵੱਲੋਂ ਦਿੱਤਾ ਗਿਆ। ਇਹ ਤਰਨਜੀਤ ਸੰਧੂ ਵੀ ਜਿਹੜਾ ਇਸ ਸਾਰੇ ਦਾ ਹਿੱਸਾ ਹੈ। ਹੁਣ ਇਹਨਾਂ ਦਾ ਜਿਹੜਾ ਮਿਸ਼ਨ ਹੈ, ਜੋ ਇਹਨਾਂ ਦੀ ਆਪਣਾ ਮੀਡੀਆ ਰਾਹੀਂ ਹੈ ਕਿ ਭਾਈ ਉਸ ਨੇ ਇਹ ਕਾਂਗਰਸਮੈਨਾਂ ਨੂੰ ਮਿਲੇਗਾ, ਐਡਮਿਨਿਸਟ੍ਰੇਸ਼ਨ ਨੂੰ ਮਿਲੇਗਾ,
ਥਿੰਕ ਟੈਂਕਾਂ ਨੂੰ ਮਿਲੇਗਾ, ਮੀਡੀਆ ਨੂੰ ਮਿਲੇਗਾ, ਪਾਲਿਸੀ ਮੇਕਰਸ ਨੂੰ ਮਿਲੇਗਾ ਔਰ ਜਸਟੀਫਾਈ ਕਰਨਗੇ ਕਿ ਜੀ ਅਸੀਂ ਜਿਹੜਾ ਇਹ ਆਪਰੇਸ਼ਨ ਸੰਦੂਰ ਹੈ ਉਹ ਕਿਉਂ ਕੀਤਾ ਹੈ ਔਰ ਕੀ ਸਾਡਾ ਪਾਰਟ ਹੈ। ਪਰ ਚਲੋ ਇਹ ਤਾਂ ਉਹਨਾਂ ਦਾ ਆਪਣਾ ਮਿਸ਼ਨ ਹੈ। ਪਰ ਗੱਲ ਇਹ ਹੈ ਕਿ ਵੀ ਉਹ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਨਾਤੀ ਤੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ। ਇਹ ਅੱਜ ਨੈਸ਼ਨਲ ਪ੍ਰੈਸ ਕਲੱਬ ਵਾਸ਼ਿੰਗਟਨ DC ਦੇ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ ਔਰ ਇਹ ਡੈਲੀਗੇਸ਼ਨ ਵਾਲੇ ਵੀ ਤੇ ਨਾਲ ਇੰਡੀਅਨ ਐਮਬੈਸੀ ਤੇ ਹੋਰ ਉਹਨਾਂ ਦੇ ਕੋਈ ਰੰਗ ਬਰੰਗੀਆਂ ਸਾੜੀਆਂ, ਸੰਧੂਰ ਸਿਰਾਂ 'ਚ ਪਾ ਕੇ, ਪਤਾ ਨਹੀਂ ਇਹਨਾਂ ਵੀ ਸੰਧੂਰ ਪਾਇਆ ਹੋਣਾ ਆਪਣੇ ਸਿਰ 'ਚ, ਉੱਥੇ ਨੈਸ਼ਨਲ ਪ੍ਰੈਸ ਕਲੱਬ ਦੇ ਜਦੋਂ ਪਹੁੰਚੇ ਅੰਦਰ ਜਾਂ ਦੂਜੇ ਦੇ ਅੱਗੋਂ ਸਿੱਖਸ ਫਾਰ ਜਸਟਿਸ ਦੇ ਜਿਹੜੇ ਵੋਕਲ, ਬੋਲਡ ਪਰ ਬਿਲਕੁਲ ਕਲੀਅਰ ਨੌਜਵਾਨਾਂ ਨੇ ਜਿਹੜਾ ਇਹਨਾਂ ਦਾ ਸਵਾਗਤ ਕੀਤਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ। ਔਰ ਨਤੀਜਾ ਮੁੜ ਕੇ ਲੁਕਦੇ ਫਿਰਨ, ਕੋਈ ਡੰਪ ਟਰੱਕ ਦੇ ਡੰਪ ਉਹਦੇ ਪਿੱਛੇ ਲੁਕਿਆ, ਕੋਈ ਗੱਡੀਆਂ ਲੱਭੀਆਂ, ਕੋਈ ਜਿਹੜੇ ਸਵਾਰੀਆਂ ਸੀ ਉਹਨਾਂ ਨੂੰ ਵੀ ਛੱਡ ਕੇ ਦੌੜੇ। ਹਾਲਾਂਕਿ ਡੀਟੇਲ ਅਸੀਂ ਅਵੇਟ ਕਰ ਰਹੇ ਹਾਂ। ਇੰਨੀ ਕਿ ਇੱਕ ਵੀਡੀਓ ਜਿਹੜੀ ਕਿ ਸਿੱਖਸ ਫਾਰ ਜਸਟਿਸ ਵੱਲੋਂ ਪਾਈ ਗਈ ਸੀ ਜਿਸ ਤੋਂ ਅੰਦਾਜ਼ਾ ਹੋਇਆ ਨਾਅਰੇ ਵੀ ਲੱਗ ਰਹੇ ਨੇ, ਝੰਡੇ ਵੀ ਨੇ ਖਾਲਿਸਤਾਨ ਦੇ। ਪਰ ਇਹ ਹੈ ਜਿਹਨੂੰ ਅਸੀਂ ਐਂਬੁਸ਼ ਕਹਿੰਦੇ। ਹੁਣ ਯੂਜੂਅਲੀ ਇਹ ਹੈ ਤਾਂ ਜੰਗੀ ਟਰਮ ਹੈ ਔਰ ਸਿੰਘ ਮਾਰ ਨੇ ਐਂਬੁਸ਼ ਤੇ ਜਿਹੜੀ ਸਾਰੀ 18ਵੀਂ ਸਦੀ ਦੀ ਸਾਡੀ ਸਟਰਗਲ ਸੀ, ਉਹ ਗੁਰੀਲਾ ਲੜਾਈ ਦਾ ਸਭ ਤੋਂ ਵੱਡਾ ਹੀ ਸੀ ਵੀ ਐਂਬੁਸ਼। ਔਰ ਇਹਨਾਂ ਨੇ ਇਮੈਜਿਨ ਵੀ ਨਹੀਂ ਕੀਤਾ ਹੋਣਾ ਜਦੋਂ ਇਹ ਦੌੜ ਰਹੇ ਹੋਣੇ ਨੇ ਜਾਂ ਕਿਸੇ ਦਾ ਸੰਦੂਰ ਇੱਧਰ ਉੱਡ ਰਿਹਾ ਹੋਣਾ, ਕਿਸੇ ਦਾ ਉੱਧਰ ਉੱਡ ਰਿਹਾ ਹੋਣਾ, ਵੀ ਇਹ ਸਮਝਦੇ ਹੋਣੇ ਨੇ ਵੀ ਅਸੀਂ ਅਮਰੀਕਾ ਆਏ ਹਾਂ। ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈ ਵੀ ਇਹ ਮੁਲਕ ਜਿਹੜਾ ਜਿਹਦੀ ਫਸਟ ਅਮੈਂਡਮੈਂਟ ਤੁਹਾਨੂੰ ਐਕਸਪ੍ਰੈਸ਼ਨ ਦਾ ਰਾਈਟ ਦਿੰਦੀ ਹੈ, ਆਪਣਾ ਗੱਲ ਕਰਨ ਦਾ ਰਾਈਟ ਦਿੰਦੇ, ਔਰ ਇਸ ਮੁਲਕ ਦੇ ਉੱਤੇ ਤੁਸੀਂ ਇਸ ਮੁਲਕ ਦੀ ਸੋਵਰਨਟੀ ਵਾਇਲੇਟ ਕੀਤੀ ਹੋਈ ਹੈ, ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਹੋਇਆ। ਤੁਸੀਂ ਇੱਥੇ ਮਰਡਰ ਪਲਾਟ ਉਲੀਕੇ ਹੋਏ ਨੇ ਔਰ ਨਿਖਿਲ ਗੁਪਤਾ ਜਿਹੜਾ ਇਹਨਾਂ ਦਾ ਏਜੰਟ ਰਾਹ ਦਾ ਜਿਹੜਾ ਉਹ 3 ਨਵੰਬਰ ਤੋਂ ਉਹਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ। ਸੋ ਅਸੀਂ ਜਦੋਂ ਇਹਦੀ ਡੀਟੇਲ ਹੋਏਗੀ ਉਸ ਦੀ ਵੀ ਗੱਲ ਕਰਾਂਗੇ। ਪਰ ਮੈਨੂੰ ਇਹ ਲੱਗਾ ਕਿ ਜਿੰਨੀ ਖਬਰ ਸੋਸ਼ਲ ਮੀਡੀਆ 'ਤੇ ਸੀ ਉਸ ਦੇ ਮੁਤਾਬਕ ਇਹ ਖਾਲਸਾਈ ਅੰਦਾਜ਼ ਦੇ ਵਿੱਚ ਇਹ ਸ਼ਸ਼ੀ ਥਰੂਰ ਐਂਡ ਕੰਪਨੀ ਇਹਨਾਂ ਦਾ ਸਵਾਗਤ ਕੀਤਾ ਗਿਆ ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਿੱਖਸ ਫਾਰ ਜਸਟਿਸ ਨੂੰ ਕਿ ਉਹਨਾਂ ਨੇ ਠੀਕ ਟਾਈਮਲੀ ਇਹਨਾਂ ਨੂੰ ਇਹ ਦੱਸ ਦਿੱਤਾ ਹੈ ਕਿ ਵੀ ਜਹਾਂ ਜਾਈਏਗਾ ਹਮੇ ਪਾਈਏਗਾ। ਵੀ ਇਹ ਤੁਸੀਂ ਮਤ ਸਮਝੋ ਕਿ ਵੀ ਤੁਸੀਂ ਜਿਹੜੇ ਵਾਰ ਕ੍ਰਿਮੀਨਲ ਹੋ, ਜੋ ਤੁਸੀਂ ਕ੍ਰਾਈਮ ਕੀਤੇ ਨੇ ਉਹਨਾਂ ਤੋਂ ਤੁਸੀਂ ਬਚੋਗੇ। ਜਿੱਥੇ ਜਾਓਗੇ ਖਾਲਸਾ ਤੁਹਾਨੂੰ ਟੱਕਰੇਗਾ ਔਰ ਤੁਹਾਡੀ ਜਵਾਬਦੇਹੀ ਹੋਏਗੀ ਉਦੋਂ ਤੱਕ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਨਹੀਂ ਹੋ ਜਾਂਦਾ। ਉਸ ਤੋਂ ਬਾਅਦ ਇਹ ਤੁਹਾਡੀ ਮਰਜ਼ੀ ਹੋਏਗੀ ਤੁਸੀਂ ਚੰਗੇ ਨੇਬਰ ਵਾਂਗ ਕਿਸ ਕਿਸਮ ਦੇ ਸੰਬੰਧ ਰੱਖਣੇ ਨੇ ਔਰ ਉਹ, ਲੇਕਿਨ ਉਦੋਂ ਤੱਕ ਜਿਹੜਾ ਹੈ ਉਹ ਤੁਹਾਨੂੰ ਅਸੀਂ ਜਵਾਬਦੇਹ ਬਣਾਉਂਦੇ ਰਵਾਂਗੇ। ਕਿਤੇ ਵੀ ਤੁਸੀਂ ਜਾ ਕੇ ਕਿਸੇ ਰੂਪ 'ਚ ਵੀ ਜਿਹੜਾ ਹੈ ਉਹ ਆਪਣਾ ਝੂਠ ਵੇਚਣਾ ਚਾਹੋਗੇ ਉਸ ਨੂੰ ਖਾਲਸਾ ਚੈਲੰਜ ਕਰੇਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਰਾਜੇ ਪਾਪ ਕਮਾਉਂਦੇ। ਆਓ ਘੱਲੂਘਾਰਾ 1984 ਦੀ ਵਰ੍ਹੇਗੰਢ ਮੌਕੇ ਭਾਰਤੀ ਹਕੂਮਤ ਦੇ ਜ਼ੁਲਮਾਂ ਅਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਖਿਲਾਫ ਆਵਾਜ਼ ਬੁਲੰਦ ਕਰੀਏ। ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 7 ਜੂਨ 2025 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਵਾਸ਼ਿੰਗਟਨ DC ਸਥਿਤ ਇੰਡੀਅਨ ਅੰਬੈਸੀ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸਮੂਹ ਜਥੇਬੰਦੀਆਂ ਵੱਲੋਂ ਮੈਟਰੋਪੋਲੀਟਨ ਏਰੀਆ ਦੀ ਸਿੱਖ ਸੰਗਤ ਨੂੰ ਇਸ ਰੋਸ ਵਿਖਾਵੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। सुन राहिया राहे जांदिया तू लिख रखी ये बात, मेरा डूबिया सूरज चढ़ेगा औड़क मुक्केगी ये रात। 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹੈ। ਇਸ ਖਾਲਸਾਈ ਰੈਲੀ ਦੀ ਆਰੰਭਤਾ ਸਵੇਰੇ 10 ਵਜੇ 2nd ਸਟਰੀਟ ਤੋਂ ਅਤੇ ਸਮਾਪਤੀ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਹੋਵੇਗੀ, ਜਿੱਥੇ ਸਿੱਖ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂ ਵਿਚਾਰਾਂ ਦੀ ਸਾਂਝ ਪਾਉਣਗੇ।
ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਇਸ ਪਾਤਸ਼ਾਹੀ ਰੈਲੀ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਂਦਿਆਂ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਅਨਵਰ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਵੀਅਰਸ, ਇਹ ਜਾਪਦਾ ਹੈ ਕਿ ਭਾਰਤ ਤੇ ਅਮਰੀਕਾ ਵਿਚਾਲੇ ਟ੍ਰੇਡ ਡੀਲ ਕਿਸੇ ਕੰਡੇ ਨਹੀਂ ਲੱਗ ਰਹੀ। ਸੋ ਹੁਣ ਭਾਰਤੀ ਮੀਡੀਆ ਵੱਲੋਂ ਦਸੰਬਰ ਤੱਕ ਮਿਨੀ ਟ੍ਰੇਡ ਡੀਲ ਦੀ ਜਿਹੜੀ ਚਰਚਾ ਸ਼ੁਰੂ ਕਰ ਦਿੱਤੀ ਗਈ ਹੈ। ਸੋ ਜ਼ਾਹਿਰ ਹੈ ਕਿ ਅਮਰੀਕਾ ਵੱਲੋਂ ਭਾਰਤ ਦੀ ਚੰਗੀ ਤਰ੍ਹਾਂ ਜਿਹੜੀ ਹੈ ਬਾਂਹ ਮਰੋੜੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਇਹ ਦੱਸ ਦਈਏ ਕਿ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਪਰਸੋਂ ਯਾਨੀ ਕਿ ਫਰਾਈਡੇ US ਹਾਊਸ ਦੇ ਵਿੱਚ ਸਿੱਖ ਅਰਦਾਸ ਜਿਹੜੀ ਹੈ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਕਰਵਾਈ ਜਾ ਰਹੀ ਹੈ। ਇਸ ਦੇ ਲਈ ਕਾਫੀ ਇਹ ਵੱਡਾ ਇੱਕ ਪ੍ਰੋਜੈਕਟ ਹੁੰਦਾ ਹੈ ਜਿਸ 'ਚੋਂ ਪਿਛਲੇ ਕੁਝ ਸਾਲਾਂ ਤੋਂ ਕਾਮਯਾਬੀ ਦੇ ਨਾਲ ਇਹ ਅਰਦਾਸ ਹੁੰਦੀ ਹੈ, ਜਿੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਉੱਥੇ ਅਸੀਂ ਇਹ ਵੀ ਜਿਹੜਾ ਇਸ ਰਾਹੀਂ ਸੁਣਿਆ ਜਾਂਦਾ ਹੈ ਕਿ ਭਾਈ ਸਿੱਖ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਕਿੰਨੇ ਕਾਮਯਾਬ ਨੇ। ਜਿਹੜੀ ਸਿੱਖ ਕਾਕਸ ਕਮੇਟੀ ਹੈ ਉਹਦੇ ਯਤਨਾਂ ਸਦਕਾ ਜਿਹੜੇ 50 ਦੇ ਕਰੀਬ US ਕਾਂਗਰਸਮੈਨ ਨੇ ਦੋਨੋਂ ਪਾਸਿਓਂ, ਰਿਪਬਲਿਕਨ ਔਰ ਡੈਮੋਕ੍ਰੈਟ, ਉਹ ਜਿਹੜੇ ਨੇ ਸਿੱਖ ਕਾਕਸ ਦੇ ਮੈਂਬਰ ਨੇ। ਔਰ ਇਸ ਦੇ ਲਈ ਵੀ ਜਿਹੜੀ ਇਹ ਰਿਮੈਂਬਰੈਂਸ ਸਾਕਾ ਦਰਬਾਰ ਸਾਹਿਬ 1984 ਪ੍ਰੇਅਰ ਸਰਵਿਸ ਹੈ, ਇਹ ਕਾਂਗਰਸਮੈਨ ਡੇਵਿਡ ਵੈਲੇਡਿਓ ਜਿਹੜਾ ਰਿਪਬਲਿਕਨ ਹੈ, ਉਸ ਫਰੈਜ਼ਨੋ ਏਰੀਆ ਤੋਂ ਕੋ-ਚੇਅਰ ਹੈ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦਾ। ਔਰ ਇਸੇ ਤਰ੍ਹਾਂ ਕਾਂਗਰਸ ਵੂਮਨ ਮੈਰੀ ਗੇ ਸਕੈਨਲਨ ਇੱਕ ਕੋ-ਚੇਅਰ ਹੈ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੀ ਡੈਮੋਕ੍ਰੈਟ ਪਾਰਟੀ ਵੱਲੋਂ। ਇਹ ਫਰਾਈਡੇ 6 ਜੂਨ 9 ਵਜੇ ਜਿਹੜੀ ਅਰਦਾਸ ਹੋਣੀ ਹੈ ਹਾਊਸ ਦੇ ਫਲੋਰ ਦੇ ਉੱਤੇ, ਤੇ 9:30 ਤੋਂ 11:30 ਫਿਰ ਰੂਮ ਨੰਬਰ 122 H122 ਇਹ 2 ਘੰਟੇ ਫਿਰ ਕਾਂਗਰਸਮੈਨ ਵੀ ਆ ਕੇ ਬੋਲਣਗੇ, ਕਮੇਟੀ ਲੀਡਰ ਵੀ ਹੋਣਗੇ, ਅਸੀਂ ਵੀ ਇਸ ਸਮਾਗਮ ਦਾ ਹਿੱਸਾ ਹੋਵਾਂਗੇ ਪਰਸੋਂ। ਔਰ ਇਸ ਦੇ ਨਾਲ TV 84 ਤੇ 'ਚ ਵੀ ਇਸ ਨੂੰ ਕਵਰ ਕੀਤਾ ਜਾਏਗਾ। ਔਰ ਅਸੀਂ ਆਪਣੇ ਵਾਸ਼ਿੰਗਟਨ DC ਔਰ ਦੂਸਰੇ ਭਰਾਵਾਂ ਭੈਣਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜੇ ਵੀ ਆ ਸਕਦੇ ਨੇ, ਜਿਹੜਾ ਉਹ ਅਰਲੀਅਰ ਆਵਰਸ ਨੇ, ਲੇਕਿਨ ਇਹ ਜ਼ਰੂਰੀ ਹੈ। ਔਰ ਇਹ ਸਾਡੇ ਲਈ ਪ੍ਰਾਊਡ ਮੂਮੈਂਟ ਵੀ ਹੈ ਕਿ ਵੀ ਅਸੀਂ US ਕਾਂਗਰਸ ਤੱਕ ਇਸ ਲੈਵਲ ਦੇ ਉੱਤੇ ਆਪਣੀ ਤਾਕਤ ਬਣਾਈ ਹੈ ਕਿ ਈਵਨ ਇਸ ਲੈਵਲ ਦੇ ਉੱਤੇ ਯਾਦ ਕੀਤਾ ਜਾ ਰਿਹਾ। ਔਰ ਇਹ ਸਾਰੇ ਦੇ ਚਲਦਿਆਂ ਅਸੀਂ ਜ਼ਿਕਰ ਕੀਤਾ ਸੀ ਕੱਲ੍ਹ ਖਾਸ ਤੌਰ 'ਤੇ ਜਿਹੜੇ ਉਹਨਾਂ ਦੇ ਸੈਕਟਰੀ ਕਾਮਰਸ ਨੇ ਹਾਵਰਡ ਲਿਊਟਨਿਕ, ਉਹਨਾਂ ਨੇ ਇੱਕ ਇੰਡੋ US ਫੋਰਮ ਨੂੰ ਐਡਰੈਸ ਕਰਦਿਆਂ ਕਿਹਾ ਸੀ ਕਿ ਜੀ ਅਸੀਂ ਇੰਡੀਆ ਨੇ ਬੜਾ ਕਾਬਲ ਬੰਦਾ ਭੇਜਿਆ ਪੀਯੂਸ਼ ਗੋਇਲ, ਜਿਹਦੇ ਨਾਲ ਗੱਲਬਾਤ ਚੱਲ ਰਹੀ ਹੈ, ਬਹੁਤ ਜਲਦੀ ਟ੍ਰੇਡ ਡੀਲ ਜਿਹੜੀ ਹੈ ਉਹ ਸਾਈਨ ਹੋਣ ਜਾ ਰਹੀ ਹੈ ਔਰ ਅਸੀਂ ਮਿਊਚੁਅਲੀ ਹੋਏਗਾ, ਸਾਨੂੰ ਵੀ ਫਾਇਦਾ, ਇੰਡੀਆ ਨੂੰ ਵੀ ਹਾਲਾਂ ਟੁਵਰਡਸ ਦਾ ਐਂਡ ਉਹਨੇ ਇਹ ਕਿਹਾ ਸੀ ਕਿ ਵੀ ਇਹ ਜਿਹੜੀ ਇੰਡੀਆ ਨਾਲ ਸਾਡੀ ਨੀਤੀ ਰਹੀ ਹੈ, ਉਹਨੇ ਇੰਡੀਆ ਨੇ ਜਿਹੜਾ ਉਹ ਸਾਡੇ ਨਾਲ ਚੰਗਾ ਨਹੀਂ ਕੀਤਾ ਹੋਇਆ। ਉਹ ਦੇ ਹੈਵ ਰਬਡ ਅਸ ਇਨ ਏ ਰੋਂਗ ਵੇ। ਉਹਨੇ ਕਿਹਾ ਜੀ ਯਾਰੀਆਂ ਸਾਡੇ ਨਾਲ ਹਥਿਆਰ ਸੋਵੀਅਤ ਯੂਨੀਅਨ ਦੇ ਖਰੀਦਣੇ ਜਾਂ ਰਸ਼ੀਆ ਦੇ ਖਰੀਦਣੇ, ਪਰ ਉਹਨੇ ਕਿਹਾ ਵੀ ਹੁਣ ਇਹ ਸੁਧਰ ਰਹੇ ਨੇ ਔਰ ਅਸੀਂ ਵੀ ਸਮਝਦੇ ਹਾਂ ਕਿ ਵੀ ਇਹ ਜਿਹੜਾ ਹੈ ਇਹ ਸੰਬੰਧ ਅੱਗੇ ਤੁਰਨੇ ਚਾਹੀਦੇ ਨੇ। ਪਰ ਅੱਜ ਮੈਂ ਜਦੋਂ ਇਹ ਦੇਖਿਆ ਕਿ ਵੀ ਇਹਦਾ ਮਤਲਬ ਇਹ ਹੈ ਵੀ ਅਮਰੀਕਾ ਨੇ ਜਿਸ ਲੈਵਲ ਦੇ ਉੱਤੇ ਅਜੇ 2 ਦਿਨ ਪਹਿਲਾਂ ਹੀ ਉਹਨਾਂ ਨੇ ਅਡਾਨੀ ਨੂੰ ਈਵਨ ਇਰਾਨੀਅਨ ਆਇਲ ਦੀ ਖਰੀਦ ਦੇ ਲਈ ਕਿ ਉਸ ਦੀ ਜਿਹੜੀ ਮੁੰਦਰਾ ਪੋਰਟ ਹੈ ਗੁਜਰਾਤ ਦੇ ਵਿੱਚ, ਉੱਥੋਂ ਸ਼ੱਕੀ ਕੰਟੇਨਰਸ ਰਾਹੀਂ ਮਿਡਲ ਈਸਟ ਔਰ ਦੂਸਰੇ ਪਾਸਿਓਂ ਵੀ ਆਉਣ ਜਾਣ ਦੇਖਿਆ ਗਿਆ। ਸੋ ਇਹ ਵਾਲ ਸਟਰੀਟ ਜਰਨਲ ਦੀ ਕਵਰੇਜ ਸੀ। ਸੋ ਉਦੋਂ ਵੀ ਮੈਨੂੰ ਲੱਗਾ ਕਿ ਵੀ ਇਹ ਕਹਿਣ ਨੂੰ ਇੰਡੀਆ ਵੀ ਕਹੀ ਜਾਂਦਾ ਟ੍ਰੇਡ ਡੀਲ ਚੱਲ ਰਿਹਾ ਹੈ, ਜੂਨ 'ਚ ਹੋ ਜਾਏਗੀ, ਜੁਲਾਈ 'ਚ ਹੋ ਜਾਏਗੀ, ਪਰ ਮੈਨੂੰ ਲੱਗਦਾ ਵੀ ਸਮਥਿੰਗ ਇਜ਼ ਰੋਂਗ। ਵੀ ਅਮਰੀਕਾ ਨੇ ਬਾਂਹ ਮਰੋੜ ਕੇ ਪਿੱਠ ਨਾਲ ਲਾਈ ਹੋਈ ਹੈ, ਧੌਣ 'ਤੇ ਗੋਡਾ ਰੱਖਿਆ ਹੋਇਆ ਹੈ ਔਰ ਉਹ ਇਹਨਾਂ ਨੂੰ ਕੋਈ ਕੰਸੈਸ਼ਨ ਨਹੀਂ ਦੇਣਗੇ ਅਮਰੀਕਾ ਵਾਲੇ ਕਿ ਵੀ ਤੁਸੀਂ ਆਪਣੀਆਂ ਵੀ ਉਹਦੀ ਰੂਸ ਦੇ ਵੀ ਜਿਹੜਾ ਉਹ ਜੁੱਤੀਆਂ ਚੱਟੀ ਜਾਓ, ਹਥਿਆਰ ਵੀ ਉਹਨਾਂ ਦੇ ਖਰੀਦੋ ਅਤੇ ਨਾਲ ਦੀ ਨਾਲ
ਯੂਕਰੇਨ ਦੇ ਮੁੱਦੇ ਤੇ ਵੀ ਉਹਨਾਂ ਦੇ ਨਾਲ ਖੜੋ ਔਰ ਸੈਂਕਸ਼ਨਸ ਵੀ ਫਲਾਉਟ ਕਰੋ। ਹੁਣ ਅੱਜ ਇਹਨਾਂ ਦੇ ਆਪਣੇ ਮੀਡੀਆ ਨੇ ਇੰਡੀਆ ਦੇ ਨੇ, ਇੰਡੀਆ ਐਂਡ US ਕੈਨ ਓਨਲੀ ਫਾਈਨਲਾਈਜ਼ ਮਿਨੀ ਟ੍ਰੇਡ ਡੀਲ ਦਿਸ ਈਅਰ ਸੋਰਸਿਸ। ਜਦੋਂ ਇਹ ਸੋਰਸਿਸ ਕਹਿੰਦੇ ਨੇ ਇਹਦਾ ਮਤਲਬ ਹੁੰਦਾ ਵੀ ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੇ ਕਿਹਾ ਵੀ ਇਹ ਐਵੇਂ ਹੋਪ ਰੇਜ਼ ਹੋ ਜਾਏ, ਕੱਲ੍ਹ ਨੂੰ ਡੀਲ ਤਾਂ ਹੋਣੀ ਨਹੀਂ। ਸੋ ਉਹਦੇ 'ਚ ਉਹਨੇ ਇਸ ਸਾਰੀ ਸਟੋਰੀ ਦਾ ਸੋਰਸ ਦਾ ਕੋਟ ਨਹੀਂ ਕੀਤਾ ਵੀ ਕੀ ਸੋਰਸ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਭਾਵੇਂ US ਕਮਰਸ ਸੈਕਟਰੀ ਹਾਵਰਡ ਲਿਕਰ ਨੇ ਟ੍ਰੇਡ ਡੀਲ ਦੀ ਗੱਲ ਕੀਤੀ ਇੰਡੀਆ ਔਰ ਯੂਨਾਈਟਿਡ ਸਟੇਟਸ ਵਿਚਾਲੇ, ਬਟ ਵਿਲ ਨਾਟ ਮਟੀਰੀਅਲਾਈਜ਼ ਇਨ ਦਾ ਨਾਟ ਟੂ ਡਿਸਟੈਂਟ ਫਿਊਚਰ। ਉਹਨੇ ਇਹ ਕਿਹਾ ਸੀ ਕਿ ਵੀ ਬਹੁਤਾ ਟਾਈਮ ਨਹੀਂ ਲੱਗੇਗਾ, ਪਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਸ ਦੇ ਉਲਟ ਅਸਲੀ ਗੱਲ ਇਹ ਹੈ ਕਿ ਵੀ ਇਹ ਪੋਸੀਬਲ ਨਹੀਂ ਹੈ ਕਿ ਇਸ ਸਾਲ ਦੇ ਵਿੱਚ ਇਹ ਡੀਲ ਹੋਏ, ਕਿਉਂਕਿ ਬਹੁਤ ਸਾਰੀਆਂ ਡੀਲਸ ਜਿਹੜੀਆਂ ਨੇ ਉਹ ਡਿਸਕਸ ਕਰਦੇ ਆ ਕਈ ਸਾਲ ਲੱਗ ਜਾਂਦੇ ਨੇ। ਫਿਰ ਅਖਬਾਰ ਨੇ ਦਾ ਹਿੰਦੂ ਆਲਸੋ ਲਰਨਡ that Ministry of Commerce and Industry is also internally discussing what to do about the higher tariffs the Trump administration has levied on steel and aluminium। ਹੁਣ ਇੱਕ ਪਾਸੇ ਟ੍ਰੇਡ ਡੀਲ ਦੀ ਗੱਲ ਹੋ ਰਹੀ ਸੀ, 2 ਦਿਨ ਪਹਿਲਾਂ ਸਟੀਲ ਤੇ ਐਲੂਮੀਨੀਅਮ ਦੇ, ਕਿਉਂਕਿ ਭਾਰਤ ਇਹ ਐਕਸਪੋਰਟ ਕਰਦਾ ਵੀ ਇਹ ਜਿਹੜੇ ਉਹਨੇ ਹੋਰ ਲਾ ਦਿੱਤੇ ਨੇ ਟਰੰਪ ਨੇ। ਔਰ ਉਹਨਾਂ ਨੇ ਕਿਹਾ ਜੀ ਵੀ ਬਾਕੀ ਵੀ ਸਟੇਕ ਹੋਲਡਰਸ ਦੇ ਨਾਲ ਮੀਟਿੰਗ ਕਰੋ ਜਿਹਨਾਂ ਜਿਹੜੇ ਆਇਲ, ਸਟੀਲ ਔਰ ਐਲੂਮੀਨੀਅਮ ਜਿਹੜੇ ਨੇ ਉਹ ਸਪਲਾਈ ਕਰਦੇ ਨੇ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੁਣ ਇੰਨੀ ਜ਼ਿਆਦਾ ਹਾਈਕ ਹੈ, ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਡੀਲ ਡੂਲ ਕੋਈ ਨਹੀਂ ਹੋਣੀ। ਹਾਂ, ਕੋਈ ਮਿਨੀ ਡੀਲ 2-4 ਚੀਜ਼ਾਂ ਇਹ ਮਾਫ ਕਰ ਦੇਣ, 2-4 ਚੀਜ਼ਾਂ ਉਹ ਕਰ ਦੇਣ। ਸੋ ਇਸ ਦੇ ਨਾਲ ਕਿਉਂਕਿ ਜੋ ਮੈਸੇਜ ਜਾ ਰਿਹਾ, ਕਿਉਂਕਿ ਉਹਦੇ 'ਚ ਸੈਕਟਰੀ ਕਮਰਸ ਨੇ ਮਿਸਟਰ ਲਿਊਟਰਿਕ ਨੇ ਇਹ ਵੀ ਕਿਹਾ ਸੀ ਕਿ ਵੀ ਇੰਡੀਆ ਨੂੰ ਅਸੀਂ ਇਹ ਕਿਹਾ ਵੀ ਉਹਦੇ ਤੋਂ ਬ੍ਰਿਕਸ ਤੋਂ ਦੂਰ ਰਹੋ, ਕਿਉਂਕਿ ਬ੍ਰਿਕਸ ਵਾਲੇ ਡਾਲਰ ਦੇ ਬਰਾਬਰ ਆਪਣੀ ਕਰੰਸੀ ਖੜੀ ਕਰਨਾ ਚਾਹੁੰਦੇ ਨੇ। ਹੁਣ ਜਦੋਂ ਮੈਂ ਇਹ ਖਬਰ ਦੇਖੀ, ਨਾਲ ਦੀ ਨਾਲ ਖਬਰ ਹੈ ਮੋਦੀ ਲਾਈਕਲੀ ਟੂ ਅਟੈਂਡ ਬ੍ਰਿਕਸ ਸਮਿਟ ਇਨ ਬ੍ਰਾਜ਼ੀਲ ਨੈਕਸਟ ਮੰਥ ਮੀਟ ਕਲੋਜ਼ਲੀ ਵਾਚਡ ਬਾਈ US ਗਵਰਨਮੈਂਟ। ਕਿ ਜੇ ਹੁਣ ਮੋਦੀ ਬ੍ਰਿਕਸ ਦੀ ਸਮਿਟ 'ਚ ਜਾਣ ਨੂੰ ਤਿਆਰ ਹੈ ਅਗਲੇ ਮਹੀਨੇ, G7 ਵਾਲਿਆਂ ਨੇ ਤਾਂ ਸੱਦਿਆ ਨਹੀਂ, ਤੇ ਇਹਦਾ ਮਤਲਬ ਇਹ ਹੈ ਵੀ ਅਮਰੀਕਾ ਦੇ ਨਾਲ ਇਹਨਾਂ ਦਾ ਜਿਹੜਾ ਨਾ ਕੋਈ ਟ੍ਰੇਡ ਸਮਝੌਤਾ ਹੋਇਆ ਤੇ ਨਾ ਹੀ ਆਨਲਾਈਨ ਹੈ। ਇਹਨਾਂ ਨੇ ਇਧਰੋਂ ਵੀ ਜੁੱਤੀਆਂ ਖਾਣੀਆਂ, ਉਧਰੋਂ ਵੀ ਬ੍ਰਿਕਸ ਦਾ ਮਤਲਬ ਤਾਂ ਚਾਈਨਾ ਹੈ। ਉਧਰ ਹੁਣ ਚਾਈਨਾ ਬੈਠਾ ਹੈ, ਇਧਰੋਂ ਇੱਧਰ ਬੈਠਾ ਹੈ। ਇਹ ਠੁੱਡ ਚਾਈਨਾ ਮਾਰੇਗਾ ਤੇ ਅਮਰੀਕਾ ਵੱਲ ਆਉਣਗੇ, ਅਮਰੀਕਾ ਮਾਰੇਗਾ ਤੇ ਚਾਈਨਾ ਵੱਲ ਜਾਣਗੇ। ਔਰ ਇਹ ਸਾਰੇ ਦੇ ਵਿੱਚ ਫਿਰ ਪੰਡਤ ਜੀ ਦੀ ਨਾ ਧੋਤੀ ਲੱਭਣੀ ਹੈ ਤੇ ਨਾ ਉਹਨਾਂ ਦੇ ਜਿਹੜੇ ਸਿਰ 'ਚ ਪਾਇਆ ਸੰਦੂਰ ਹੈ, ਜਿਹਨੂੰ ਸੰਦੂਰ ਆਪਰੇਸ਼ਨ ਕਹਿ ਕੇ ਇਹਨਾਂ ਨੇ ਸੰਦੂਰ ਵੀ ਬਦਨਾਮ ਕਰਤਾ ਹੈ, ਨਾ ਇਹਨਾਂ ਨੇ ਲੱਭਣਾ ਕਿਸੇ ਪਾਸੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮੈਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਜੀਵਨ ਬੱਚੂ ਜੀ ਵੀ, ਨਿਹੰਗ ਸਿੰਘ ਜੀ ਵੀ, ਹਰਮਨ ਪੰਨੂ ਜੀ ਵੀ, ਫਿਰ ਇਸੇ ਤਰ੍ਹਾਂ ਕਾਲੀ ਸੱਚ ਜੀ ਵੀ, ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਔਰ ਨਿਊ ਆਈਜ਼ ਵੀ, ਔਰ ਰਾਜਵਿੰਦਰ ਕੌਰ ਜੀ ਵੀ, ਅਮਰਜੀਤ ਸਿੰਘ ਸੈਣੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਅਬਦੁਲ ਵਾਹਿਦ ਜੀ ਵੀ। ਇਹ ਕਹਿੰਦੇ ਡਾਕਟਰ ਸਰ ਮੇਰੀ ਸਿਕਸ ਸੈਂਸ ਕਹਿ ਰਹੀ ਹੈ ਕਿ ਖਾਲਿਸਤਾਨ ਰੈਡੀ ਫॉर ਕਮਿੰਗ ਔਨ ਵਰਲਡ ਮੈਪ। ਬਹੁਤ ਸ਼ੁਕਰੀਆ ਤੁਹਾਡੀ ਸਿਕਸ ਸੈਂਸ ਨੂੰ ਦੁਆਵਾਂ ਜੀ। ਔਰ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਫਿਰ ਇਸੇ ਤਰ੍ਹਾਂ 1 2 2 3 ਵੀ, ਪ੍ਰਮਾਤਮਾ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ। ਔਰ ਹਾਂਜੀ ਬਿਲਾਲ ਅਹਿਮਦ ਜੀ ਵੀ ਜਿਹੜੇ ਸਾਨੂੰ ਸਲਾਮ ਬੁਲਾਉਂਦੇ ਨੇ ਲਾਹੌਰ ਤੋਂ ਹਮੇਸ਼ਾ ਇਸ ਤਰ੍ਹਾਂ। ਔਰ ਨਿਹੰਗ ਸਿੰਘ ਜੀ ਵੀ, ਇਹ ਭਾਊ ਸਾਹਿਬ ਜੀ ਜਿਹੜੀ ਆਪਾਂ ਪੋਇਮ ਜਿਹੜੀ ਹੈ ਨਜ਼ਮ ਜਿਹੜੀ ਹੈ ਉਹ ਸ਼ੇਅਰ ਕੀਤੀ ਹੈ, ਉਹ ਕਹਿੰਦੇ ਨੇ ਐਕਸਲੈਂਟ ਕਹਿੰਦੇ ਨੇ ਪੋਇਮ ਜੀ। ਔਰ ਏਕਿੰਕਾਰ ਜੀ ਵੀ, ਔਰ ਬਿਲਾਲ ਜੀ ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਟੁਡੇ ਇਜ਼ ਹੌਲੀਡੇ ਆਫ ਇਸਲਾਮ, today is a hajj day, so hajj mubarak to all muslim in the world। ਬਹੁਤ ਸਾਡੇ ਵੱਲੋਂ ਵੀ ਬਿਲਾਲ ਸਾਹਿਬ ਤੁਹਾਨੂੰ ਵੀ ਔਰ ਸਾਰੇ ਸਾਡੇ ਮੁਸਲਿਮ ਵੀਰਾਂ ਭੈਣਾਂ ਨੂੰ ਹਜ ਮੁਬਾਰਕ। ਹਾਂਜੀ ਨਿਹੰਗ ਸਿੰਘ ਜੀ ਵੀ ਜਿਹੜੀ ਤਾਰੀਫ ਕਰ ਰਹੇ ਨੇ ਉਹਨਾਂ ਦੀ ਢਿੱਲੋਂ ਜੀ ਹੋਰਾਂ ਦੀ ਪੋਇਮ ਦੀ। ਔਰ ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ ਵੀ, ਔਰ ਮਿਸ਼ਰਾ ਸਿੰਘ ਜੀ ਵੀ, ਔਰ ਬਸਰਾ ਜੀ ਵੀ, ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਜੀ। ਇਹ ਮੇਰੇ ਖਿਆਲ ਕਹਿ ਰਹੇ ਨੇ ਕਿ ਡਾਕਟਰ ਹਨੂਮਾਨ, ਮਤਲਬ ਕਿ ਡਾਕਟਰ ਸਵੈਮਾਨ ਹਨੂਮਾਨ ਰਾਜਪਾਲ ਦਾ ਸਿਹਤ ਮੰਤਰੀ। ਲਖਵਿੰਦਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਰਮੀਜ ਅਕਰਮ ਜੀ ਵੀ, ਸਲਾਮ ਫਰੋਮ ਕਸ਼ਮੀਰ ਟੂ ਸਿੱਖ ਬ੍ਰਦਰਸ, ਥੈਂਕ ਯੂ ਸੋ ਮਚ। ਨੂਪਾ ਜੀ ਬੜੇ ਰਾਹੂਨੀ ਕੀ ਕਹਿੰਦੇ ਰੂਹਾਨੀ ਕਹਿੰਦੇ ਮੇਰਾ ਮਨ ਕਰਦਾ ਹੈ ਕਿ ਕਿਸੇ ਵੇਲੇ ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਟਾਈਮ 'ਚ ਚਲਾ ਜਾਵਾਂ ਤੇ ਉਹਨਾਂ ਦੇ ਚਰਨਾਂ 'ਚ ਬੈਠ ਕੇ ਸ਼ਬਦ ਸੁਣਾ।
free from today's mess of ਕੀ ਕਹਿੰਦੇ ਨੇ urbanization and machines only, village surrounded by forest. ਫੋਰੈਸਟ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਹਾਂਜੀ ਉਹ ਆਪਣਾ ਹੀ ਨਜ਼ਾਰਾ ਹੋਏਗਾ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਹਾਂਜੀ ਚਰਨਾਂ 'ਚ ਦੀਦਾਰ ਕੀਤੇ ਹੋਣਗੇ ਔਰ ਭਾਈ ਮਰਦਾਨੇ ਦੀ ਰਬਾਬ ਵੱਜ ਰਹੀ ਹੈ ਹਾਂਜੀ ਤੇ ਗੁਰੂ ਸਾਹਿਬ ਗੁਰੂ ਜੀ ਨਾਨਕ ਸਾਹਿਬ ਜਿਹੜੇ ਨੇ ਉਹ ਗਾਇਨ ਕਰ ਰਹੇ ਨੇ ਉਸ ਬਾਣੀ ਨੂੰ। ਹਾਂਜੀ ਮਹਿਬੂਬ ਆਲਮ ਰਾਣਾ ਜੀ ਵੀ ਲਵ ਕਹਿੰਦੇ ਨੇ ਰਿਸਪੈਕਟ ਫਰੋਮ ਲਾਹੌਰ ਔਰ ਖਾਲਸਾ ਜ਼ਿੰਦਾਬਾਦ ਬਰਾਵੋ ਕਹਿੰਦੇ ਨੇ। ਔਰ ਇਸੇ ਤਰ੍ਹਾਂ ਜਸਪਾਲ ਸਿੰਘ ਕੈਲੇ ਜੀ ਵੀ ਔਰ ਇਫਤਕਾਰ ਕਾਂਗੋ ਜੀ ਵੀ ਕਹਿੰਦੇ even the Hindu street is silent against Khalistan or at least torn down. It's strange that a Sikh ought to carry the Indian flag into Khalistan gatherings or support the Indian state. A very lost. ਨਹੀਂ ਉਹਦੇ 'ਚ ਨਿਖਾਰ ਕਾਂਗੋ ਜੀ ਉਹ ਕੋਈ ਫਲੈਗ ਲੈ ਕੇ ਨਹੀਂ ਆਇਆ, ਇਹ ਉਹਨੇ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਜਸਟੀਫਾਈ ਕੀਤਾ। ਉੱਥੇ ਤਾਂ ਉਹਨੇ ਜਦੋਂ ਚੈਲੰਜ ਹੋਇਆ ਉਹਨੇ ਕਿਹਾ ਜੀ ਕਿਉਂਕਿ ਮੂਵਮੈਂਟ ਕਿਸਾਨਾਂ ਦੀ ਇਕੱਲੇ ਪੰਜਾਬ ਦੀ ਨਹੀਂ ਸੀ, ਸਾਰਿਆਂ ਦੀ ਸੀ, ਇਸ ਲਈ ਜਿਹੜਾ ਉਹ ਝੰਡਾ ਉਹ ਹੀ ਹੋਣਾ ਸੀ, ਸਾਨੂੰ ਤਾਂ ਵੈਸੇ ਹੀ ਖਾਲਿਸਤਾਨੀ ਕਹਿੰਦੇ ਸੀ ਇਹ ਉਹ। ਸੋ ਐਪੋਲੋਜੈਟਿਕ ਟਾਈਪ ਲੇਕਿਨ ਖਤਰਨਾਕ। ਔਰ ਅਸੀਂ ਤੁਸੀਂ ਇਹ ਗੱਲ ਬਿਲਕੁਲ ਠੀਕ ਕਹੀ ਕਿ ਇਸ ਕਿਸਮ ਦੇ ਲੋਕ ਜੇ ਨੇੜੇ ਵੀ ਆਉਂਦੇ ਨੇ ਖਾਲਿਸਤਾਨੀ ਗੈਦਰਿੰਗਸ ਦੇ ਜਾਂ ਦੂਸਰਿਆਂ ਦੇ, ਔਰ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ। ਫਿਰ ਕਹਿੰਦੇ ਪਾਕਿਸਤਾਨ ought to help Palestine as well, no doubt, but even Islam asked to care for the neighbors from those far away without helping Sikh nation escape a persecution claims for doing so for Palestine. ਇਫਤਖਾਰ ਸਾਹਿਬ ਇਹ ਇਕੱਲਾ ਇਹੀ ਨਹੀਂ ਵੀ ਚਲੋ ਇੱਕ ਮਜ਼ਹਬੀ ਫਰਜ਼ ਦੇ ਤੌਰ ਤੇ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਪਾਕਿਸਤਾਨ ਦੇ ਲਈ ਵੀ ਇਹ ਜ਼ਰੂਰੀ ਹੈ। ਇੰਡੀਆ ਨੇ 5 ਗੁਣਾ 6 ਗੁਣਾ ਵੱਡਾ ਉਹਨਾਂ ਨੇ ਉਹਨੂੰ ਟਿਕਣ ਨਹੀਂ ਦੇਣਾ। ਔਰ ਅਸੀਂ ਇਹ ਸਮਝਦੇ ਹਾਂ ਵੀ ਖਾਲਿਸਤਾਨ ਦੀ ਹੋਂਦ ਜਿਹੜੀ ਹੈ ਉਹ ਪਾਕਿਸਤਾਨ ਨੂੰ ਵੀ ਮਹਿਫੂਜ਼ ਕਰ ਦਿੰਦੀ ਹੈ। ਐਜ਼ ਏ ਬਫਰ ਅਸੀਂ ਵਿਚਕਾਰ ਬੈਠੇ ਹੋਵਾਂਗੇ, ਇੰਡੀਆ ਨਾਲੋਂ ਕੱਟ ਆਫ ਹੋਏਗਾ ਪਾਕਿਸਤਾਨ, ਔਰ ਪਾਕਿਸਤਾਨ 'ਚ ਬਹੁਤ ਪੋਟੈਂਸ਼ੀਅਲ ਹੈ ਤਰੱਕੀ ਦਾ, ਔਰ ਸਾਡੇ ਲਈ ਵੀ ਲਾਹੇਵੰਦਾ ਹੋਏਗਾ ਜਿੱਥੇ ਅਸੀਂ ਜਿਵੇਂ ਅਮਰੀਕਾ ਕੈਨੇਡਾ ਇੱਕ ਦੂਸਰੇ ਦੇ ਗੁਆਂਢੀ ਨੇ ਔਰ ਫ੍ਰੀ ਬਾਰਡਰ ਔਰ ਫ੍ਰੀ ਟ੍ਰੇਡ ਇਸ ਕਿਸਮ ਦੇ ਜਿਹੜੇ ਨੇ ਉਹ ਸਾਡੇ ਦੋਨਾਂ ਮੁਲਕਾਂ ਦੇ ਲਈ ਔਰ ਦੋਨਾਂ ਕੌਮਾਂ ਦੇ ਲਈ ਜਿਹੜਾ ਹੈ ਉਹ ਲਾਹੇਵੰਦੇ ਹੋਣਗੇ। ਔਰ ਇਸੇ ਤਰ੍ਹਾਂ ਮਨਜੂਰ ਕੋਹਿਨੂਰ ਜੀ ਵੀ ਔਰ ਰਾਜਨਪ੍ਰੀਤ ਸਿੰਘ ਜੀ ਵੀ, ਕੁਲਦੀਪ ਕੌਰ ਜੀ ਵੀ, ਸੰਦੀਪ ਸਿੰਘ ਜੀ ਵੀ, ਮਨਜੂਰ ਕੋਹਿਨੂਰ, ਬਲਰਾਜ ਚੰਚਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਕੁਲਦੀਪ ਕੌਰ ਮਾਲ ਜੀ ਵੀ, ਬਲਿਹਾਰ ਸਿੰਘ ਕੰਗ ਜੀ ਵੀ, ਔਰ ਜੁਝਾਰ ਸਿੰਘ ਜੀ ਵੀ, ਫਿਰ ਜਗਤਾਰ ਸਿੰਘ ਜੀ ਵੀ, ਇਫਤਕਾਰ ਕਾਂਗੋ ਜੀ ਫਿਰ ਨੇ। ਔਰ ਕਸ਼ਮੀਰ ਪੁਆਇੰਟ ਕਹਿੰਦੇ ਨੇ in my knowledge invader so-called Indian army did this killing in Kashmir to create all this drama, and we Kashmiri just want peace, but in this dirty politics only Kashmiri getting killed, it's shameful. और फिर इसी तरह हाँ जी मनप्रीत सिंह डॉक्टर साहब जी वाहिगुरू जी का खालसा वाहिगुरू जी की फतेह। ਜੋ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਵਿਖੇ 5 ਜੂਨ ਨੂੰ ਆਇਆ ਸੀ, ਉਹੀ ਹੁਕਮਨਾਮਾ ਅੱਜ ਫਿਰ ਆਇਆ। ਕਿਸ ਹੋਂ ਜਾਚੀ ਕਿਸ ਅਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਦਿਸੇ ਵੱਡਾ ਵਡੇਰਾ ਸੋ ਖਾਕੂ ਰਲਸੀ। ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਹਾਂਜੀ ਨਰਿੰਦਰ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਰਪ੍ਰੀਤ ਸਿੰਘ। ਪੰਜਾਬ ਵਿੱਚ 20% ਲੋਕਾਂ ਨੂੰ ਸਾਕਾ ਯਾਦ ਹੈ, ਮੈਂ ਪੰਜਾਬ ਤੋਂ ਹੀ ਹਾਂ, ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ ਔਰ ਇਸੇ ਤਰ੍ਹਾਂ ਬਾਜਵਾ ਜੀ ਕਹਿੰਦੇ ਸਲਾਮ ਫਰੋਮ ਲੰਡਨ ਤੋਂ ਸਾਨੂੰ ਦੇਖ ਰਹੇ ਨੇ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਨੂੰ ਸਾਡੇ ਇਸ ਪਤੇ ਤੇ। ਸੋ ਹੁਣ ਆਪਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ @TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।